ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹਾ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सचो सच विच बहुत मेहरबानी। जी राज साहब, आज 24 जून 2021 10 हाड़ नानकशाही संमत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਬ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਵੱਲੋਂ ਇਹ ਜੂਨ ਦਾ ਮਹੀਨਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਸੋ ਵਿਊਅਰਸ, ਅਸੀਂ ਚਾਹਾਂਗੇ ਕਿ ਤੁਸੀਂ ਵੀ ਜਿਹੜਾ ਆਪਣਾ ਮੈਸੇਜ ਹੈ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ। ਇਸ ਸ਼ਹੀਦੀ ਮਹੀਨੇ ਦੇ ਵਿੱਚ ਤੁਸੀਂ ਪ੍ਰੋਗਰਾਮ ਸੱਚੋ ਸੱਚ ਰਾਹੀਂ ਜਿਹੜਾ ਆਪਣਾ ਮੈਸੇਜ ਹੈ ਉਹ ਸਾਨੂੰ ਸਾਡੇ ਇਸ ਨੰਬਰ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ, ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ so@tv84.tv ਤੇ। ਸੋ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਵੌਇਸਸ ਫॉर ਫਰੀडम ਵੱਲੋਂ। ਸੋ ਇਸ ਸੰਸਥਾ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਵੌਇਸਸ ਫॉर ਜਿਹੜੀ ਫਰੀडम ਇੱਕ ਅੰਤਰਰਾਸ਼ਟਰੀ ਨਾਟ ਫॉर ਪ੍ਰੋਫਿਟ ਮਨੁੱਖੀ ਅਧਿਕਾਰਾਂ ਦੀ ਇੱਕ ਜਿਹੜੀ ਹੈ ਸੰਸਥਾ ਹੈ ਜੋ ਨਾਰਥ ਅਮਰੀਕਾ, ਯੂਰਪ ਅਤੇ ਭਾਰਤ ਵਿੱਚ ਕੰਮ ਕਰਦੀ ਹੈ ਅਤੇ ਮਜ਼ਲੂਮਾਂ, ਗਰੀਬਾਂ ਦੇ ਮਨੁੱਖੀ ਹੱਕਾਂ ਦੇ ਜਿਹੜੇ ਹਨਨ ਦੇ ਮੁੱਦਿਆਂ ਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਸ ਸਮੇਤ ਜਿਹੜੇ ਹੋਰ ਜਿਹੜੇ ਪਹਿਲੂਆਂ ਤੇ ਵੀ ਲਾਮਬੰਦੀ ਕਰਦੀ ਹੈ। ਸੋ ਪੰਜਾਬ ਵਿੱਚ ਹੋਏ ਤਸ਼ੱਦਦ ਦੇ ਮਾਮਲੇ ਵਿੱਚ ਇਹਨਾਂ ਵੱਲੋਂ ਸਾਬਕਾ DGP ਸਮੇਤ ਸੈਣੀ ਖਿਲਾਫ ਅਦਾਲਤੀ ਕਾਰਵਾਈ ਵੀ ਵਿੱਢੀ ਗਈ ਸੀ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਜਿਹੜਾ ਹੈ www.voicesforfreedom.com ਤੇ ਲੌਗਇਨ ਕਰ ਸਕਦੇ ਹੋ। ਸੋ ਅੱਜ ਦੀ ਇਸ ਸਪਾਂਸਰਸ਼ਿਪ ਲਈ ਅਸੀਂ ਵੌਇਸਸ ਫॉर ਫਰੀडम ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿਹੜਾ ਉਹਨਾਂ ਦਾ ਮੈਸੇਜ ਹੈ ਉਹ ਇਸ ਸੈਗਮੈਂਟ ਦੇ ਐਂਡ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 46 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਭਾਰਤ ਵਿੱਚ ਐਮਰਜੈਂਸੀ ਲਾਗੂ ਕੀਤੀ ਸੀ ਜਿਹੜੀ 21 ਮਹੀਨੇ ਜਾਰੀ ਰਹੀ। ਐਮਰਜੈਂਸੀ ਹੇਠ ਭਾਰਤੀ ਸ਼ਹਿਰੀਆਂ ਦੇ ਜਿਹੜੇ ਸਾਰੇ ਕਾਨੂੰਨੀ ਹੱਕ ਖਤਮ ਕਰ ਦਿੱਤੇ ਗਏ ਸਨ। ਇਸ ਐਮਰਜੈਂਸੀ ਦੌਰ ਨੂੰ ਜ਼ੁਲਮੀ ਦੌਰ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ, ਪਰ ਪਿਛਲੇ 7 ਸਾਲ ਤੋਂ ਮੋਦੀ ਸਰਕਾਰ ਨੇ ਬਿਨਾਂ ਐਮਰਜੈਂਸੀ ਤੋਂ ਹੀ ਲੋਕਾਂ ਦੇ ਹੱਕ ਖੋਏ ਹੋਏ ਹਨ। ਅੱਜ ਭਾਰਤ ਦੀ ਹਾਲਤ ਐਮਰਜੈਂਸੀ ਨਾਲੋਂ ਵੀ ਬਦਤਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਵੌਇਸਸ ਫॉर ਫਰੀडम ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜੀ। ਉਹਨਾਂ ਨੇ ਕੋਈ ਅਦਰਵਾਈਜ਼ ਮੈਸੇਜ ਨਹੀਂ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਕੰਮ ਹੀ ਸਾਡਾ ਮੈਸੇਜ ਹੈ ਔਰ 16-17 ਸਾਲ ਪਹਿਲਾਂ ਹੋਂਦ ਦੇ ਵਿੱਚ ਆਈ ਇਸ ਆਰਗੇਨਾਈਜੇਸ਼ਨ ਨੇ ਰਿਮਾਰਕੇਬਲ ਕੰਮ ਪੰਜਾਬ ਦੇ ਹਵਾਲੇ ਨਾਲ ਕੀਤਾ ਔਰ ਖ਼ਾਸ ਤੌਰ ਤੇ ਜਿਵੇਂ ਜੂਨ 84 ਤੋਂ ਸ਼ੁਰੂ ਹੁੰਦਿਆਂ 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨੇ ਔਰ ਫਿਰ ਜਿਵੇਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਿਹਾ ਗਿਆ ਸੀ ਉਹਨਾਂ ਨੂੰ ਪਛਾਣ ਦਿੱਤੀ ਔਰ ਉਹਨਾਂ ਨੇ 3 ਸ਼ਮਸ਼ਾਨ ਘਾਟਾਂ ਤੋਂ ਡਾਟਾ ਕਲੈਕਟ ਕੀਤਾ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਵੌਇਸਸ ਫॉर ਫਰੀडम ਨੇ ਵੀ ਇਸ ਪ੍ਰੋਜੈਕਟ ਨੂੰ ਅੱਗੇ ਤੋਰਿਆ। ਉਹਨਾਂ ਨੇ ਵੀ
ਕਿਉਂਕਿ ਪਹਿਲਾ ਡਾਟਾ ਸਿਰਫ 3 ਸ਼ਮਸ਼ਾਨ ਘਾਟਾਂ ਦਾ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਨ ਉਹਨਾਂ ਤੇ ਆਧਾਰਿਤ ਸੀ। ਹੋਰ ਜਥੇਬੰਦੀਆਂ ਵੀ ਡਾਟਾ ਕਲੈਕਸ਼ਨ ਤੇ ਕੰਮ ਕਰ ਰਹੀਆਂ, ਪਰ ਵੌਇਸਿਸ ਫਾਰ ਫਰੀडम ਨੇ ਪੰਜਾਬ ਦੇ ਸਾਰੇ ਜਿਹੜੇ 21-22 ਜ਼ਿਲ੍ਹੇ ਉਸ ਤੋਂ ਬਾਅਦ ਬਣੇ ਉਹਨਾਂ ਦੇ ਦਾ ਸੈਂਪਲ ਡਾਟਾ ਲੈ ਕੇ ਜਿਹੜੀ 2 ਵੋਲਿਊਮਸ ਦੇ ਵਿੱਚ ਇੱਕ ਕਿਤਾਬ ਸਮੋਲਡਿੰਗ ਐਂਬਰਸ ਧੁਖਦੇ ਸਿਵੇ ਉਹ ਜਾਰੀ ਕੀਤੀ, ਜਿਹਨੂੰ ਇੱਥੇ ਯੂਨਾਈਟਿਡ ਨੇਸ਼ਨਸ ਦੀ ਬਿਲਡਿੰਗ ਦੇ ਵਿੱਚ ਇੱਕ ਵੱਡਾ ਫੰਕਸ਼ਨ ਕਰਕੇ ਜਾਰੀ ਕੀਤਾ ਗਿਆ। ਔਰ ਬਹੁਤ ਵੌਇਸਿਸ ਫਾਰ ਫਰੀडम ਆਪਣੇ ਢੰਗ ਨਾਲ ਹਿਊਮਨ ਰਾਈਟਸ ਦੇ ਮੁੱਦਿਆਂ ਨੂੰ ਚੁੱਕਦੀ ਹੈ ਔਰ ਇੱਕ ਵੱਡਾ ਚੈਲੰਜ ਸੀ ਜਿਹਦੇ ਲਈ ਸਫ਼ਰ ਵੀ ਕਰਨਾ ਪਿਆ। ਸੁਮੇਧ ਸੈਣੀ ਇਹਨੂੰ ਜਦੋਂ ਡਾਇਰੈਕਟਰ ਜਨਰਲ ਪੁਲਿਸ ਬਾਦਲ ਨੇ ਲਾਇਆ ਤੇ ਵੌਇਸਿਸ ਫਾਰ ਫਰੀडम ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਇਸ ਦੇ ਰਿਕਾਰਡ ਨੂੰ ਲੈ ਕੇ ਕਿ ਇਹਦੇ ਖਿਲਾਫ CBI ਇਨਕੁਆਇਰੀ ਪੈਂਡਿੰਗ ਹੈ ਔਰ ਇਹ ਬੇਸ਼ੱਕ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਮਾਸੜ ਦਾ ਕੇਸ ਹੋਏ ਜਾਂ ਉਹਦੇ ਆਪਣੇ ਹੀ ਟੱਬਰ ਦੇ ਸੈਣੀ ਮੋਟਰਸ ਦੇ ਜਿਹੜੇ 3 ਬੱਚੇ ਇਹਨੇ ਮਾਰੇ ਸੀ। ਹਾਲਾਂਕਿ ਕੋਰਟ ਦਾ ਜਿਹੜਾ ਬੰਗਾਲੀ ਮੂਲ ਦਾ ਜੱਜ ਸੀ ਉਹ ਇਸ ਪਾਸੇ ਵੱਲ ਝੁਕ ਰਿਹਾ ਸੀ ਕਿ ਇਸ ਦੀ ਨਿਯੁਕਤੀ ਕੈਂਸਲ ਕੀਤੀ ਜਾਏ, ਪਰ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਪ੍ਰਮੋਟ ਕਰਕੇ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ ਗਿਆ ਔਰ ਬਾਦਲ ਸਰਕਾਰ ਨੇ ਡਟ ਕੇ ਸੁਮੇਧ ਸੈਣੀ ਦੇ ਹੱਕ ਦੇ ਵਿੱਚ ਜਿੱਥੇ ਐਫੀਡੇਵਿਟ ਦਿੱਤੇ ਉੱਥੇ ਉਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਔਰ ਦੂਸਰੇ ਕੇਸਾਂ ਬਾਰੇ ਕਿਹਾ ਕਿ ਜੀ ਇਹ ਤਾਂ ਅੱਤਵਾਦੀ ਨੇ। ਸੋ ਬੇਸ਼ੱਕ ਸੁਮੇਧ ਸੈਣੀ ਜਿਹੜਾ ਉਹ DGP ਲੱਗਾ ਔਰ ਉਸ ਤੋਂ ਬਾਅਦ ਉਹਨੇ ਕੀ ਜ਼ੁਲਮ ਕੀਤੇ ਅਸੀਂ ਹੁਣ ਦੇਖਦੇ ਹਾਂ ਕਿ ਬਰਗਾੜੀ ਕਾਂਡ ਹੋਏ, ਬਹਿਬਲ ਕਲਾਂ ਹੋਏ, ਕੋਟ ਕਪੂਰਾ ਹੋਏ, ਇਹ ਸਾਰਾ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦੀ ਕਮਾਂਡ ਥੱਲੇ ਔਰ ਬਾਦਲਾਂ ਦੇ ਹੁਕਮਾਂ ਥੱਲੇ ਹੋਇਆ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਲਟੀਮੇਟਲੀ ਇਹ ਜਿਹੜੇ ਇਹਨਾਂ ਦੇ ਸਾਰੇ ਹੀ ਕਨੈਕਸ਼ਨ ਕਿੱਥੇ ਜੁੜੇ ਹੁੰਦੇ ਨੇ, ਅੰਗਲੀਆਂ ਸੰਗਲੀਆਂ ਕਿੱਥੇ ਨੇ। ਸੋ ਹੁਣ ਵੀ ਵੌਇਸਿਸ ਫਾਰ ਫਰੀडम ਨੇ ਕਿਸਾਨ ਮੋਰਚੇ ਦੇ ਚੱਲਦਿਆਂ ਵੀ ਕਾਫੀ ਯੂਨੀਕ ਰੋਲ ਪਲੇ ਕੀਤਾ। ਇਕੱਲਾ ਪ੍ਰੈਸ ਸਟੇਟਮੈਂਟਸ ਤੱਕ ਹੀ ਨਹੀਂ, ਈਵਨ ਸਟੇਟ ਡਿਪਾਰਟਮੈਂਟ ਨਾਲ ਔਰ US ਸਰਫ ਨਾਲ ਮੀਟਿੰਗਸ ਦਾ ਸਿਲਸਿਲਾ ਵੀ ਵੌਇਸਿਸ ਫਾਰ ਫਰੀडम ਨੇ ਆਰਗੇਨਾਈਜ਼ ਕੀਤਾ। ਕਾਨੂੰਨੀ ਪਹਿਲੂ ਦੇ ਉੱਤੋਂ ਵੀ ਹੈਲਪ ਕਰਦੇ ਨੇ ਔਰ ਇਹਨਾਂ ਦੇ ਚੈਪਟਰ ਜਿੱਥੇ ਅਮਰੀਕਾ ਦੇ ਵਿੱਚ ਐਜ਼ ਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰਜਿਸਟਰਡ ਹੈ, ਉੱਥੇ ਇਹਦੀ ਭਾਰਤ ਦੇ ਵਿੱਚ ਵੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਹੋਈ ਹੈ ਔਰ ਇਸੇ ਤਰ੍ਹਾਂ ਹੋਰ ਕੈਨੇਡਾ ਦੇ ਵਿੱਚ ਵੀ ਇਹਦਾ VFF ਦਾ ਚੈਪਟਰ ਹੈ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਕਿਉਂਕਿ ਕੁਦਰਤੀ ਈਵ ਹੈ ਐਮਰਜੈਂਸੀ ਡੈਕਲੇਰੇਸ਼ਨ ਦੀ, ਬੇਸ਼ੱਕ ਟੈਕਨੀਕਲੀ ਜੂਨ 25 1975 ਦੇ ਵਿੱਚ ਇਹ ਲਾਗੂ ਹੁੰਦੀ ਹੈ, ਪਰ ਉਸ ਤੋਂ ਪਹਿਲਾਂ ਕੈਬਨਿਟ ਨੂੰ ਅਪਰੂਵ ਕਰਦੀ ਹੈ ਔਰ ਅੱਜ ਦੇ ਦਿਨ ਜਿਹੜਾ ਪ੍ਰੈਜ਼ੀਡੈਂਟ ਉਸ ਵੇਲੇ ਦਾ ਭਾਰਤ ਦਾ ਫਖਰੁਦੀਨ ਅਲੀ ਅਹਿਮਦ ਜਿਹੜਾ ਇਸ ਦੇ ਉੱਤੇ ਦਸਤਖਤ ਕਰਦਾ ਹੈ ਔਰ ਜੂਨ 25 ਤੋਂ 26 ਤੋਂ ਫਿਰ ਇਹ ਜਿਹੜੀ ਹੈ 25 ਤੋਂ ਅੱਜ ਜੂਨ 24 ਹੈ 24 ਤੋਂ ਨੂੰ ਉਹ ਦਸਤਖਤ ਕਰਦਾ, 25 ਤੋਂ ਇਹ ਇੰਪਲੀਮੈਂਟ ਹੁੰਦੀ ਹੈ ਔਰ ਲਗਾਤਾਰ ਜਿਹੜੀ ਹੈ 21 ਮਹੀਨੇ ਸਟੇਟ ਆਫ ਐਮਰਜੈਂਸੀ ਇੰਡੀਆ 'ਚ ਰਹਿੰਦੀ ਹੈ। 21 ਮਾਰਚ 1977 ਨੂੰ ਇਸ ਦਾ ਖਾਤਮਾ ਹੁੰਦਾ ਔਰ ਇਸ 21 ਮਹੀਨੇ ਦੇ ਦੌਰ ਨੂੰ ਬੜਾ ਬਰਬਰੀਅਤ ਵਾਲਾ ਦੌਰ ਕਿਹਾ ਜਾਂਦਾ ਹੈ ਔਰ ਇਸ ਦੇ ਲਈ ਭਾਰਤੀ ਕਨਸਟੀਟਿਊਸ਼ਨ ਦਾ ਆਰਟੀਕਲ 352 352 ਦਾ ਸਹਾਰਾ ਲਿਆ ਗਿਆ ਹੈ, ਜਿਹਦੇ 'ਚ ਕਿ ਇੰਟਰਨਲ ਡਿਸਟਰਬੈਂਸ ਅੰਦਰੂਨੀ ਗੜਬੜ ਦੇ ਚਲਦੇ ਆ ਰੂਲ ਆਫ ਐਮਰਜੈਂਸੀ ਲਾਗੂ ਕੀਤਾ ਜਾ ਸਕਦਾ ਹੈ। ਹਾਲਾਂਕਿ ਜਦੋਂ ਇਸ ਦੇ ਉੱਤੇ ਅੱਡ-ਅੱਡ ਬਿਆਨਬਾਜ਼ੀਆਂ ਆਈਆਂ ਔਰ ਫਿਰ ਤਾਂ ਇਹ ਸੀ ਕਿ ਇਹਨੂੰ ਇੰਟਰਨਲ ਡਿਸਟਰਬੈਂਸ ਦੇ ਨਾਲੋਂ ਵੀ ਐਕਸਟਰਨਲ ਥ੍ਰੈਟ ਜਿਹੜੀ ਆ ਉਹਦੇ 'ਚ CIA ਨੂੰ ਵੀ ਘੜੀਸਿਆ ਗਿਆ। ਉਸ ਵੇਲੇ ਅਸੀਂ ਦੇਖਦੇ ਹਾਂ ਕਿ ਈਵਨ ਅਮਰੀਕਾ ਜਿਹਨੂੰ ਇਹ ਪਤਾ ਸੀ ਕਿ ਭਾਈ ਇੰਦਰਾ ਗਾਂਧੀ ਕੀ ਕਰ ਰਹੀ ਹੈ, ਇਹ ਸਾਰਾ ਐਮਰਜੈਂਸੀ ਦਾ ਲਾਗੂ ਕਰਨਾ ਵੀ KGB ਸੋਵੀਅਤ ਯੂਨੀਅਨ ਉਸ ਵੇਲੇ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਸੀ। ਇੰਦਰਾ ਗਾਂਧੀ ਪੂਰੀ ਤਰ੍ਹਾਂ ਫੇਲ ਸੀ। ਹਾਲਾਂਕਿ 1974 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਐਟੋਮਿਕ ਜਿਹੜਾ ਧਮਾਕਾ ਵੀ ਕੀਤਾ ਔਰ ਇੰਦਰਾ ਗਾਂਧੀ ਨੇ ਕਿਹਾ ਕਿ ਜੀ ਭਾਰਤ ਇੱਕ ਜਿਹੜਾ ਐਟੋਮਿਕ ਪਾਵਰ ਬਣ ਗਿਆ, ਭਾਵੇਂ ਪੀਸਫੁਲ ਪਰਪਸਿਸ ਦੀ ਗੱਲ ਕੀਤੀ। ਉਸ ਤੋਂ ਪਹਿਲਾਂ 1971 ਦੇ ਵਿੱਚ ਜਿਹੜਾ ਖਾਸ ਤੌਰ ਤੇ ਜਿਸ ਨੂੰ ਭਾਰਤੀ ਫੌਜ ਨੇ ਸਿੱਧਾ ਹਮਲਾ ਕਰਕੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਇਸ ਤੋਂ ਬਾਅਦ ਹੀ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਵਾਜਪਾਈ ਨੇ ਬਣਾਇਆ ਹੋਇਆ ਸੀ। ਲੇਕਿਨ ਇਸ ਸਭ ਦੇ ਚਲਦੇ ਆ ਅਲਟੀਮੇਟਲੀ ਇੰਦਰਾ ਗਾਂਧੀ ਹਰ ਫਰੰਟ ਤੇ ਫੇਲ ਹੋ ਰਹੀ ਸੀ ਔਰ ਖਾਸ ਤੌਰ ਤੇ ਜਦੋਂ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਐਜ਼ ਏ ਮੈਂਬਰ ਪਾਰਲੀਮੈਂਟ ਇਲੈਕਸ਼ਨ ਵੀ ਸੈਟ ਅਸਾਈਡ ਕਰ ਦਿੱਤੀ,
ਉਸ ਨੂੰ ਜਿਹੜਾ ਨਾਅਹਿਲ ਕਰਾਰ ਦਿੱਤਾ ਕਿ ਉਸ ਨੇ ਭ੍ਰਿਸ਼ਟ ਤਰੀਕਿਆਂ ਦੇ ਨਾਲ ਜਿਹੜਾ ਉਹ ਇਲੈਕਸ਼ਨ ਜਿੱਤੀ ਹੈ। ਔਰ ਇਹ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਜਿਹੜਾ ਹਾਰਿਆ ਸੀ ਇੰਦਰਾ ਗਾਂਧੀ ਦੇ ਹੱਥੋਂ ਰਾਜ ਨਾਰਾਇਣ, ਉਹ ਇਸ ਕੇਸ ਨੂੰ ਲੈ ਕੇ ਗਿਆ ਸੀ ਕਿ ਭਾਈ ਇਹਨੇ ਕਰਪਟ ਪ੍ਰੈਕਟਿਸਿਸ ਯੂਜ਼ ਕੀਤੀਆਂ। ਔਰ ਇੰਦਰਾ ਗਾਂਧੀ ਦੇ ਖਿਲਾਫ ਪੂਰੀ ਇੱਕ ਮੁਹਿੰਮ ਜਿਹੜੀ ਹੈ ਭਾਰਤ ਭਰ ਦੇ ਵਿੱਚ, ਔਰ ਜਿਹੜਾ ਲੀਡਰ ਬੇਸ਼ੱਕ ਉਹਨੇ ਪੋਲਿਟਿਕਸ ਜੁਆਇਨ ਨਹੀਂ ਸੀ ਕੀਤੀ 47 ਤੋਂ ਬਾਅਦ, ਪਰ 47 ਤੋਂ ਪਹਿਲਾਂ ਫਰੀडम ਮੂਵਮੈਂਟ ਦੇ ਦੌਰਾਨ ਜੈ ਪ੍ਰਕਾਸ਼ ਨਾਰਾਇਣ, ਜਿਸ ਦਾ ਕੱਦ ਨਹਿਰੂ ਔਰ ਉਸ ਵੇਲੇ ਦੇ ਹੋਰ ਪ੍ਰੋਮੀਨੈਂਟ ਡਾਕਟਰ ਅਬਦੁਲ ਕਲਾਮ ਆਜ਼ਾਦ ਔਰ ਦੂਸਰੇ ਜਿਹੜੇ ਵੱਡੇ ਆਗੂ ਸਨ ਉਹਨਾਂ ਦੇ ਬਰਾਬਰ ਦਾ ਸੀ, ਉਹਨੇ ਇੰਦਰਾ ਗਾਂਧੀ ਦੇ ਭ੍ਰਸ਼ਟ ਤਰੀਕਿਆਂ, ਕਰਪਸ਼ਨ, ਉਸ ਦਾ ਅਥੋਰੀਟੇਰੀਅਨਿਜ਼ਮ ਜਿਹੜਾ ਬੇਸ਼ੱਕ ਐਮਰਜੈਂਸੀ ਅਜੇ ਨਹੀਂ ਸੀ ਉਸ ਤੋਂ ਪਹਿਲਾਂ ਹੀ ਨਜ਼ਰ ਆ ਰਿਹਾ ਸੀ, ਔਰ ਉਹਨੇ ਭਾਰਤ ਦੇ ਵਿੱਚ ਕਿਉਂਕਿ ਜਿਹੜਾ ਜੈ ਪ੍ਰਕਾਸ਼ ਨਾਰਾਇਣ ਦੇ ਉੱਤੇ ਸੋਸ਼ਲਿਸਟ ਇੰਪੈਕਟ ਵੀ ਸੀ, ਉਹ ਵਿਨੋਵਾ ਭਾਵੇ ਜਿਹਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਕਿ ਸ਼ਾਂਤੀ ਦੇ ਨਾਲ, ਪੀਸ ਦੇ ਨਾਲ ਅਮੀਰ ਜ਼ਮੀਂਦਾਰ ਆਪਣੀਆਂ ਜ਼ਮੀਨਾਂ ਗਰੀਬਾਂ ਨੂੰ ਦੇ ਦੇਣ, ਉਹ ਵੀ ਇੱਕ ਡਰਾਮਾ ਸੀ, ਸਰਕਾਰੀ ਸੰਦ ਸੀ ਵਿਨੋਵਾ ਭਾਵੇ। ਪਰ ਜੈ ਪ੍ਰਕਾਸ਼ ਨਾਰਾਇਣ ਇੱਕ ਵੈਲ ਇੰਟੈਂਸ਼ਨਡ ਔਰ ਇੱਕ ਟਾਵਰਿੰਗ ਪਰਸਨੈਲਿਟੀ ਸੀ, ਔਰ ਉਸਨੇ ਇੱਕ ਮੂਵਮੈਂਟ ਸ਼ੁਰੂ ਕੀਤੀ ਜਿਸ ਦਾ ਨਾਂ ਉਹਨੇ ਪੂਰਨ ਕ੍ਰਾਂਤੀ ਰੱਖਿਆ, ਟੋਟਲ ਰੈਵੋਲੂਸ਼ਨ। ਔਰ ਇਹ ਸੀ ਕਿ ਇੰਦਰਾ ਗਾਂਧੀ ਜਿਹੜੀ ਹੈ, ਕਿਉਂਕਿ ਉਹਨੂੰ ਨਾਅਹਿਲ ਕਰਾਰ ਦਿੱਤਾ ਹੈ, ਪਰ ਨਾਅਹਿਲ ਕਰਾਰ ਦੇਣ ਤੋਂ ਪਹਿਲਾਂ ਵੀ ਇਹ ਮੂਵਮੈਂਟ ਜਿਹੜੀ ਕਿ ਬਿਹਾਰ ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈ, ਸਟੂਡੈਂਟਸ ਇਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਫਿਰ ਇਹ ਗੁਜਰਾਤ ਫੈਲਦੀ ਹੈ, ਯੂਪੀ ਦੇ ਵਿੱਚ ਆਉਂਦੀ ਹੈ, ਔਰ ਜਦੋਂ ਇੰਦਰਾ ਗਾਂਧੀ ਨੂੰ ਨਾਅਹਿਲ ਕਰਾਰ ਦਿੱਤਾ ਫਿਰ 4 ਚੁਫੇਰੇ ਇੱਕ ਮੂਵ ਚੱਲਿਆ ਕਿ ਇੰਦਰਾ ਗਾਂਧੀ ਰਿਜ਼ਾਈਨ ਕਰੇ। ਪਰ ਇੰਦਰਾ ਗਾਂਧੀ ਨੇ ਰਿਜ਼ਾਈਨ ਕਰਨ ਦੀ ਥਾਂ ਜਿਹੜਾ ਉਹ ਸਟੇਟ ਆਫ ਐਮਰਜੈਂਸੀ ਲਾਗੂ ਕੀਤੀ, ਔਰ ਉਹਦੇ ਨਾਲ ਹੀ ਉਸਨੇ ਜਿਹੜਾ ਉਸ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕੀਤੀ। ਔਰ ਜ਼ਾਹਰ ਹੈ ਅੱਜ ਤਾਂ ਸੁਪਰੀਮ ਕੋਰਟ ਦੇ ਸਾਰੇ ਹੀ ਜੱਜ ਹਿੰਦੂ ਤਵੀ ਨੇ। ਉਸ ਵੇਲੇ ਵੀ ਜਿਹੜਾ ਪ੍ਰਭਾਵ ਸੀ ਉਹ ਉਵੇਂ ਹੀ ਹੁੰਦਾ ਸੀ ਕਿ ਜਿਹੜੀ ਰੂਲਿੰਗ ਹਕੂਮਤ ਹੈ ਉਹ ਇਨਫਲੂਐਂਸ ਕਰਦੀ ਸੀ ਡਿਸੀਜਨ ਮੇਕਿੰਗ ਨੂੰ, ਇਹਨਾਂ ਨੰਗੇ ਚਿੱਟੇ ਨਹੀਂ ਸੀ ਕਰਦੀ ਜਿਵੇਂ ਹੁਣ ਕਰਦੀ ਹੈ। ਸੋ ਸੁਪਰੀਮ ਕੋਰਟ ਨੇ ਇਸ ਹਾਈ ਕੋਰਟ ਦੇ ਫੈਸਲੇ ਨੂੰ ਉਲਟਾ ਦਿੱਤਾ, ਪਰ ਇੰਦਰਾ ਗਾਂਧੀ ਦੇ ਖਿਲਾਫ ਜਿਹੜਾ ਇੱਕ ਪੂਰਾ ਜਨ ਸਮੂਹ ਥਾਂ ਥਾਂ ਉਮੜਿਆ, ਉਹ ਥਾਂ ਥਾਂ ਪ੍ਰੋਟੈਸਟ ਚੱਲ ਰਹੇ ਸੀ, ਔਰ ਰੂਲ ਆਫ ਐਮਰਜੈਂਸੀ ਦੇ ਥੱਲੇ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਗਈਆਂ। ਸਿਵਲ ਲਿਬਰਟੀਜ਼ ਨੇ ਜਿਹੜੀਆਂ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ, ਮੁਲਕ ਦੇ ਵਾਸੀਆਂ ਨੂੰ ਕਨਸਟੀਟਿਊਸ਼ਨ ਦੇ ਥੱਲੇ ਹੱਕ ਦਿੱਤੇ ਜਾਂਦੇ ਨੇ, ਔਰ ਉਸਨੇ ਸਾਰੇ ਆਪੋਜੀਸ਼ਨ ਲੀਡਰਾਂ ਨੂੰ ਸਮੇਤ ਜੈ ਪ੍ਰਕਾਸ਼ ਨਾਰਾਇਣ ਦੇ ਚੁੱਕ ਕੇ ਅੰਦਰ ਦਿੱਤਾ, ਔਰ ਇੱਕ ਅੰਦਾਜ਼ੇ ਮੁਤਾਬਕ 20 ਤੋਂ 30 ਹਜ਼ਾਰ ਤੱਕ ਜਿਹੜੀਆਂ ਗ੍ਰਿਫਤਾਰੀਆਂ ਨੇ ਭਾਰਤ ਭਰ ਦੇ ਵਿੱਚ, ਜਿਹੜੀਆਂ ਅੱਡ-ਅੱਡ ਆਪੋਜੀਸ਼ਨ ਪਾਰਟੀਆਂ, ਕਿਉਂਕਿ ਸਾਰੀਆਂ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਇੰਦਰਾ ਗਾਂਧੀ ਦੇ ਵਿਰੋਧ ਸਨ, ਉਹ ਜੈ ਪ੍ਰਕਾਸ਼ ਨਾਰਾਇਣ ਦੇ ਟੋਟਲ ਰੈਵੋਲੂਸ਼ਨ, ਪੂਰਨ ਕ੍ਰਾਂਤੀ ਦੇ ਸਲੋਗਨ ਦੇ ਥੱਲੇ ਜਾਂ ਉਸ ਮੁਹਿੰਮ ਦਾ ਹਿੱਸਾ ਸਨ। ਸੋ ਉਹਨਾਂ ਸਾਰਿਆਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਔਰ ਅਸੀਂ ਦੇਖਦੇ ਹਾਂ, ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸਾਰੇ ਸੁਸਰੀ ਵਾਂਗ ਸੌਂ ਗਏ, RSS ਦਾ ਮੁਖੀ ਜੇਲ੍ਹ 'ਚ ਬੈਠਾ ਮਾਫੀਆਂ ਮੰਗਣ ਲੱਗ ਗਿਆ, ਸੁਬਰਾਮਨੀਅਮ ਸਵਾਮੀ, ਨਰਿੰਦਰ ਮੋਦੀ ਇਹ ਸਿੱਖੀ ਭੇਖ ਧਾਰਨ ਕਰਕੇ ਜਿਹੜੇ ਨੇ ਆਪਣੇ ਆਪ ਨੂੰ ਸਰਵਾਈਵਲ ਦੇ ਲਈ ਦੌੜੇ ਇੱਧਰ ਉੱਧਰ, ਔਰ 4 ਚੁਫੇਰੇ ਇੱਕ ਖੌਫ ਦਾ ਭਰਪਾ ਸੀ, ਲੇਕਿਨ ਕਿਤੇੋਂ ਵੀ ਜਿਹੜੀ ਹੈ ਕ੍ਰੈਡੀਬਲ ਇਸ ਦੇ ਖਿਲਾਫ ਆਵਾਜ਼ ਨਹੀਂ ਉੱਠੀ। ਹਾਲਾਂ ਅਮਰੀਕਾ ਦੇ ਵਿੱਚ ਅੱਡ-ਅੱਡ ਕਾਂਗਰਸਮੈਨ, ਸੈਨੇਟਰ ਔਰ ਉਸ ਵੇਲੇ ਦੇ ਵਿੱਚ ਇਸ ਗੱਲ ਦੇ ਉੱਤੇ ਕਿ ਭਾਈ ਇੱਕ ਜਿਹੜਾ ਲੋਕਾਂ ਦੇ ਬੇਸਿਕ ਹੱਕ ਖੋਹ ਲਏ ਗਏ ਨੇ ਔਰ ਇਹ ਐਕਸੈਪਟੇਬਲ ਨਹੀਂ ਹੈ। ਪਰ ਦੂਸਰੇ ਪਾਸੇ ਸਿੱਖਾਂ ਨੇ ਇਸ ਗੱਲ ਨੂੰ ਸਮਝਦੇ ਆ, ਪੰਜਾਬ ਦੇ ਵਿੱਚ ਉਸ ਵੇਲੇ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਔਰ ਪੰਜਾਬ ਦੇ ਵਿੱਚ ਕੋਈ ਗ੍ਰਿਫਤਾਰੀਆਂ ਨਹੀਂ ਸੀ ਕੀਤੀ, ਕਿਉਂਕਿ ਗਿਆਨੀ ਜ਼ੈਲ ਸਿੰਘ ਸਮਝਦਾ ਸੀ ਕਿ ਸਿੱਖਾਂ ਨੂੰ ਨਾ ਹੀ ਛੇੜੋ ਤਾਂ ਬਿਹਤਰ ਹੈ, ਚੁੱਪ ਕਰਕੇ ਰੱਖਿਆ ਜਾਏ। ਲੇਕਿਨ ਸਿੱਖਾਂ ਨੇ ਇਨ ਜਨਰਲ, ਅਕਾਲੀ ਜ਼ਾਹਰ ਹੈ ਸਿੱਖਾਂ ਦੀ ਨੁਮਾਇੰਦਗੀ ਕਰਦੇ ਸੀ, ਉਹਨਾਂ ਨੇ ਮਹਿਸੂਸ ਕੀਤਾ ਕਿ ਨਹੀਂ, ਜਦੋਂ ਭਾਰਤ ਦੇ ਬਾਕੀ ਸ਼ਹਿਰੀ ਜਿਹੜੇ ਨੇ ਉਹ ਇਸ ਵੇਲੇ ਜਿਹੜੇ ਉਹਨਾਂ ਦੇ ਹੱਕ ਖੋਏ ਹੋਏ ਨੇ ਤੇ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ। ਅਕਾਲ ਤਖਤ ਤੇ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ ਮੋਰਚਾ ਸ਼ੁਰੂ ਕੀਤਾ ਗਿਆ। 21 ਮਹੀਨੇ ਜੇ ਐਮਰਜੈਂਸੀ ਰਹੀ ਤੇ ਲਗਭਗ 21 ਮਹੀਨੇ ਹੀ ਇਹ ਮੋਰਚਾ ਰਿਹਾ ਜਦੋਂ ਤੱਕ ਇੰਦਰਾ ਗਾਂਧੀ ਨੇ ਐਮਰਜੈਂਸੀ ਖਤਮ ਨਹੀਂ ਕੀਤੀ। 43,000 ਤੋਂ ਜ਼ਿਆਦਾ
ਗ੍ਰਿਫਤਾਰੀਆਂ ਸਿੱਖਾਂ ਨੇ ਦਿੱਤੀਆਂ। ਔਰ ਇਸ ਗੱਲ ਦਾ ਧਿਆਨ ਰਹੇ ਉਹ ਪੀਰੀਅਡ ਸੀ, ਹਾਲਾਂ ਦੂਸਰਾ ਇਸ ਦਾ ਐਸਪੈਕਟ ਡਿਬੇਟੇਬਲ ਹੈ ਕਿ ਇੰਦਰਾ ਗਾਂਧੀ ਨੇ ਆਪਣੇ ਖਾਸ ਜਿਹੜੇ ਨੁਮਾਇੰਦੇ ਨੇ ਐਮਿਸਰੀ ਜਿਹੜੇ ਸਿੱਖਾਂ ਦੇ ਵਿੱਚ ਵੀ ਥਾਂ ਰੱਖਦੇ ਸੀ, ਉਹਨਾਂ ਚੋਂ ਜਿਹੜੇ ਇੱਕ ਦੋ ਟਰਬਨਡ ਵੀ ਉਹ ਅਕਾਲੀ ਲੀਡਰਸ਼ਿਪ ਤੱਕ ਭੇਜੇ। ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਜਿਹੜਾ ਹੈ ਤੁਹਾਨੂੰ ਅਨੰਦਪੁਰ ਦਾ ਮਤਾ ਵੀ ਦਿੱਤਾ ਹੈ, ਪੰਜਾਬ ਨੂੰ ਤੁਸੀਂ ਰਨ ਕਰੋ ਜੋ ਮਰਜ਼ੀ, ਬਸ ਲੈਸ ਦੈਨ ਕਿ ਇੰਨਾ ਕਿ ਭਾਰਤ ਨਾਲੋਂ ਅਲੱਗਗੀ ਦੀ ਗੱਲ ਨਾ ਹੋਏ, ਪੰਜਾਬੀ ਬੋਲਦੇ ਇਲਾਕੇ ਵੀ, ਪੰਜਾਬ ਦੇ ਪਾਣੀਆਂ ਤੇ ਵੀ ਤੁਹਾਡਾ ਹੱਕ, ਚੰਡੀਗੜ੍ਹ ਵੀ, ਔਰ ਪੰਜਾਬ ਤੁਹਾਡੇ ਹਵਾਲੇ, ਮੋਰਚਾ ਖਤਮ ਕਰ ਦਿਓ ਔਰ ਦਿੱਲੀ ਦੇ ਵਿੱਚ ਮੇਰੀ ਸਪੋਰਟ ਕਰੋ, ਪੰਜਾਬ ਨੂੰ ਤੁਸੀਂ ਫੋਰਐਵਰ ਰਨ ਕਰੋ। ਹੁਣ ਇਹ ਦੇਖੋ ਕਈ ਵਾਰ ਕੁਝ ਚੀਜ਼ਾਂ ਅਸੀਂ 47 ਦੇ ਦੌਰ ਦੀ ਗੱਲ ਕਰਦੇ ਹਾਂ ਕਿ ਭਾਈ ਸਾਡੀ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਨੇ ਕਿਵੇਂ ਆਪਣਾ ਜਲੂਸ ਕਢਵਾਇਆ, ਫੇਲ ਹੋਏ, ਨਾ ਉਹਨਾਂ ਨੇ ਅੰਗਰੇਜ਼ਾਂ ਦੀ ਆਫਰ ਮੰਨੀ, ਨਾ ਕਾਇਦੇ ਆਜ਼ਮ ਦੀ ਆਫਰ ਮੰਨੀ, ਔਰ ਅਕਾਲੀ ਲੀਡਰਸ਼ਿਪ ਵੀ ਔਰ ਇਹਦਾ ਮੌਜੂਦਾ ਚੀਫ ਮਿਨਿਸਟਰ ਅਮਰਿੰਦਰ ਦਾ ਪਿਓ ਯਾਦਵਿੰਦਰ, ਜਿਹਦੇ ਤੱਕ ਕਾਇਦੇ ਆਜ਼ਮ ਖੁਦ ਗਏ ਲਿਆਕਤ ਅਲੀ ਨੂੰ ਨਾਲ ਲੈ ਕੇ, ਪਰ ਇਹਨੇ ਜੋ ਵੀ ਗੁਫ਼ਤਗੂ ਉਹਨਾਂ ਦੀ ਹੋਈ ਉਸੇ ਸ਼ਾਮ ਨਹਿਰੂ ਤੱਕ ਪਹੁੰਚਾ ਦਿੱਤੀ। ਸੋ ਉਹਦੀ ਗੱਲ ਬਹੁਤ ਹੁੰਦੀ ਹੈ ਕਿਉਂਕਿ ਉਹ ਥਰਡ ਪਾਰਟੀ ਅੰਗਰੇਜ਼ ਸੀ, ਜਾ ਰਹੇ ਸੀ, ਔਰ ਅਸੀਂ ਜਿਹੜਾ ਆਪਣੀ ਨਾਅਹਲ ਲੀਡਰਸ਼ਿਪ ਦੀ ਬਦੌਲਤ ਹਿੰਦੂ ਤਵੀਆਂ ਦੀ ਕੈਦ 'ਚ ਆਏ। ਪਰ ਜੇ ਵਿਦਨ ਵੀ ਉਸ ਤੋਂ ਬਾਅਦ ਦੇ ਪੀਰੀਅਡ ਦੇਖਣੇ ਹੋਣ ਕਿ ਜਦੋਂ ਅਸੀਂ ਉਹ ਮੌਕੇ ਗਵਾਏ, ਅਸੀਂ ਇਹ ਸਮਝਿਆ ਹਮੇਸ਼ਾ, ਅੱਜ ਵੀ ਜਿਹੜਾ ਇੱਕ ਵੱਡਾ ਤਬਕਾ ਸਾਡਾ ਇਹੀ ਸਮਝਦਾ ਹੈ ਕਿ ਬਈ ਸਾਰਿਆਂ ਦੇ ਹੱਕਾਂ ਲਈ ਅਸੀਂ ਕੁਰਬਾਨ ਹੋਣਾ ਹੈ, ਪਰ ਜਦੋਂ ਆਪਣੇ ਹੱਕ ਦੀ ਗੱਲ ਆਏਗੀ ਜਿਨ੍ਹਾਂ ਲਈ ਤੁਸੀਂ ਕੁਰਬਾਨ ਹੋ ਰਹੇ ਹੋ ਉਹ ਤਾਂ ਤੁਹਾਨੂੰ ਜਿਹੜਾ ਉਹ ਬਰਾਬਰ ਦਾ ਸ਼ਹਿਰੀ ਮੰਨਣ ਨੂੰ ਤਿਆਰ ਨਹੀਂ, ਔਰ ਅਸੀਂ ਉਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਔਰ ਇੱਕ ਵਿਊ ਇਸ ਦੇ ਉੱਤੇ ਬੜਾ ਸਟਰੋਂਗ ਹੈ ਔਰ ਜਿਹਦੇ 'ਚ ਮੇਰੀ ਵੀ ਆਵਾਜ਼ ਸ਼ਾਮਲ ਹੈ ਕਿ ਭਾਈ ਉਹ ਇੱਕ ਓਪਰਚੁਨਿਟੀ ਸੀ। ਇੱਕ ਗੱਲ ਦਾ ਧਿਆਨ ਰਹੇ, ਜਦੋਂ ਸਰ ਕਪੂਰ ਸਿੰਘ ਇਸ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਮਾਨ ਨੂੰ ਇੰਟਰਪ੍ਰੇਟ ਕਰਦੇ ਨੇ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਤਾਂ ਇਹ ਕਹਿੰਦੇ ਨੇ ਕਿ ਇਹਦੀ ਸਿੰਪਲ ਇਹ ਡੈਫੀਨੇਸ਼ਨ ਨਹੀਂ ਹੈ ਜਾਂ ਇਸ ਦੀ ਇਹ ਇੰਟਰਪ੍ਰੀਟੇਸ਼ਨ ਨਹੀਂ ਹੈ ਕਿ ਜੀ ਤੁਸੀਂ ਹਰ ਚੀਜ਼ ਤਾਕਤ ਨਾਲ ਖੋਂਦੇ ਹੋ। ਔਰ ਉਹਨਾਂ ਨੇ ਕਿਹਾ ਜੀ ਇਹ ਠੀਕ ਹੈ, ਬਲ ਦਾ ਔਰ ਉਹ ਸਰਕਮਸਟੈਂਸ ਹੁੰਦੇ ਨੇ, ਕੋਈ ਵੀ ਜਿਹੜਾ ਪਾਵਰ ਜਿਹੜਾ ਹੋਲਡ ਕਰਦਾ ਹੈ ਉਹ ਈਜ਼ੀਲੀ ਪਾਵਰ ਨਾ ਸ਼ੇਅਰ ਕਰੇਗਾ ਨਾ ਸਰੈਂਡਰ ਕਰੇਗਾ। ਜਦੋਂ ਹਾਲਾਤ ਬਣਦੇ ਨੇ ਮਜਬੂਰੀ ਵਸ ਜਿਹੜਾ ਪਾਵਰ ਹੋਲਡਰ ਹੈ ਉਹ ਪਾਵਰ ਛੱਡਣ ਨੂੰ ਜਾਂ ਪਾਵਰ ਦੇਣ ਨੂੰ ਤਿਆਰ ਹੁੰਦਾ ਹੈ। ਉਹ ਉਦਾਹਰਣ ਦਿੰਦੇ ਸੀ ਕਿ ਜਿਵੇਂ ਜਦੋਂ ਲਾਹੌਰ ਦਰਬਾਰ ਨੇ ਜ਼ਕਰੀਆ ਖਾਨ ਦੇ ਵੇਲੇ ਨਵਾਬੀ ਦੀ ਪੇਸ਼ਕਸ਼ ਸਿੱਖਾਂ ਨੂੰ ਕੀਤੀ, ਉਹ ਇਹ ਨਹੀਂ ਸੀ ਕਿ ਵੀ ਉਹਨਾਂ ਦੇ ਲਈ ਕੋਈ ਇਮੀਡੀਏਟਲੀ ਇੰਨਾ ਸੀ ਕਿ ਉਹਨਾਂ ਦੀ ਮਜਬੂਰੀ ਇਸ ਲਈ ਸੀ ਕਿਉਂਕਿ ਅਫਗਾਨ ਹਮਲੇ ਅਹਿਮਦ ਸ਼ਾਹ ਅਬਦਾਲੀ ਉਹ ਤੁਰ ਰਿਹਾ ਸੀ ਤੇ ਉਹਨਾਂ ਨੂੰ ਲੱਗਾ ਕਿ ਵੀ ਜੇ ਅਬਦਾਲੀ ਦੇ ਖਿਲਾਫ ਜਿਹੜਾ ਅਸੀਂ ਮਜ਼ਬੂਤ ਆਪਣੀ ਫੌਜ ਬਣਾਣੀ ਹੈ ਤੇ ਜੇ ਮੁਗਲਿਆ ਫੌਜ ਦੇ ਨਾਲ ਸਿੱਖ ਵੀ ਆ ਕੇ ਜੁਆਇਨ ਕਰਨ ਤੇ ਉਹਦੇ ਨਾਲ ਅਬਦਾਲੀ ਨੂੰ ਹਰਾਣਾ ਜਿਹੜਾ ਹੈ ਉਹ ਸੌਖਾ ਹੈ। ਔਰ ਸਿੱਖਾਂ ਨੇ ਵੀ ਇਹ ਸਿਆਣਪ ਵਰਤੀ, ਉਹਨਾਂ ਨੇ ਦੇਖਿਆ ਵੀ ਦੋਨੋਂ ਹੀ ਕੰਟੈਂਡਰ ਨੇ, ਮੁਗਲਾਂ ਦੇ ਕੋਲ ਪੰਜਾਬ ਹੈ ਹੀ ਹੈ ਉਹਨਾਂ ਦੇ ਰਾਜ ਦਾ, ਪਰ ਅਬਦਾਲੀ ਉਸ ਨੂੰ ਖੋ ਰਿਹਾ ਹੈ ਔਰ ਆਲਰੇਡੀ ਅਬਦਾਲੀ ਜਿਹੜਾ ਬੜਾ ਇਨਵਿੰਸੀਬਲ ਹੋ ਰਿਹਾ ਸੀ, ਉਸ ਤੋਂ ਪਹਿਲਾਂ ਉਹ ਜੇਤੂ ਹੋ ਰਿਹਾ ਸੀ। ਉਹਨਾਂ ਨੇ ਵੀ ਦੇਖਿਆ ਵੀ ਦੋਨੋਂ ਹੀ ਪੰਜਾਬ ਦੇ ਉੱਤੇ ਕਲੇਮ ਕਰਨ ਵਾਲੇ ਨੇ ਤੇ ਜੇ ਤੁਸੀਂ ਇੱਕ ਦੇ ਨਾਲ ਰਲ ਜਾਂਦੇ ਹੋ, ਦੂਸਰਾ ਕਮਜ਼ੋਰ ਹੁੰਦਾ ਹੈ ਤੇ ਫਿਰ ਤੁਸੀਂ ਜਿਹਦੇ ਨਾਲ ਰਲੇ ਹੋ ਉਹਦੇ ਨਾਲ ਬਾਅਦ ਤੁਸੀਂ ਲੜ ਸਕਦੇ ਹੋ ਆਪਣੀ ਤਾਕਤ। ਇਹ ਉਹ ਕਹਿੰਦੇ ਸੀ ਕਿ ਇਹ ਹੈ ਕਿ ਉਹ ਮਜਬੂਰੀ ਸੀ ਮੁਗਲਿਆ ਕੋਰਟ ਦੀ ਕਿ ਜਿਨ੍ਹਾਂ ਨੂੰ ਲੁਟੇਰੇ ਔਰ ਬੈਂਡਿਟ ਔਰ ਡਾਕੂ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਸਬ ਨੇਸ਼ਨ ਤਸਵਰ ਕੀਤਾ ਔਰ ਸਿੱਖਾਂ ਨੇ ਵੀ ਉਹਨੂੰ ਐਕਸੈਪਟ ਵੀ ਕੀਤਾ ਔਰ ਨਾਲ ਹੀ ਇਹ ਕਿਹਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਅਸੀਂ ਤੁਹਾਡੇ ਨਾਲ ਇਹ ਤੁਹਾਡੀ ਖਿਲਤ ਮਨਜ਼ੂਰ ਕਰ ਰਹੇ ਹਾਂ, ਤੁਹਾਡੇ ਨਾਲ ਅਸੀਂ ਜੁਆਇਨ ਕਰਾਂਗੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਸੋਵਰਨਿਟੀ ਦਾ ਦਾਵਾ ਜਿਹੜਾ ਉਹ ਛੱਡ ਦਿੱਤਾ ਹੈ। ਸੋ ਇਹ ਇੱਕ ਓਪੀਨੀਅਨ ਜਿਹਦੇ ਸਰ ਕਪੂਰ ਸਿੰਘ ਵੀ ਸ਼ਾਮਲ ਨੇ ਔਰ ਜਿਵੇਂ ਮੈਂ ਕਿਹਾ ਵੀ ਮੈਂ ਵੀ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਅਗੇਨ ਮਿਸਡ ਓਪਰਚੁਨਿਟੀ ਸੀ। ਇੰਦਰਾ ਗਾਂਧੀ ਫਸੀ ਹੋਈ ਸੀ ਵਿਦਨ ਕੰਟਰੀ, ਉਹਨੇ ਦੇਖ ਲਿਆ ਸੀ ਕਿ ਵੀ ਬਾਕੀ ਕੋਈ ਕੁਸਕਦਾ ਨਹੀਂ ਹੈ, ਉਹਨੂੰ ਸੀ ਵੀ ਜੇ ਸਿੱਖਾਂ ਨੂੰ ਸ਼ਾਂਤ ਕਰਨਾ ਤੇ ਸਿੱਖਾਂ ਨੂੰ ਦੇ ਦਿਓ, ਐਜ਼ ਲੌਂਗ ਐਜ਼ ਦਿੱਲੀ ਦੇ ਵਿੱਚ ਮੇਰਾ ਤਖਤ ਰਹਿੰਦਾ। ਉਹ ਸਾਰੀਆਂ ਹੀ ਉਹ ਮੰਗਾਂ ਜਿਹੜੀਆਂ ਅਕਾਲੀ ਨਹੀਂ ਵੀ ਮੰਗਦੇ ਸੀ, ਉਹਨੇ ਕਿਹਾ ਵੀ ਇਸ ਤੋਂ ਇਲਾਵਾ ਵੀ ਕੋਈ ਹੋਰ ਹੈ ਤੇ ਮੈਂ ਮੰਨਣ ਨੂੰ ਤਿਆਰ ਹਾਂ, ਸਿਰਫ ਭਾਰਤ ਤੋਂ ਅਲੱਗਗੀ ਨਾ ਹੋਏ, ਵਿਦਨ ਆਟੋਨਮਸ ਜਿਹਨੂੰ ਰੀਜਨ ਕਿਹਾ ਜਾਂਦਾ ਹੈ। ਲੇਕਿਨ ਉਸ ਪੀਰੀਅਡ 'ਚ ਵੀ ਉਹੀ ਅਗੇਨ
ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਬਾਦਲ, ਹਾਲਾਂਕਿ ਕਿਹਾ ਜਾਂਦਾ ਹੈ ਕਿ ਟੌੜਾ ਇਸ ਪਾਸੇ ਝੁਕਾ ਰੱਖਦਾ ਸੀ, ਪਰ ਬਾਦਲ ਦਾ ਉਹੀ ਉਹ ਹਿੰਦੂਤਵੀ ਪ੍ਰੇਮ, ਬੀਜੇਪੀ ਨਾਲ ਸਾਂਝਾ, ਔਰ ਭਾਵੇਂ ਜਿਹੜਾ ਉਹ ਸਹਾਰਾ ਲਿਆ ਗਿਆ ਜੀ ਅਕਾਲ ਤਖਤ ਤੇ ਅਸੀਂ ਅਰਦਾਸ ਕੀਤੀ ਹੋਈ ਹੈ, ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ ਅਸੀਂ ਬਾਕੀ ਭਾਰਤੀਆਂ ਦਾ ਸਾਥ ਕਿਵੇਂ ਛੱਡ ਸਕਦੇ ਹਾਂ। ਸੋ ਇਹ ਇੱਕ ਅਗੇਨ ਮਿਸਡ ਓਪਰਚੁਨਿਟੀ ਸੀ ਜਿਹਦੇ 'ਚ ਕਿ ਵਿਦਨ ਸਿਸਟਮ ਤੁਸੀਂ, ਹਾਲਾਂ ਅਸੀਂ ਇਸ ਕ੍ਰੈਡਿਟ ਨੂੰ ਲੈਂਦੇ ਹਾਂ ਕਿ ਜੀ ਅਸੀਂ ਚੈਲੰਜ ਕੀਤਾ ਐਮਰਜੈਂਸੀ ਨੂੰ, ਪਰ ਇਨ ਦਾ ਐਂਡ ਕੀ ਨਿਕਲਿਆ? ਅਗੇਨ ਐਮਰਜੈਂਸੀ 21 ਮਹੀਨੇ ਬਾਅਦ ਟੁੱਟੀ, ਦੁਬਾਰਾ ਚੋਣਾਂ ਹੋਈਆਂ ਔਰ ਉਸ ਦੇ ਵਿੱਚ ਇੰਦਰਾ ਗਾਂਧੀ ਹਾਰੀ ਆਪਣੀ ਸੀਟ ਵੀ, ਕਾਂਗਰਸ ਵੀ ਬੁਰੀ ਤਰ੍ਹਾਂ ਹਾਰੀ, ਔਰ ਉਸ ਤੋਂ ਬਾਅਦ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਦਾ। ਔਰ ਬੇਸ਼ੱਕ ਮੈਨੂੰ ਉਹ ਯਾਦ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ ਫਾਊਂਡਿੰਗ ਡੇ ਸੀ ਔਰ ਪੂਰਾ ਜਿਹੜੀ ਸੈਰੇਮਨੀ ਹੈ ਉਹ ਕਈ ਹਫ਼ਤੇ ਚੱਲੀ ਅੰਮ੍ਰਿਤਸਰ। ਮੈਂ ਵੀ ਐਜ਼ ਏ ਸਟੂਡੈਂਟ ਜਲੰਧਰ ਤੋਂ ਅੰਮ੍ਰਿਤਸਰ, ਮੇਰਾ ਆਲਮੋਸਟ ਮੈਂ ਉਹ ਸਾਰੇ ਦਿਨ ਉੱਥੇ ਗੁਜ਼ਾਰੇ। ਇੱਕ ਤੋਂ ਬਾਅਦ ਇੱਕ ਮਿਨਿਸਟਰ ਦੇਸਾਈ ਔਰ ਉਹਦੇ ਸਾਰੇ ਉਤਰ ਰਹੇ ਸੀ ਔਰ ਹਜ਼ਾਰਾਂ ਦੇ ਇਕੱਠ ਖਲੋ ਕੇ ਕਹਿੰਦੇ ਸੀ ਕਿ ਜੀ ਅਸੀਂ ਸਿੱਖ ਕੌਮ ਦੇ ਹਮੇਸ਼ਾ ਦੇਣਦਾਰ ਰਵਾਂਗੇ, ਅਸੀਂ ਸਾਰਾ ਭਾਰਤ ਜਿਹੜਾ ਉਹ ਕੈਦੀ ਸੀ ਔਰ ਸਿੱਖਾਂ ਨੇ ਸਾਨੂੰ ਲਿਬਰੇਟ ਕਰਵਾਇਆ। ਪਰ ਨਾ ਤੁਹਾਨੂੰ ਅਕਿਰਤ ਕਣਾਂ ਦੀ ਕਹਾਣੀ ਕਦੇ ਭੁੱਲਦੀ ਹੈ ਕਿ ਉਹੀ ਨਾ ਸ਼ੁਕਰਿਆਂ ਦਾ ਕਿ ਉਹੀ ਮੁਰਾਰਜੀ ਦੇਸਾਈ ਜਿਸ ਦਿਨ ਆਂਦਾ ਹੈ ਉਹ ਜਦੋਂ ਅੰਦਰ ਮੱਥਾ ਟੇਕਣ ਜਾਂਦਾ ਹੈ, ਜਿਵੇਂ ਕੜਾਹ ਪ੍ਰਸ਼ਾਦ ਦਿੱਤਾ ਜਾਂਦਾ ਉਹਨੂੰ ਦਿੱਤਾ, ਉਹ ਕਹਿੰਦਾ ਜੀ ਮੈਂ ਕੁਨਕਾ ਨਹੀਂ ਖਾਤਾ। ਉਹਨੂੰ ਫੇਰ ਕਿਹਾ ਜੀ ਨਹੀਂ ਬਾਦਲ ਨਾਲ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਉਦੋਂ ਤੱਕ ਹਕੂਮਤ ਬਦਲੀ, ਜ਼ੈਲ ਸਿੰਘ ਵਗੈਰਾ ਜਾਂਦੇ ਲੱਗੇ ਔਰ ਬਾਦਲ ਨੇ ਕਿਹਾ ਨਹੀਂ ਜੀ ਇਹ, ਉਹਨੇ ਕਿਹਾ ਜੀ ਮੈਂ ਕੁਨਕਾ ਨਹੀਂ ਖਾਤਾ। ਉਹਨੇ ਕਿਹਾ ਜੀ ਨਹੀਂ ਇਹ ਪ੍ਰਸ਼ਾਦ ਹੈ ਸਾਰਾ, ਕਹਿੰਦਾ ਫਿਰ ਮੇਰੇ ਸਿਰ ਪਰ ਮਲ ਦੋ। ਔਰ ਉਹ ਫਿਰ ਬਾਹਰ ਨਿਕਲਦਾ ਹੈ ਔਰ ਦਰਸ਼ਨੀ ਡਿਓੜੀ ਦੇ ਉੱਤੇ ਜਿਹੜੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਜਿਹੜੇ ਕਦੇ ਅਬਦਾਲੀ ਕਾਬਲ ਲੈ ਗਿਆ ਸੀ ਔਰ ਸਿੱਖ ਰਾਜ ਦੇ ਵੇਲੇ ਉੱਥੋਂ ਵਾਪਸ ਲਿਆਂਦੇ ਗਏ, ਔਰ ਮੁਰਾਰਜੀ ਦੇਸਾਈ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਸੀ। ਉਹਨੇ ਉਹਨਾਂ ਦਰਵਾਜ਼ਿਆਂ ਦੀ ਮੰਗ ਕੀਤੀ ਕਿ ਭਾਈ ਇਹ ਉੱਥੇ ਪਹੁੰਚਾਣੇ ਚਾਹੀਦੇ ਨੇ, ਔਰ ਟੌੜਾ ਜਿਹੜਾ ਉਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ ਉਹਨੇ ਕਿਹਾ ਜੀ ਜਿਸ ਤਰ੍ਹਾਂ ਅਸੀਂ ਲੈ ਕੇ ਆਏ ਸੀ ਉਵੇਂ ਤੁਸੀਂ ਵੀ ਲੈ ਜਾਓ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਫਿਰ ਉਹ ਜੂਨ 84 'ਚ ਆਪਣਾ ਕੰਮ ਕਰ ਦਿੱਤਾ। ਪਰ ਇਹੀ ਮੁਰਾਰਜੀ ਦੇਸਾਈ ਦੀ ਹਕੂਮਤ ਦੇ ਚੱਲਦੇ ਆ ਹੁਣ 1975 'ਚ ਐਮਰਜੈਂਸੀ ਲਾਗੂ ਹੁੰਦੀ ਹੈ, 1977 ਦੇ ਵਿੱਚ ਐਮਰਜੈਂਸੀ ਟੁੱਟਦੀ ਹੈ, ਇਲੈਕਸ਼ਨਾਂ ਹੁੰਦੀਆਂ ਨੇ ਔਰ ਤੁਸੀਂ ਦੇਖੋ 13 ਅਪ੍ਰੈਲ 1978 ਨੂੰ ਉਹੀ ਨਿਰੰਕਾਰੀ ਨਕਲੀ ਨਿਰੰਕਾਰੀਆਂ ਰਾਹੀਂ ਬਾਦਲ ਦੀ ਹਕੂਮਤ ਪੰਜਾਬ 'ਚ, ਦਿੱਲੀ 'ਚ ਮੁਰਾਰਜੀ ਦੇਸਾਈ, ਅੰਮ੍ਰਿਤਸਰ ਸ਼ਹਿਰ 'ਚ 13 ਸਿੰਘ ਸ਼ਹੀਦ ਕੀਤੇ ਜਾਂਦੇ ਨੇ, ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ। ਔਰ ਸਿੱਖਾਂ ਦੀ ਸਿੰਪਲ, ਕਿਉਂਕਿ ਨਿਰੰਕਾਰੀ ਪ੍ਰੋਵੋਕੇਸ਼ਨ ਕਰ ਰਹੇ ਸੀ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ ਗੁਰੂ ਸਾਹਿਬਾਨ ਦੇ ਖਿਲਾਫ ਆਪਣੀ ਗੱਦੀ ਲਾ ਕੇ ਔਰ ਹੋਰ ਕੂੜ ਪ੍ਰਚਾਰ ਕਰਕੇ। ਔਰ ਜਦੋਂ ਸਿੱਖ ਨੁਮਾਇੰਦੇ ਜਾਂਦੇ ਨੇ ਮੁਰਾਰਜੀ ਦੇਸਾਈ ਨੂੰ ਮਿਲਦੇ ਨੇ ਕਿ ਜੀ ਇਹਨਾਂ ਦੀਆਂ ਜਿਹੜੀਆਂ 2 ਕਿਤਾਬਾਂ ਨੇ ਜਿਨ੍ਹਾਂ ਤੇ ਸਿੱਖਾਂ ਨੂੰ ਇਤਰਾਜ਼ ਹੈ, ਅਵਤਾਰ ਬਾਣੀ ਔਰ ਯੁਗ ਪੁਰਸ਼, ਇਹਨਾਂ ਤੇ ਪਾਬੰਦੀ ਲਾਓ, ਦੇਸਾਈ ਮੁੱਕਰ ਜਾਂਦਾ ਹੈ। ਜਦੋਂ ਕਿਹਾ ਜਾਂਦਾ ਦੇਖੋ ਜੀ ਇਹ ਕੀ ਕਰਕੇ ਆਏ ਨੇ, ਕਹਿੰਦੇ ਵਹਾਂ ਸਿੱਖ ਲੈਣੇ ਕਿਹਾ ਗਏ ਥੇ। ਔਰ ਸਾਰਾ ਜਿਹੜਾ ਉਹੀ ਜਿਨ੍ਹਾਂ ਤੇ ਕੁਛ ਦੇਰ ਪਹਿਲਾਂ ਤੱਕ ਜਿਹੜੇ ਗੁਣ ਗਾਉਂਦੇ ਸੀ ਕਿ ਜੀ ਸਿੱਖਾਂ ਨੇ ਸਾਨੂੰ ਲਿਬਰੇਟ ਕਰਵਾਇਆ, ਉਹਨਾਂ ਦੇ ਅੰਦਰ ਕੋਈ ਦਇਆ ਨਾਂ ਦੀ ਚੀਜ਼ ਤਾਂ ਦੂਰ ਦੀ ਗੱਲ। ਸਿੱਖਾਂ ਦੀ ਪਰਸੀਕਿਊਸ਼ਨ ਦਾ ਜੇ ਦੌਰ ਕਹਿਣਾ ਹੋਏ, ਬੇਸ਼ੱਕ ਜੂਨ 84 ਬਹੁਤ ਵਾਰ ਕੱਟ ਆਫ ਡੇਟ ਮੰਨੀ ਜਾਂਦੀ ਹੈ, ਪਰ ਮੈਂ 13 ਅਪ੍ਰੈਲ 1978 ਤੋਂ ਸਮਝਦਾ ਹਾਂ ਕਿ ਭਾਈ ਕਿਵੇਂ ਫਿਰ ਇੱਕ ਤੋਂ ਬਾਅਦ ਇੱਕ ਐਕਸ਼ਨ ਸਿੱਖਾਂ ਦੇ ਖਿਲਾਫ ਹੋਇਆ। ਹੁਣ ਇਹ ਇੱਕ ਦੌਰ ਜਿੱਥੇ ਭਾਰਤ ਦੇ ਹਵਾਲੇ ਨਾਲ ਜਾਂ ਸਿੱਖਾਂ ਦੇ ਹਵਾਲੇ ਨਾਲ ਕਹਿਣਾ ਹੋਏ, ਜਦੋਂ ਇੰਦਰਾ ਗਾਂਧੀ ਦੇ ਐਮਰਜੈਂਸੀ ਪੀਰੀਅਡ ਨੂੰ ਕਿਹਾ ਜਾਂਦਾ ਹੈ, ਮੀਡੀਆ ਦੇ ਉੱਤੇ ਸੈਂਸਰਸ਼ਿਪ, ਜਿਹਦੇ ਬਾਰੇ ਅਡਵਾਨੀ ਨੇ ਖੁਦ ਕਿਹਾ ਕਿ ਵੀ ਮੀਡੀਆ ਨੂੰ ਜਿਹੜਾ ਉਹ ਰਿੰਗਣ ਲਈ ਕਿਹਾ ਗਿਆ, ਕ੍ਰੌਲ ਬੈਂਡ, ਦੇ ਵਰ ਆਸਕਡ ਟੂ ਬੈਂਡ ਬਟ ਦੇ ਸਟਾਰਟਡ ਕ੍ਰੌਲਿੰਗ, ਕਿ ਉਹਨਾਂ ਨੂੰ ਝੁਕਣ ਲਈ ਕਿਹਾ ਗਿਆ ਸੀ ਪਰ ਉਹ ਤਾਂ ਰਿੰਗਣ ਲੱਗ ਗਏ। ਲੇਕਿਨ ਫੈਮਿਲੀ ਪਲੈਨਿੰਗ, ਇੱਕ ਸੰਜੇ ਗਾਂਧੀ ਜਿਹੜਾ ਐਕਸਟਰਾ ਅਥਾਰਟੀ ਨਿਕਲ ਆਇਆ ਔਰ ਕਿਵੇਂ ਉਹ ਸਾਰਾ ਰਨ ਹੋਇਆ। ਪਰ ਅਲਟੀਮੇਟਲੀ ਅੱਜ ਜਦੋਂ ਜਿਹੜੇ ਥੋੜੇ ਬਹੁਤ ਜ਼ਮੀਰ ਰੱਖਣ ਵਾਲੇ ਉੱਥੇ ਰਾਈਟਰ ਬਚੇ ਨੇ, ਬੇਸ਼ੱਕ ਇੰਟਰਨੈਸ਼ਨਲ ਰਸਾਲਿਆਂ 'ਚ ਲਿਖਦੇ ਨੇ, ਜਦੋਂ ਉਹ ਇਹ ਕਹਿੰਦੇ ਨੇ ਕਿ ਇੰਦਰਾ ਗਾਂਧੀ ਨੇ ਤਾਂ 21 ਮਹੀਨੇ ਕੋਈ ਕਾਨੂੰਨੀ ਜਿਹੜਾ ਅਥਾਰਿਟੇਰੀਅਨ ਸਿਸਟਮ ਆਰਟੀਕਲ 352 ਨੂੰ ਇਸਤੇਮਾਲ ਕਰਕੇ ਧੱਕੇਸ਼ਾਹੀ ਕੀਤੀ
ਉਹਦੀ ਉਹਨੂੰ ਸਜ਼ਾ ਵੀ ਮਿਲੀ, ਡਿਫੀਟ ਵੀ ਹੋਈ, ਔਰ ਉਹਨੂੰ ਅੱਜ ਤੱਕ ਵੀ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਮੋਦੀ ਜਿਹੜਾ 2014 ਦੇ ਵਿੱਚ ਪਾਵਰ 'ਚ ਆਇਆ, ਭਾਵੇਂ ਉਹਨੇ ਕੋਈ ਐਮਰਜੈਂਸੀ ਨਹੀਂ ਲਾਈ, ਪਰ ਜਿਹੜੀ ਪਿਛਲੇ ਇਹਨਾਂ ਸਾਰੇ ਹੀ 7 ਸਾਲ ਤੋਂ ਅਨਐਲਾਨੀਆਂ ਐਮਰਜੈਂਸੀ ਹੈ, ਉਹਦੇ ਪ੍ਰਭਾਵ ਐਮਰਜੈਂਸੀ ਦੇ 21 ਮਹੀਨਿਆਂ ਤੋਂ ਵੀ ਵੱਧਤਰ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਵਾਰ ਇਹ ਕਹਾਣੀ ਲੋਕਲੀ ਸੁਣਾਈ ਜਾਂਦੀ ਹੈ ਕਿ ਇੱਕ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਜਾਂ ਕਬਰਸਤਾਨ ਦਾ ਇੰਚਾਰਜ ਸੀ ਕਿ ਭਾਈ ਉਹ ਉਹਦੇ ਬਾਰੇ ਮਸ਼ਹੂਰ ਸੀ, ਲੋਕਾਂ 'ਚ ਬਦਨਾਮ ਸੀ ਕਿ ਵੀ ਉਹ ਮੁਰਦਿਆਂ ਦੇ ਕਫਨ ਲਾ ਲੈਂਦਾ, ਔਰ ਜਦੋਂ ਅਜੇ ਤਾਜ਼ਾ ਕਬਰ ਬਣੀ ਹੁੰਦੀ ਹੈ, ਦਫਨਾਇਆ ਹੁੰਦਾ, ਉਹ ਮਰ ਗਿਆ। ਲੋਕਾਂ ਨੇ ਕਿਹਾ ਜੀ ਸ਼ੁਕਰ ਹੋਇਆ ਉਹਦਾ ਮੁੰਡਾ ਇੰਚਾਰਜ ਬਣ ਗਿਆ। ਫਿਰ ਪਤਾ ਲੱਗਾ ਵੀ ਉਹ ਤਾਂ ਹੱਡੀਆਂ ਕੱਢ ਕੇ ਵੀ ਜਿਹੜਾ ਵੇਚਦਾ। ਫਿਰ ਲੋਕ ਕਹਿਣ ਲੱਗੇ ਜੀ ਇਹਦੇ ਕੋਲੋਂ ਤੇ ਇਹਦਾ ਪਿਓ ਚੰਗਾ ਸੀ, ਉਹ ਤਾਂ ਘੱਟੋ ਘੱਟ ਉਹ ਕਫਨ ਹੀ ਲਾਉਂਦਾ ਸੀ, ਇਹਦਾ ਹੱਡੀਆਂ ਵੀ ਵੇਚਦਾ। ਹੁਣ ਹਾਲਾਤ ਇਹ ਨੇ ਕਿ ਇੱਕ ਪਾਸੇ ਸਿੱਖ ਐਂਗਲ ਤੋਂ ਤਾਂ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਪਿਛਲੇ 74 ਸਾਲਾਂ 'ਚ ਨਹਿਰੂ ਤੋਂ ਲੈ ਕੇ ਮੋਦੀ ਤੱਕ ਹਰ ਪ੍ਰਾਈਮ ਮਿਨਿਸਟਰ, ਭਾਵੇਂ ਉਹਨਾਂ 'ਚ 10 ਸਾਲ ਮਨਮੋਹਨ ਸਿੰਘ ਵੀ ਰਿਹਾ, ਪਰ ਕਿਉਂਕਿ ਸਿਸਟਮ ਨੂੰ ਏਜੰਸੀਆਂ ਚਲਾਉਂਦੀਆਂ ਨੇ। ਜੇ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ ਸੀ, ਤੇ ਉਹੀ ਨੀਤੀਆਂ ਅੱਜ ਤੱਕ ਵੀ ਬਰਾਬਰ ਜਾਰੀ ਨੇ। ਮੋਦੀ ਦਾ ਕਿਸਾਨ ਅੰਦੋਲਨ, ਪੰਜਾਬ ਦੇ ਵਿੱਚ ਈਵਨ ਫਰੀडम ਆਫ ਐਕਸਪ੍ਰੈਸ਼ਨ ਦਾ ਕੀ ਹਾਲ ਹੈ, ਪਰ ਈਵਨ ਭਾਰਤ ਦੇ ਕੰਟੈਕਸਟ 'ਚ ਵੀ ਅੱਜ ਉਹ ਲੋਕ ਬੇਸ਼ੱਕ ਜਿਹੜੇ ਇੱਕ ਪਾਸੇ ਤਾਂ ਜੋ ਮੁਸਲਮਾਨਾਂ ਦਾ ਹਸ਼ਰ ਕੀਤਾ ਹੈ, ਜੋ ਕਸ਼ਮੀਰੀਆਂ ਦਾ ਹਾਲ ਕੀਤਾ ਆਈਨੀ ਗੁੰਡਾਗਰਦੀ ਕਰਕੇ, ਆਰਟੀਕਲ 370 ਖਤਮ ਕਰਨਾ, ਈਵਨ ਜਿਨ੍ਹਾਂ ਨੂੰ ਅਰਬਨ ਨਕਸਲਾਈਟ ਕਿਹਾ ਜਾਂਦਾ, ਟਰਾਈਬਲਸ ਦੀਆਂ ਜ਼ਮੀਨਾਂ ਖੋਹੀਆਂ ਨੇ, ਜਿਹੜੇ ਉਹਨਾਂ ਦੇ ਹੱਕ 'ਚ ਥੋੜ੍ਹੇ ਬਹੁਤ ਇੰਟੈਲੈਕਚੁਅਲ ਆਵਾਜ਼ ਚੁੱਕਦੇ ਨੇ, ਉਹਨਾਂ ਦੇ ਉੱਤੇ ਲੇਬਲ ਲਾ ਕੇ ਕਿ ਜੀ ਇਹ ਤਾਂ ਅਰਬਨ ਨਕਸਲਾਈਟਸ ਨੇ। ਕਿਵੇਂ ਉਹਨਾਂ ਦੇ ਪ੍ਰੋਮੀਨੈਂਟ ਜਿਨ੍ਹਾਂ 'ਚ ਬਜ਼ੁਰਗ ਵੀ ਨੇ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਉਹਨਾਂ ਨੂੰ ਦਲਿਤ, ਇੱਕ ਪਾਸੇ ਦਲਿਤ ਵੋਟ ਬੈਂਕ ਹਮੇਸ਼ਾ ਕਾਂਗਰਸ ਇਸਤੇਮਾਲ ਕਰਦੀ ਰਹੀ। ਇੱਕ ਤਬਦੀਲੀ ਹੋਈ ਕਾਂਸ਼ੀ ਰਾਮ ਦੇ ਆਉਣ ਨਾਲ, ਬਹੁਜਨ ਸਮਾਜ ਪਾਰਟੀ, ਔਰ ਦੂਸਰਾ ਲੇਕਿਨ ਅੱਜ ਜੇ ਤੁਸੀਂ ਹਾਲ ਦੇਖੋ ਕਿ ਕਿਸ ਹਾਲਤ ਦੇ ਵਿੱਚ ਉਹਨਾਂ ਦੀ ਸੁਪਰੈਸ਼ਨ, ਖਾਸ ਤੌਰ ਤੇ ਤੁਸੀਂ ਬੀਜੇਪੀ ਰੂਲਡ ਸਟੇਟਾਂ ਦੇ ਵਿੱਚ ਦੇਖੋ, ਯੂਪੀ 'ਚ ਦੇਖੋ, ਗੁਜਰਾਤ 'ਚ ਦੇਖੋ, ਈਵਨ ਬਿਹਾਰ, ਕਿਉਂਕਿ ਉੱਥੇ ਨਤੀਸ਼ ਕੁਮਾਰ ਤਾਂ ਹੁਣ ਐਵੇਂ ਇੱਕ ਉਹ ਸਾਹਮਣੇ ਕਲਬੂਤ ਹੀ ਖੜਾ ਕੀਤਾ ਹੋਇਆ, ਅਸਲੀ ਪਾਵਰ ਉਹੀ ਐਸਰਟ ਕਰ ਰਹੇ ਨੇ, ਔਰ ਉੱਥੇ ਉਹਨਾਂ ਦਾ ਕੀ ਹਾਲਤ ਕੀਤੀ ਹੋਈ ਹੈ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖਣਾ ਹੋਏ ਸਿੱਖ ਨੁਕਤਾ ਨਿਗਾਹ ਤੋਂ, ਬਹੁਤ ਵਾਰ ਸਾਡੇ ਕੁਝ ਵੀਰਾਂ ਨੂੰ ਲੱਗਦਾ ਹੈ ਕਿ ਜੀ ਸਿਰਫ ਗੱਲ ਖਾਲਿਸਤਾਨ ਦੀ ਹੋਏ, ਖਾਲਿਸਤਾਨ ਦੀ ਗੱਲ ਵੀ ਇੱਕ ਕੰਟੈਕਸਟ ਦੇ ਵਿੱਚ ਹੀ ਹੋਏਗੀ, ਔਰ ਉਹ ਕੰਟੈਕਸਟ ਇਹ ਹੈ ਕਿ ਜਦੋਂ ਤੱਕ ਤੁਸੀਂ ਭਾਰਤੀ ਲੋਕਾਂ ਨੂੰ, ਭਾਰਤੀ ਸਿਸਟਮ ਨੂੰ ਐਕਸਪੋਜ਼ ਨਹੀਂ ਕਰਦੇ, ਉਹਨਾਂ ਨੂੰ ਭੰਨਦੇ ਨਹੀਂ, ਔਰ ਈਵਨ ਉਸ ਸਿਸਟਮ ਦੇ ਵਿੱਚ ਵੀ ਉਹ ਲੋਕ ਜਿਹੜੇ ਸਿਸਟਮ ਤੋਂ ਵੱਧ ਨੇ, ਉਹ ਤੁਹਾਡੇ ਨਾਲ ਆ ਕੇ ਨਹੀਂ ਖਲੋਂਦੇ, ਤੁਸੀਂ ਇੰਟਰਨੈਸ਼ਨਲ ਲੌਬੀ ਕਿਸ ਲੈਵਲ ਤੇ ਕਰ ਸਕੋਗੇ? ਉਸ ਦੇ ਲਈ ਸਾਬਤ ਕਰਨਾ ਜ਼ਰੂਰੀ ਹੈ ਕਿ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਨਾਜ਼ੀ ਐਡਮਿਨਿਸਟ੍ਰੇਸ਼ਨ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਨਾਜ਼ੀਆਂ ਨੇ ਜਾਂ ਹਿਟਲਰ ਨੇ ਕੋਈ ਕੂ ਕਰਕੇ ਪਾਵਰ ਨਹੀਂ ਸੀ ਲਈ, ਉਹ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਨਾਜ਼ੀ ਪ੍ਰੋਪਰ ਪਾਰਟੀ ਸੀ, ਮੈਜੋਰਿਟੀ ਲੈ ਕੇ ਉਹਨਾਂ ਨੇ ਸਰਕਾਰ ਬਣਾਈ ਸੀ। ਔਰ ਕਿਵੇਂ ਫਿਰ ਉਸ ਨਾਜ਼ੀ ਰਜੀਮ ਨੇ ਕਿਵੇਂ ਸਾਰੀਆਂ ਇੰਸਟੀਟਿਊਸ਼ਨਸ ਨੂੰ ਫੇਲ ਕੀਤਾ, ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੋਇਆ। ਇੰਦਰਾ ਗਾਂਧੀ ਨੇ ਤਾਂ ਬਲੰਟ ਐਮਰਜੈਂਸੀ ਲਾ ਕੇ ਹੀ ਸਸਪੈਂਡ ਕੀਤਾ ਸੀ। ਹੁਣ ਤਾਂ ਇਹਨਾਂ ਦੇ ਕੋਲ ਉਹ ਜਿਹੜੀ ਹੈ ਬਰੂਟ ਮੈਜੋਰਿਟੀ ਹੈ, ਜਿਹੜੀ ਲੋਕ ਸਭਾ 'ਚ ਵੀ ਹੈ, ਹੁਣ ਰਾਜ ਸਭਾ 'ਚ ਵੀ ਉਹਦੇ ਨੇੜੇ ਤੇੜੇ ਨੇ, ਔਰ ਕਿਵੇਂ ਆਪਣੀਆਂ ਸਾਰੀਆਂ ਇੰਸਟੀਟਿਊਸ਼ਨਸ ਨੂੰ, ਉਹ ਜੁਡੀਸ਼ਰੀ ਹੋਏ, ਉਹ CBI ਹੋਏ, ਉਹ NIA ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾਈ ਹੈ ਉਹ ਹੋਏ, ਮੀਡੀਆ ਪਹਿਲਾਂ ਹੀ ਕੰਟਰੋਲ ਕੀਤਾ ਹੈ, ਡਾਈਸੈਂਟਿੰਗ ਆਵਾਜ਼ਾਂ ਨੂੰ ਚੁੱਕ ਕੇ ਅੰਦਰ, ਔਰ ਜਿਵੇਂ UAPA ਕਾਨੂੰਨ ਦੇ ਥੱਲੇ ਪੀਸਫੁਲ ਮੂਵਮੈਂਟਸ, ਉਹ ਸ਼ਾਹੀਨ ਬਾਗ ਹੋਏ, ਜੇ ਕਸ਼ਮੀਰ ਦੇ ਵਿੱਚ ਜ਼ੁਲਮ ਕੀਤਾ ਤੇ ਕਿਵੇਂ 4000 ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਚੁੱਕ ਕੇ ਬਾਹਰ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ। ਅੱਜ ਵੀ ਸੈਂਕੜਿਆਂ ਸਿੱਖ ਜਿਹੜੇ ਨੇ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਬਾਹਰ, ਜਿਹੜੇ ਕਿੰਨੇ ਨੂੰ 20-20 ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਡੱਕੇ ਹੋਏ ਨੇ। ਹੁਣ ਗੈਂਗਸਟਰ ਕਹਿ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਲਗਾਤਾਰਤਾ ਨਾਲ ਖਾਲਿਸਤਾਨੀ ਲੇਬਲ ਲਾ ਕੇ
ਬਦਨਾਮ ਕਰਨ ਦੀ ਲਾਈਨ। ਔਰ ਈਵਨ ਕੱਲ ਜਦੋਂ ਕਿ 에ਅਰ ਇੰਡੀਆ ਡਿਜ਼ਾਸਟਰ ਦੀ ਅਸੀਂ ਗੱਲ ਕੀਤੀ, ਇੰਡੀਅਨ ਜਿਹੜਾ ਹਾਈ ਕਮਿਸ਼ਨਰ ਹੈ ਕੈਨੇਡਾ 'ਚ, ਉਹ ਇਸ ਲਈ ਖਾਲਿਸਤਾਨੀ ਦਹਿਸ਼ਤਗਰਦ ਜਿਹੜੇ ਸਾਰੀ ਹਿਊਮੈਨਿਟੀ ਲਈ ਡੇਂਜਰ ਨੇ, ਇਹ ਉਹਦੀ ਅੱਜ ਦੀ ਸਟੇਟਮੈਂਟ ਹੈ ਜਿਹੜੀ ਮੀਡੀਆ 'ਚ ਆਈ ਹੈ। ਤੇ ਜਦੋਂ ਇਸ ਲੈਵਲ ਤੱਕ ਜਿਹੜਾ ਹਕੂਮਤ ਧੱਕੇ ਦੇ ਨਾਲ ਲੋਕਾਂ ਦੇ ਮੁੱਢਲੇ ਹੱਕ ਖੋ ਰਹੀ ਹੈ, ਤੇ ਫਿਰ ਅਸੀਂ ਇਸੇ ਹੀ ਕਨਕਲੂਜਨ ਤੇ ਪਹੁੰਚਦੇ ਹਾਂ ਕਿ ਉਹ ਦੌਰ ਇੰਦਰਾ ਗਾਂਧੀ ਦਾ ਹੋਏ ਜਾਂ ਅੱਜ ਮੋਦੀ ਦਾ ਹੋਏ, ਅਕਲੀਅਤਾਂ ਦੇ ਲਈ, ਘੱਟ ਗਿਣਤੀਆਂ ਲਈ, ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਦੇ ਲਈ ਸਿਚੁਏਸ਼ਨ ਵੱਧ ਤੋਂ ਵੱਧਤਰ ਹੋਈ ਹੈ। ਔਰ ਸਿੱਖ ਕੌਮ ਦੇ ਸਾਹਮਣੇ ਜੇ ਕੋਈ ਇੱਕੋ ਇੱਕ ਹੱਲ ਇਸ ਸਾਰੀ ਸਿਚੁਏਸ਼ਨ ਚੋਂ ਨਿਕਲਣ ਦਾ ਹੈ ਤੇ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਸੋ ਇਹ ਸਾਡੇ ਲਈ ਸਮਝਣਾ ਜ਼ਰੂਰੀ ਹੈ, ਕਿਉਂਕਿ ਬੀਤੇ ਦੇ ਹਾਕਮਾਂ ਦੇ ਜਿਹੜੇ ਤੌਰ ਤਰੀਕੇ ਨੇ ਉਹ ਸਾਡੇ ਲਈ ਸਬਕ ਹੋਣੇ ਚਾਹੀਦੇ ਨੇ। ਤੇ ਅੱਜ ਜਿਹਦੇ ਹੱਥ 'ਚ, ਜਿਸ ਮੋਦੀ ਦੇ ਹੱਥ 'ਚ, ਮੋਦੀ, ਅਮਿਤ ਸ਼ਾਹ, ਬਿੱਲਾ ਰੰਗਾ ਦੀ ਕਾਤਲ ਜੋੜੀ ਦੇ ਹੱਥ 'ਚ ਪਾਵਰ ਹੈ, ਉਹਨਾਂ ਦੀਆਂ ਨੀਤੀਆਂ ਕੀ ਨੇ, ਉਹਨਾਂ ਦੀ ਕਾਰਗੁਜ਼ਾਰੀ ਕੀ ਹੈ, ਇਹ ਸਾਡੀ ਅੱਖਾਂ ਦੇ ਸਾਹਮਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। 14 ਕਸ਼ਮੀਰੀ ਲੀਡਰਾਂ ਨਾਲ ਮੋਦੀ ਦੀ ਲਗਭਗ 3 ਘੰਟੇ ਚੱਲੀ ਮੀਟਿੰਗ ਬੇਸਿੱਟਾ ਰਹੀ। ਮੋਦੀ ਨੇ ਆਪਣੇ ਲਫ਼ਜ਼ਾਂ ਦੇ ਫਰੇਬੀ ਜਾਲ ਚੋਂ ਇੱਕ ਹੋਰ ਜੁਮਲਾ ਬਾਹਰ ਕੱਢਿਆ, ਉਹ ਸੀ आओ दिल की दूरी और दिल्ली की दूरी दूर करें। सो इस बारे ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਵੈਸੇ ਮੇਰਾ ਇਹ ਕਹਾਣੀ ਸੁਣਾਉਣ ਨੂੰ ਜੀ ਤਾਂ ਨਹੀਂ ਕਰਦਾ ਹੈ, ਪਰ ਜੋ ਇਹਨਾਂ 14 ਤਾਕਤ ਦੇ ਭੁੱਖੇ ਕਸ਼ਮੀਰੀ ਲੀਡਰਾਂ ਨੇ ਬਿਨਾਂ ਕੋਈ ਏਜੰਡਾ ਤੈਅ ਕੀਤੇ, ਬਿਨਾਂ ਕੋਈ ਪ੍ਰੀ ਕੰਡੀਸ਼ਨ ਤਾਂ ਦੂਰ ਦੀ ਗੱਲ ਕਿ ਭਾਈ ਜਿਹੜੇ 4-5 ਹਜ਼ਾਰ ਤੁਸੀਂ ਬੰਦੇ ਫੜੇ ਹੋਏ ਨੇ, ਬਹੁਤੇ ਨੌਜਵਾਨ, ਉਹਨਾਂ ਨੂੰ ਰਿਲੀਜ਼ ਕਰੋ ਔਰ ਦੱਸੋ ਤੁਸੀਂ ਸਾਨੂੰ ਦਿੱਲੀ ਸੱਦ ਰਹੇ ਹੋ ਗੱਲਬਾਤ ਲਈ, ਅਸੀਂ ਆਲ ਦਾ ਵੇ ਆ ਰਹੇ ਹਾਂ। ਏਜੰਡਾ ਕੀ ਹੈ? ਇਹਨਾਂ ਨੇ ਜਿਹੜਾ ਉਹ ਮੀਟਿੰਗ ਕੀਤੀ ਔਰ ਬੇਸਿੱਟਾ ਤੇ ਰਹਿਣੀ ਸੀ, ਕਿਉਂਕਿ ਜਦੋਂ ਦੁਸ਼ਮਣ ਤੁਹਾਨੂੰ ਸਮਝਦਾ, ਔਰ ਮੈਨੂੰ ਉਹ ਜਿਹੜੀ ਕਹਾਣੀ ਦੀ ਮੈਂ ਗੱਲ ਕਰਦਾ, ਅਕਸਰ ਇਹ ਇੱਕ ਕਹਾਣੀ ਸੁਣਾਈ ਜਾਂਦੀ ਹੈ ਕਿ ਭਾਈ ਸ਼ੇਰ ਬੁੱਢਾ ਹੋ ਗਿਆ, ਲੂੰਬੜੀ ਨੇ ਆ ਕੇ ਉਹਦੇ ਨਾਲ ਉਹਨੂੰ ਕਿਹਾ ਕਿ ਸ਼ੇਰ ਜੀ, ਜੇ ਤੁਸੀਂ ਮੇਰੇ ਨਾਲ
ਕਰੋ, ਮੈਨੂੰ ਵੀ ਬਰਾਬਰ ਹਿੱਸਾ ਦਿਓ ਤੇ ਮੈਂ ਲਿਆਇਆ ਕਰਾਂਗੀ ਜਾਨਵਰਾਂ ਨੂੰ, ਤੁਹਾਨੂੰ ਸ਼ਿਕਾਰ ਕਰਨ ਦੀ ਲੋੜ ਹੀ। ਜਦੋਂ ਸ਼ੇਰ ਬੁੱਢਾ ਹੋ ਜਾਂਦਾ, ਉਹਦੇ ਦੰਦ ਵੀ ਕਮਜ਼ੋਰ ਹੁੰਦੇ ਨੇ ਜਾਂ ਡਿੱਗ ਪੈਂਦੇ ਨੇ, ਤੇ ਉਹ ਜੇਲ੍ਹ 'ਚ ਉਹ ਜਾ ਕੇ ਜੰਗਲ ਦੇ ਵਿੱਚ ਜਾਨਵਰਾਂ ਨੂੰ ਕਹਿੰਦੀ ਹੈ ਕਿ ਜੀ ਸ਼ੇਰ ਜੀ ਤਾਂ ਸਾਡੇ ਜਿਹੜੇ ਨੇ ਉਹ ਫਕੀਰ ਹੋ ਗਏ ਨੇ, ਉਹ ਤਾਂ ਹੁਣ ਸਿਰਫ ਰੱਬ ਦਾ ਨਾਂ ਹੀ ਲੈਂਦੇ ਆ, ਔਰ ਉਹਨਾਂ ਤੋਂ ਤਾਂ ਉਪਦੇਸ਼ ਮੈਂ ਵੀ ਲੈ ਕੇ ਆਈ ਹਾਂ। ਔਰ ਉਹ ਇਵੇਂ ਕਰਕੇ ਇੱਕ ਇੱਕ ਜਾਨਵਰ ਨੂੰ ਲੈ ਆਇਆ ਕਰੇ ਔਰ ਸ਼ੇਰ ਦੇ ਨੇੜੇ ਲਿਆ ਕੇ ਸ਼ੇਰ ਜਿਹੜਾ ਉਹ ਉਸ ਨੂੰ ਖਾ ਜਾਇਆ ਕਰੇ, ਪਹਿਲਾਂ ਉਹਦੇ ਸਿਰ ਤੇ ਹੱਥ ਰੱਖੇ ਫਿਰ ਖਾ ਜਾਏ। ਇਵੇਂ ਚੱਲਦਾ ਰਿਹਾ। ਇੱਕ ਦਿਨ ਜਿਹੜਾ ਉਹ ਗਧੇ ਦੀ ਵਾਰੀ ਆ ਗਈ ਔਰ ਇਵੇਂ ਹੀ ਗਧੇ ਨੂੰ ਲੈ ਆਈ। ਔਰ ਇਹ ਕਿਹਾ ਜਾਂਦਾ ਹੈ ਕਿ ਸ਼ੇਰ ਮਾਰ ਕੇ ਸ਼ਿਕਾਰ ਜਿਹੜਾ, ਹਾਲਾਂ ਸ਼ੇਰ ਨਹੀਂ ਮਾਰਦੀ ਹੈ, ਉਹ ਇੱਕਦਮ ਨਹੀਂ ਖਾਂਦਾ, ਕੁਛ ਦੇਰ ਲਈ ਉਹਨੂੰ ਛੱਡ ਦਿੰਦਾ ਹੈ ਔਰ ਫਿਰ ਜਦੋਂ ਸ਼ੁਰੂ ਕਰਦਾ ਉਹ ਸਿਰ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਦਾ। ਔਰ ਇੱਕ ਖੋਤਾ ਜਿਹੜਾ ਹੈ ਜਿਹਨੂੰ ਉਹ ਲਿਆਈ ਲੋਮੜੀ, ਉਹ ਜਦੋਂ ਸ਼ੇਰ ਉਹਨੂੰ ਪਕੜ ਚ ਆਪਣੇ ਲੈਣ ਲੱਗਾ ਤੇ ਉਹ ਦੌੜ ਗਿਆ ਔਰ ਉਹਨੇ ਕਿਹਾ ਵੀ ਇਹ ਤਾਂ ਭੇਦ ਖੁੱਲ ਜਾਏਗਾ, ਇਹ ਜਾਨਵਰਾਂ ਨੂੰ ਦੱਸੇਗਾ ਜਾ ਕੇ ਵੀ ਬਾਕੀ ਕੀ ਹੈ, ਕਿਉਂਕਿ ਬਾਕੀ ਤਾਂ ਕੋਈ ਵਾਪਸ ਮੁੜਦਾ ਨਹੀਂ ਸੀ। ਉਹਨੇ ਲੋਮੜੀ ਨੇ ਜਾ ਕੇ ਗਧੇ ਨੂੰ ਸਮਝਾਇਆ ਵੀ ਖੋਤੇ ਨੂੰ ਕਿ ਵੀ ਦੇਖ, ਐਵੇਂ ਤੈਨੂੰ ਭੁਲੇਖਾ ਲੱਗਾ, ਤੂੰ ਐਵੇਂ ਹੀ ਦੌੜ ਪਿਆ, ਉਹ ਤੇ ਤੇਰੇ ਸਿਰ ਤੇ ਆ, ਤੈਨੂੰ ਖਾਸ ਪਿਆਰ ਦੇਣਾ ਚਾਹੁੰਦੇ ਸੀ, ਤੇਰੇ ਤੇ ਉਹਨਾਂ ਦੀ ਖਾਸ ਰਹਿਮਤ ਹੈ। ਔਰ ਉਹ ਗਧੇ ਨੂੰ ਲਿਆਈ ਔਰ ਸ਼ੇਰ ਨੇ ਉਹਨੂੰ ਮਾਰ ਕੇ ਸ਼ੇਰ ਪਾਸੇ ਚਲਾ ਗਿਆ। ਹੁਣ ਲੋਮੜੀ ਨੇ ਕਿਹਾ ਵੀ ਮੈਂ ਐਫਰਟ ਮੈਂ ਕਰਦੀ ਐ, ਸਿਰ ਇਹ ਵੀ ਇਹ ਮੈਨੂੰ ਖਾਣ ਨੂੰ ਨਹੀਂ ਮਿਲਦਾ, ਦਿਮਾਗ ਵਾਲਾ ਹਿੱਸਾ ਉਹ ਗਧੇ ਦਾ ਖਾ ਗਈ ਸਿਰ। ਔਰ ਜਦੋਂ ਸ਼ੇਰ ਆਇਆ ਉਹਨੇ ਆ ਕੇ ਦੇਖਿਆ, ਉਹਨੇ ਕਿਹਾ ਵੀ ਲੋਮੜੀ ਮਾਸੀ ਇਹ ਕੀ ਹੈ, ਇਹ ਇਹਦਾ ਨਹੀਂ ਹੈ। ਉਹ ਕਹਿੰਦੇ ਜੀ ਇਹਦਾ ਦਿਮਾਗ ਹੁੰਦਾ ਨਹੀਂ, ਜੇ ਹੁੰਦਾ ਇਹਦੇ 'ਚ ਤੇ ਦੁਬਾਰਾ ਤੁਹਾਡੇ ਕੋਲ ਆਉਂਦਾ। ਸੋ ਇਹਦੇ ਤੋਂ ਅਸੀਂ ਉਹ ਖੋਤੇ ਦਾ ਜਿਹੜਾ ਬੇਦਿਮਾਗਾ ਕਹਿੰਦੇ ਆ ਜਾਂ ਪੰਜਾਬੀ ਕਹਿੰਦੇ ਤੂੰ ਖੋਤਾ ਹੀ ਹੈ, ਇਹ ਕਹਾਣੀ ਉਹਦੇ 'ਚ ਉਹਨੇ ਕਿਹਾ ਜੀ ਇਹਦਾ ਹੁੰਦਾ ਹੀ ਨਹੀਂ, ਜੇ ਹੁੰਦਾ ਹੈ ਤੇ ਦੁਬਾਰਾ ਤੁਹਾਡੇ ਕੋਲ ਆਉਂਦਾ। ਹੁਣ ਜੇ ਕਸ਼ਮੀਰੀ ਲੀਡਰਾਂ ਦਾ ਹਾਲ ਦੇਖੋ ਕਿ ਵੀ ਉੱਥੇ ਲੈਣ ਕੀ ਗਏ ਹੋ ਸੀ, ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੈ। ਮੋਦੀ ਅਮਿਤ ਸ਼ਾਹ ਦੀ ਲਾਈਨ ਕੀ ਹੈ? 5 ਅਗਸਤ ਨੂੰ ਉਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਤੁਹਾਡਾ ਬੇੜਾ ਗਰਕ ਕੀਤਾ ਹੈ, ਫੌਜ 1 ਮਿਲੀਅਨ ਉੱਥੇ ਬਿਠਾਈ ਹੋਈ ਹੈ, 3 ਡਰਟੀ ਡੀਜ਼ ਲਾਗੂ ਕੀਤੇ ਹੋਏ ਨੇ। ਇਹਦੇ ਬਾਵਜੂਦ ਤੁਸੀਂ ਬਿਨਾਂ ਕੋਈ ਏਜੰਡਾ ਤੈਅ ਕੀਤੇ, ਬਿਨਾਂ ਆਪਣੇ ਨੌਜਵਾਨ, ਕਿਉਂਕਿ ਗੱਲਬਾਤ ਅਸੀਂ ਇਹ ਸਮਝਦੇ ਹਾਂ ਵੀ ਗੱਲਬਾਤ ਤੋਂ ਨਹੀਂ ਭੱਜਣਾ ਚਾਹੀਦਾ, ਪਰ ਕੋਈ ਸਟੈਂਡ ਤਾਂ ਰੱਖੋ। ਸੋ ਇਹ ਗੱਲ ਸਾਬਤ ਕਰਦੀ ਹੈ ਵੀ ਉਹਨਾਂ ਨੂੰ ਤਾਂ ਉਹ ਤਾਂ ਕੰਫਰਟੇਬਲ ਨੇ ਹਿੰਦੂ ਤੋਂ ਵੀ, ਜੋ ਵੀ ਉਹਨਾਂ ਨੇ ਕੀਤਾ ਉਹ ਬਾਹਰਲੀ ਦੁਨੀਆ ਨੂੰ ਦੱਸਣਾ ਚਾਹੁੰਦੇ ਨੇ ਜੀ ਆਹੀ ਨੇ ਨੁਮਾਇੰਦੇ। ਉਹਨਾਂ 'ਚ 4 ਸਾਬਕਾ ਚੀਫ ਮਿਨਿਸਟਰ ਨੇ ਕਿ ਦੇਖੋ ਜੀ ਇਹ ਤਾਂ ਅਸੀਂ ਕੀਤਾ, ਫੋਟੋ ਸੈਸ਼ਨ ਹੋਇਆ ਔਰ ਤੁਸੀਂ ਉਹਨਾਂ ਨੂੰ ਮਿਲਦਿਆਂ ਦੇਖੋ, ਉਹਨਾਂ ਦੇ ਹੱਥ ਜੁੜੇ ਹੋਏ ਨੇ। ਔਰ ਮੋਦੀ ਅਮਿਤ ਸ਼ਾਹ ਦੇ ਨਾਲ ਬਾਅਦ 'ਚ ਜੁਆਇੰਟ ਸਟੇਟਮੈਂਟ ਕੀ ਹੋਣੀ ਸੀ ਜਾਂ ਜੁਆਇੰਟ ਪ੍ਰੈਸ ਕਾਨਫਰੰਸ ਕੀ ਹੋਣੀ ਸੀ। ਔਰ ਉਹਨਾਂ ਨੇ ਕਿਹਾ ਜੀ ਇਹ ਸੀਰੀਜ਼ ਆਫ ਮੀਟਿੰਗਸ ਜਿਹੜੀਆਂ ਨੇ ਉਹਦੀ ਬਿਗਨਿੰਗ ਹੈ। ਔਰ ਉਹਨਾਂ ਨੂੰ ਉਪਦੇਸ਼ ਕੀ ਦਿੱਤਾ ਹੈ? ਉਹੀ ਜਿਹੜੀ ਜੁਮਲੇਬਾਜ਼ੀ ਮੋਦੀ ਕਰਦਾ ਹੈ। ਔਰ ਅਮਿਤ ਸ਼ਾਹ ਨੇ ਬਿਲਕੁਲ ਅਨਇਕਵੀਵੋਕਲੀ ਕਿਹਾ ਕਿ ਜੀ ਜਿਹੜੀ ਅਸੀਂ ਡੀਲਿਮਿਟੇਸ਼ਨ ਜਿਹੜੀ ਹੈ, ਕਿਉਂਕਿ 7-8 ਨਵੇਂ ਹਲਕੇ ਅਸੈਂਬਲੀ ਦੇ ਇਹ ਜੰਮੂ ਰੀਜਨ 'ਚ ਕ੍ਰੀਏਟ ਕਰ ਰਹੇ ਨੇ, ਹਿੰਦੂ ਮੈਜੋਰਟੀ ਤੋੜਨਗੇ ਇੱਧਰਲੇ ਉੱਧਰ। ਹੁਣ ਹੁੰਦਾ ਇਹ ਹੈ ਕਿ ਜਦੋਂ ਤੁਸੀਂ ਕਨਸਟੀਚੁਐਂਸੀ ਬਣਾਉਂਦੇ ਹੋ ਅਸੈਂਬਲੀ ਲਈ ਜਾਂ ਪਾਰਲੀਮੈਂਟ ਲਈ, ਹੁਣ ਸੇ ਇੱਕ ਕਨਸਟੀਚੁਐਂਸੀ ਹੈ ਜਿਹਦੇ 'ਚ 80% ਮੁਸਲਮਾਨਾਂ ਦੀ ਮੈਜੋਰਟੀ ਹੈ, 20% ਹੀ ਹਿੰਦੂ ਨੇ, ਉੱਥੋਂ ਤਾਂ ਕੋਈ ਵੀ ਪਾਰਟੀ ਹੋਏ ਉਹਨਾਂ ਦਾ ਮੁਸਲਮਾਨ ਨੁਮਾਇੰਦਾ ਹੀ ਬਣੇਗਾ। ਜੇ ਹੁਣ ਉਹਦੇ ਆਲੇ ਦੁਆਲੇ 4 ਹਿੰਦੂ ਹਲਕੇ ਨੇ ਜਿਨ੍ਹਾਂ 'ਚ 80% ਹਿੰਦੂ ਮੈਜੋਰਟੀ ਔਰ 20% ਮੁਸਲਮਾਨਾਂ ਦੀ ਹੈ, ਤੁਸੀਂ ਉਸ 80% ਮੁਸਲਿਮ ਮੈਜੋਰਟੀ 'ਚੋਂ ਜਿਹੜਾ ਉਹ 30% ਮੁਸਲਮਾਨ ਏਰੀਆ ਕੱਢ ਕੇ ਉਧਰਲੇ ਹਿੰਦੂ ਨਾਲ ਲਾ ਦਿਓ ਜਿੱਥੇ ਹਿੰਦੂਆਂ ਦੀ ਆਲਰੇਡੀ 80% ਹੈ, ਮੁਸਲਮਾਨ ਫਿਰ ਵੀ ਮਾਈਨੋਰਿਟੀ 'ਚ ਰਹਿੰਦੇ ਨੇ। ਸੋ ਇਹ ਹੋਏਗਾ ਕਿ ਜਿੱਥੇ 4 ਹਲਕਿਆਂ 'ਚ ਹਿੰਦੂ ਜਿੱਤਦਾ ਸੀ ਉੱਥੇ 5ਵੇਂ 'ਚ ਵੀ ਜਿੱਤੇਗਾ, ਕਿਉਂਕਿ ਤੁਸੀਂ ਮੁਸਲਿਮ ਮੈਜੋਰਟੀ ਕਨਸਟੀਚੁਐਂਸੀ ਇਹਨੂੰ ਜਿਹੜਾ ਉਹ। ਔਰ ਇਹ ਇਲੈਕਸ਼ਨ ਕਮਿਸ਼ਨ ਕਰਦਾ ਹੈ ਟਾਈਮ ਟੂ ਟਾਈਮ, ਜਦੋਂ ਆਬਾਦੀ ਵੱਧਦੀ ਹੈ ਉਹਨਾਂ ਨੇ ਕੀ ਕਰਨਾ ਹੈ ਉਹਨੂੰ ਪੋਲੀਟੀਕਲੀ ਕਨਵੀਨੀਅੰਟ ਤਰੀਕੇ ਨਾਲ ਕੀਤਾ ਜਾਂਦਾ ਹੈ। ਪਰ ਜੰਮੂ ਕਸ਼ਮੀਰ 'ਚ ਜਦੋਂ ਫੌਜ ਲਾਈ ਹੋਈ ਹੈ, ਲੋਕਾਂ ਦੇ ਗਵਰਨਰ, ਲੈਫਟੀਨੈਂਟ ਗਵਰਨਰ ਸਿੱਧੇ ਤੌਰ ਤੇ ਸੈਂਟਰ ਰਾਹੀਂ ਕਰਦਾ ਹੈ ਔਰ ਲੱਖਾਂ ਦੀ ਗਿਣਤੀ 'ਚ ਡੋਮਿਸਾਈਲ ਜਿਹੜੇ ਨੇ ਉਹ ਨਾਨ ਕਸ਼ਮੀਰੀਆਂ ਨੂੰ ਦਿੱਤੇ ਗਏ ਨੇ। ਸੋ ਜ਼ਾਹਿਰ ਹੈ ਕਿ ਵੀ ਜਦੋਂ ਅਮਿਤ ਸ਼ਾਹ ਕਹਿੰਦਾ ਹੈ ਕਿ ਜੀ ਇਹ ਅਸੀਂ ਦੇਖਾਂਗੇ ਸਟੇਟਹੁੱਡ ਤੁਹਾਨੂੰ ਦਰਜਾ ਅਸੀਂ ਕਰਾਰ ਕੀਤਾ ਹੈ, ਪਰ ਉਸ ਤੋਂ ਪਹਿਲਾਂ ਡੀਲਿਮਿਟਾਈਜੇਸ਼ਨ ਹੋਏਗੀ ਹਲਕਿਆਂ ਦੀ ਔਰ ਇਲੈਕਸ਼ਨਾਂ ਹੋਣਗੀਆਂ ਯੂਨੀਅਨ ਟੈਰੀਟਰੀ ਦੀਆਂ। ਉਸ ਤੋਂ ਬਾਅਦ ਸਟੇਟ ਆਰਟੀਕਲ 370 ਦਾ ਤਾਂ ਕੋਈ ਭੋਗ ਪਾਉਣ ਦੀ ਗੱਲ ਹੀ ਨਹੀਂ ਹੈ। ਔਰ ਮੈਂ ਇਹ ਦੇਖਦਾ ਵੀ ਜੇ 14 ਗਏ
ਉੱਥੇ ਉਹਨਾਂ ਦੇ ਵਿੱਚ ਜ਼ਾਹਰ ਹੈ ਬੀਜੇਪੀ ਨੇ ਇੱਕ ਆਪਣੀ ਬਣਾਈ ਹੋਈ ਹੈ ਆਪਣੀ ਪਾਰਟੀ, ਉਹਦਾ ਨਾਂ ਹੀ ਆਪਣੀ ਪਾਰਟੀ ਰੱਖਿਆ ਹੈ, ਬੁਖਾਰੀ ਉਹਦਾ ਹੈ, ਉਹ ਤਾਂ ਉਹਨਾਂ ਦਾ ਜਮਹੂਰਾ ਹੈ। ਇਸੇ ਤਰ੍ਹਾਂ 2-3 ਹੋਰ ਤੋਂ ਇਲਾਵਾ ਜਿਹੜੇ ਈਵਨ ਗੁਪਕਰ ਗੈਂਗ ਜਿਹਨੂੰ ਅਮਿਤ ਸ਼ਾਹ ਨੇ ਕਿਹਾ ਸੀ, ਉਹਦੇ 'ਚ ਵੀ ਉਹਨਾਂ ਨੇ ਭਾਂਤ-ਭਾਂਤ ਦੀਆਂ ਬੋਲੀਆਂ। ਸਿਰਫ ਇੱਕ ਮਹਿਬੂਬਾ ਮੁਫਤੀ ਨੇ ਜਿਹੜਾ ਉਹਦੇ 'ਚ ਆਰਟੀਕਲ 370 ਦੀ ਗੱਲ ਕੀਤੀ, ਔਰ ਇਹ ਵੀ ਉਹਨੇ ਕਿਹਾ ਕਿ ਵੀ ਜੇ ਤੁਸੀਂ ਚੀਨ ਨਾਲ ਗੱਲ ਕਰ ਸਕਦੇ ਹੋ, ਹਾਲਾਂਕਿ ਚੀਨ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਅਗਰੈਸਰ ਹੈ, ਜੇ ਤੁਸੀਂ ਦੂਸਰਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿਹਦੇ ਨਾਲ ਵੀ ਤੁਹਾਡਾ ਟਕਰਾਅ ਹੁੰਦਾ ਹੈ, ਤੇ ਤੁਸੀਂ ਜਿਹੜਾ ਪਾਕਿਸਤਾਨ ਨਾਲ ਗੱਲ ਕਿਉਂ ਨਹੀਂ ਕਰ ਸਕਦੇ? ਬਿਲਕੁਲ ਠੀਕ ਸਟੈਂਡ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਹਾਲਾਂ ਉਹਦੀ ਵੀ ਉਹੀ ਕਨਸਟੀਚੁਐਂਸੀ ਕਸ਼ਮੀਰ ਦੀ ਜਿਹੜੀ ਲੋਕਾਂ ਦੇ ਵਿੱਚ ਆ, ਉਹ ਅਬਦੁੱਲਿਆਂ ਦੀ ਵੀ ਹੈ, ਫਾਰੂਕ ਔਰ ਉਮਰ ਦੀ, ਲੇਕਿਨ ਉਹਨਾਂ ਦੀ ਆਵਾਜ਼ ਚੋਂ ਉਹਨਾਂ ਨੇ ਇਹ ਕਹਿ ਕੇ ਆਪਣਾ ਪੱਲਾ ਛਡਾ ਲਿਆ ਕਿ ਜੀ ਦੇਖੋ ਆਲਰੇਡੀ ਕਿਉਂਕਿ ਇਹ ਸਬ ਜੂਡਿਸ ਹੈ, ਕਸ਼ਮੀਰ ਦਾ ਸਟੇਟਸ ਤੋੜਨ ਦੀ ਗੱਲ ਸੁਪਰੀਮ ਕੋਰਟ ਦੇ ਵਿੱਚ ਹੈ, ਇਸ ਲਈ ਅਸੀਂ ਇਸ ਤੇ ਗੱਲ ਨਹੀਂ ਕਰ ਸਕਦੇ। ਉਹ ਤੁਸੀਂ ਸਬ ਜੂਡਿਸ ਪਬਲਿਕ ਬਿਆਨ ਦੇ ਰਹੇ ਹੋ, ਤੁਸੀਂ ਜਿਨ੍ਹਾਂ ਨੇ ਇਹ ਆਰਟੀਕਲ 370 ਤੋੜਿਆ ਹੈ, ਤੁਸੀਂ ਉਹਨਾਂ ਦੇ ਨਾਲ ਡਾਇਰੈਕਟ 1-to-1 ਗੱਲਬਾਤ ਕਰ ਰਹੇ ਹੋ, ਤੇ ਜਿਸ ਸੁਪਰੀਮ ਕੋਰਟ ਦੀ ਇਹ ਗੱਲ ਕਰ ਰਹੇ ਨੇ ਕਿ ਜੀ ਉੱਥੋਂ ਸਾਨੂੰ ਜਸਟਿਸ ਮਿਲੇਗਾ, ਇਹ ਸਿਰਫ ਜਸਟਿਸ ਤਾਂ ਉਹਨਾਂ ਨੂੰ ਵੀ ਪਤਾ ਨਹੀਂ ਮਿਲਣਾ। ਜੇ ਹੁਣ ਇਹ ਖਬਰ ਹੈ ਐਬਰੋਗੇਸ਼ਨ ਆਫ ਆਰਟੀਕਲ 370, ਅਰਾਊਂਡ 2 ਡਜ਼ਨ ਪੈਟੀਸ਼ਨਸ ਹੈਂਗ ਫਾਇਰ ਇਨ ਸੁਪਰੀਮ ਕੋਰਟ। ਹੁਣ ਪਿਛਲੇ ਲਗਭਗ 2 ਸਾਲ ਤੋਂ, ਕਿਉਂਕਿ 5 ਅਗਸਤ ਨੂੰ 2 ਸਾਲ ਹੋ ਜਾਣੇ ਨੇ, 2 ਦਰਜਨ 24 ਪੈਟੀਸ਼ਨਰ, ਖਬਰ ਹੈ ਕਿ ਵੀ ਐਜ਼ ਮੋਦੀ ਲੀਡ ਜੰਮੂ ਕਸ਼ਮੀਰ ਆਊਟਰੀਚ ਅਰਾਊਂਡ 2 ਡਜ਼ਨ ਪੈਟੀਸ਼ਨਸ challenging the validity of Jammu and Kashmir Reorganization Act 2019, which divided the erstwhile state into 2 union territories. They are pending before the Supreme Court for almost 2 years. ਹੁਣ ਜੇ ਸੁਪਰੀਮ ਕੋਰਟ ਕੋਲ ਕੋਈ ਕੁੱਤਾ ਮਰ ਜਾਏ ਉਹ ਦਿੱਲੀ ਦੀ ਸੜਕ ਤੇ, ਤਾਂ ਉਹਦਾ ਸੂ ਮੋਟੋ ਨੋਟਿਸ ਲੈ ਸਕਦੇ ਨੇ। ਕੋਵਿਡ-19 ਦੇ ਚਲਦਿਆਂ ਕੁਝ ਮੁੱਦਿਆਂ ਦਾ ਸੂ ਨੋਟਿਸ ਲਿਆ ਉਹਨਾਂ ਨੇ। ਈਵਨ ਸ਼ੁਰੂ ਦੇ ਵਿੱਚ ਕਿਸਾਨ ਲਹਿਰ ਦੇ ਵੇਲੇ ਵੀ, ਕਿਉਂਕਿ ਉਹ ਮੋਦੀ ਸਰਕਾਰ ਘਬਰਾਈ ਹੋਈ ਸੀ ਔਰ ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਜੀ ਇੰਟਰਵੀਨ ਕਰੋ। ਤੇ ਇੱਥੇ ਜਿਹੜੀ ਗਾਰੰਟੀ ਬੇਸਿਕ ਡਰਾਫਟ ਦੇ ਵਿੱਚ ਆਰਟੀਕਲ 370 ਜਿਹਨੂੰ ਸੈਕਰੋਸਾਂਕਟ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ, ਜੇ 2 ਦਰਜਨ ਪੈਟੀਸ਼ਨ ਸੁਪਰੀਮ ਕੋਰਟ ਨੂੰ ਕੌਣ ਕੰਟਰੋਲ ਕਰ ਰਿਹਾ, ਇਹਨਾਂ ਨੂੰ ਨਹੀਂ ਪਤਾ ਹੈ ਅਬਦੁੱਲਾ ਟੱਬਰ ਨੂੰ ਜਾਂ ਦੂਸਰਿਆਂ ਨੂੰ ਜਿਹੜੇ ਕਹਿ ਰਹੇ ਨੇ ਜੀ ਇਹਦੇ ਤੇ ਅਸੀਂ ਗੱਲ ਨਹੀਂ ਕਰ ਸਕਦੇ। ਲੇਕਿਨ ਇਸ ਸਾਰੇ ਚੋਂ ਨਿਕਲਦਾ ਕੀ ਹੈ, ਔਰ ਇੱਕ ਨੇ ਤਾਂ ਇਸ ਦੇ ਉੱਤੇ ਖਬਰ ਹੀ ਲਾਈ ਹੋਈ ਹੈ, ਪ੍ਰਾਈਮ ਮਿਨਿਸਟਰ ਮੋਦੀ ਸੈਡ ਹੀ ਵਾਂਟਸ ਟੂ ਰਿਮੂਵ ਦਿਲ ਕੀ ਦੂਰੀ ਐਂਡ ਦਿੱਲੀ ਕੀ ਦੂਰੀ, ਕਿ ਵੀ ਆ ਉਹਨਾਂ ਨੂੰ ਜੁਮਲਾ ਕਹਿ ਰਿਹਾ ਕਿ ਭਾਈ ਦਿੱਲੀ ਆਓ, ਦਿਲ ਮਿਲਾਈਏ, ਦੂਰੀ ਦੂਰ ਕਰੀਏ ਔਰ ਦਿੱਲੀ ਦੀ ਦੂਰੀ ਦੂਰ ਕਰੀਏ, ਪਰ ਜੋ ਤੁਹਾਡੇ ਠੂਠੇ 'ਚ ਹੈ ਅਸੀਂ ਉਹ ਵੀ ਉਹਦੇ 'ਚੋਂ ਕੱਢ ਲੈਣਾ, ਤੇ ਅਸੀਂ ਜੋ ਖੋ ਕੇ ਤੁਹਾਡੇ ਠੂਠੇ 'ਚੋਂ ਆਪਣਾ ਥਾਲ ਭਰਿਆ ਹੋਇਆ ਇਹਦੇ 'ਚੋਂ ਅਸੀਂ ਤੁਹਾਨੂੰ ਭੋਰਾ ਨਹੀਂ ਦੇਣਾ, ਲੇਕਿਨ ਦਿਲ ਔਰ ਦਿੱਲੀ ਆਓ ਇੱਕ ਕਰੀਏ। ਔਰ ਇਹ ਵੀ, ਔਰ ਉਹਨਾਂ ਨੂੰ ਉਹ ਉਪਦੇਸ਼ ਦੇ ਰਿਹਾ ਪ੍ਰਾਈਮ ਮਿਨਿਸਟਰ, ਬੈਕਸ ਡੀਲਿਮਿਟੇਸ਼ਨ ਐਕਸਾਈਜ਼ ਗ੍ਰਾਸ ਰੂਟ ਡੈਮੋਕ੍ਰੇਸੀ ਇਨ ਜੰਮੂ ਐਂਡ ਕਸ਼ਮੀਰ, ਕਿ ਜੀ ਅਸੀਂ ਜਿਹੜੀ ਹੈ ਗ੍ਰਾਸ ਰੂਟ ਡੈਮੋਕ੍ਰੇਸੀ ਲਾਗੂ ਕਰਾਂਗੇ ਔਰ ਇਸ ਸਾਰੇ ਨੂੰ ਜਿਹੜਾ ਹੈ ਉਹਦੀ ਕਵਰੇਜ ਦਿੱਲੀ ਕੀ ਦੂਰੀ ਕਮ ਹੋਣੀ ਚਾਹੀਏ ਔਰ ਦਿਲ ਕੀ ਦੂਰੀ ਵੀ, ਇਹ ਉਹਦੇ ਐਗਜ਼ੈਕਟ ਲਫ਼ਜ਼ ਸੀ ਜਿਹੜੇ ਮੀਡੀਆ ਨੇ ਵੀ ਕੋਟ ਕੀਤੇ। ਔਰ ਇਸ ਸਾਰੇ ਚੋਂ ਹੁਣ ਇਹ ਹੈ ਜੀ ਕਿ ਹੁਣ ਕਾਂਗਰਸ, ਹੁਣ ਇੱਕ ਪਾਸੇ ਪੀ ਚਿਦੰਬਰਮ ਕਾਂਗਰਸ ਦੀ ਵਰਕਿੰਗ ਕਮੇਟੀ ਕਹਿ ਰਹੀ ਹੈ ਜੀ ਰੀਸਟੋਰ ਕਰੋ। ਹੁਣ ਗੁਲਾਮ ਨਬੀ ਆਜ਼ਾਦ ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਰਿਹਾ, ਬੇਸ਼ੱਕ ਡਿਸੀਡੈਂਟ ਲੀਡਰ ਹੈ, ਉਹ ਵੀ ਉਸ ਡੈਲੀਗੇਸ਼ਨ ਦਾ ਹਿੱਸਾ ਹੈ। ਉਹਨੇ ਇਹ ਕਿਹਾ ਕਿ ਜੀ ਗੁਲਾਮ ਨਬੀ ਆਜ਼ਾਦ ਸੈਡ almost 80% of parties spoke on article 370 but the matter is sub judice। ਇਹ ਉਹ ਕਹਿ ਰਿਹਾ ਕਿ ਕਿਉਂਕਿ ਇਹ ਕਾਨੂੰਨ ਦੇ ਸੁਪਰੀਮ ਕੋਰਟ 'ਚ ਅਸੀਂ ਇਸ ਦੇ ਉੱਤੇ ਨਹੀਂ ਕਹਿ ਸਕਦੇ, ਔਰ ਇਹਨਾਂ ਨੇ ਇਹੀ ਤਰਲੇ ਕੀਤੇ ਕਿ ਜੀ ਅਸੀਂ ਬਹੁਤ ਡਿਫਿਕਲਟੀ 'ਚ ਹੈ ਔਰ ਉਹਦੇ 'ਚ ਤੁਸੀਂ ਸਟੇਟਹੁੱਡ ਸਾਡਾ ਬਹਾਲ ਕਰ ਦਿਓ, ਕਿ ਜੰਮੂ ਕਸ਼ਮੀਰ ਲਦਾਖ ਗਿਆ ਜਾਣ ਦਿਓ, ਤੁਸੀਂ ਜਿੰਨੇ ਮਰਜ਼ੀ ਡੋਮਿਸਾਈਲ ਵੀ ਦਿਓ, ਜ਼ਮੀਨ ਵੀ ਪਾਕਿਸਤਾਨ ਜਿਹੜੀ ਹੈ ਉਹਨਾਂ ਦੀ ਮੁਸਲਮਾਨਾਂ ਦੀ ਲੋਕਲ ਉਹ ਤੁਸੀਂ ਮੰਦਰਾਂ ਨੂੰ ਦੇਈ ਜਾਓ, ਪਰ ਜਿਹੜਾ ਇਸ ਸਾਰੇ ਦੇ ਵਿੱਚ ਜਿਹੜਾ ਉਹ ਹੋਏਗਾ। ਔਰ ਇਹਨਾਂ 14 ਲੀਡਰਾਂ 'ਚ ਜਿਹੜਾ ਬੀਜੇਪੀ ਦਾ ਲੀਡਰ ਇੱਕ ਗਿਆ ਹੋਇਆ ਸੀ, ਉਹਨਾਂ ਨੇ ਵੀ ਆਪਣੀ ਪਾਰਟੀ ਰੱਖੀ ਹੋਈ, ਕੁਲਵਿੰਦਰ ਗੁਪਤਾ, ਉਹਨੇ ਕਿਹਾ ਕਿ ਵੀ ਰੀਸਟੋਰਿੰਗ ਆਰਟੀਕਲ 370 ਸ਼ੁੱਡ ਨਾਟ ਈਵਨ ਬੀ ਕੰਸੀਡਰਡ।
ਉਹਨਾਂ ਨੇ ਕਿਹਾ ਵੀ ਇਹਦਾ ਖਿਆਲ ਹੀ ਛੱਡ ਦਿਓ ਕਿ ਇਹ ਜਿਹੜਾ ਐਂਡ ਇਲੈਕਸ਼ਨਸ ਵਿਲ ਬੀ ਹੈਲਡ ਆਫਟਰ ਦਾ ਡੀਲਿਮਿਟੇਸ਼ਨ ਪ੍ਰੋਸੈਸ and an assembly constituted once again. Article 370 has been abrogated. It should not even be thought that it will ever come back. ਹੁਣ ਇਹ ਬੀਜੇਪੀ ਦਾ ਸਟੈਂਡ ਹੈ ਤੇ ਤੁਸੀਂ ਜਿਹੜਾ ਹੈ ਉਹ ਬਿਲਕੁਲ ਹੀ ਕਿਸ ਲੈਵਲ ਦੇ ਉੱਤੇ, ਔਰ ਅਮਿਤ ਸ਼ਾਹ ਨੇ ਵੀ ਇਹੀ ਗੱਲ ਕਹੀ ਕਿ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਸੀਂ ਡੀਲਿਮਿਟੇਸ਼ਨ ਹੈ ਇਹ ਸਾਡੇ ਲਈ ਬੜਾ ਇੰਪੋਰਟੈਂਟ ਮਾਈਲਸਟੋਨ ਹੈ ਔਰ ਇਹ ਅਸੀਂ ਪਹਿਲਾਂ ਕਰਾਂਗੇ, ਫਿਰ ਯੂਨੀਅਨ ਟੈਰੀਟਰੀ ਜਿਹੜਾ ਜੰਮੂ ਕਸ਼ਮੀਰ ਉਹਦੀਆਂ ਚੋਣਾਂ ਕਰਵਾਵਾਂਗੇ, ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਵੀ ਅਸੀਂ ਜਿਹੜਾ ਸਟੇਟਹੁੱਡ ਰੀਸਟੋਰ ਕਰਨਾ। ਸੋ ਜ਼ਾਹਰ ਹੈ ਕਿ ਵੀ ਉਦੋਂ ਜਦੋਂ ਅੰਦਰੋਂ ਨਿਕਲੇ ਨੇ ਸਾਰੇ ਫਿਰ ਕੱਲੋ ਕੱਲੀ ਆਪਣੇ ਆਪਣੇ ਰਸਤੇ ਪਏ, ਲੇਕਿਨ ਇਸ ਗੱਲ ਨੇ ਇਹਨਾਂ ਨੂੰ ਵੀ ਐਕਸਪੋਜ਼ ਕਰ ਦਿੱਤਾ ਹੈ, ਉਹਨਾਂ 11 ਜਿਹੜੇ 14 ਨੇ ਉਹਨਾਂ 'ਚ ਮੇਨ 5 ਪਾਰਟੀਆਂ ਦੇ, ਕਿ ਇਹ ਸਤਾ ਦੇ ਭੁੱਖੇ ਔਰ ਅਸੀਂ ਤਾਂ ਇਹ ਸਮਝਦੇ ਹਾਂ ਕਿ ਭਾਈ ਇਹਨਾਂ ਨੂੰ ਫਰਦਰ ਜ਼ਲੀਲ ਕਰਨ ਦੇ ਲਈ ਸੱਦਿਆ ਗਿਆ ਸੀ। ਇਹ ਖੁਦ ਜ਼ਲੀਲ ਹੋਣ ਗਏ ਔਰ ਇਹਨਾਂ ਨੇ ਭਰੀ ਕਚਹਿਰੀ 'ਚ ਦੱਸਿਆ ਕਿ ਭਾਈ ਅਸੀਂ ਇਸ ਹੱਦ ਤੱਕ ਤਾਕਤ ਦੇ ਭੁੱਖੇ ਹਾਂ, ਸਾਨੂੰ ਕੋਈ ਪਰਵਾਹ ਨਹੀਂ ਜੇ 4-5 ਹਜ਼ਾਰ ਸਾਡੇ ਬੰਦੇ ਜਿਹੜੇ ਨੇ ਉਹ ਡੱਕੇ ਹੋਏ ਨੇ ਬਾਹਰਲੀਆਂ ਜੇਲ੍ਹਾਂ ਦੇ ਵਿੱਚ, ਸਾਨੂੰ ਕੋਈ ਪਰਵਾਹ ਨਹੀਂ ਜੇ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਗਿਆ। ਤੁਸੀਂ ਭਾਵੇਂ ਇੱਕ ਖਿੱਤਾ ਉਹ ਜਿਹਨੂੰ ਭਾਵੇਂ ਡੀਲਿਮਿਟ ਕਰ ਦਿਓ, ਉਸ ਦੇ ਥੱਲੇ ਆਪਣੀ ਰੂਲ ਵੀ ਰੱਖੋ, ਪਰ ਸਾਨੂੰ ਉਸ ਕੁਰਸੀ ਤੇ ਬਿਠਾ ਦਿਓ। ਸੋ ਇਸ ਤੋਂ ਵੱਧ ਕੇ ਬੇਗੈਰਤੀ ਕੀ ਹੁੰਦੀ ਹੈ। ਔਰ ਹਿੰਦੂ ਤਵੀਆਂ ਨੇ ਜੋ ਮੋਦੀ ਨੇ ਕਿਹਾ, ਉਹ ਤਾਂ ਜਦੋਂ ਮੋਦੀ ਹਰ ਇੱਕ ਦੇ ਅਕਾਊਂਟ ਸਵਿਸ ਬੈਂਕਾਂ 'ਚ 15-15 ਲੱਖ ਲਿਆਉਣ ਦੀ ਗੱਲ ਕਰਦਾ ਸੀ ਔਰ ਜਦੋਂ ਬਾਅਦ 'ਚ ਉਹਨੂੰ ਪੁੱਛਿਆ ਗਿਆ ਆਇਆ ਨਹੀਂ, ਔਰ ਅਮਿਤ ਸ਼ਾਹ ਨੇ ਕਿਹਾ ਸੀ ਅਰੇ ਉਹ ਤਾਂ ਇੱਕ ਚੁਣਾਵੀ ਜੁਮਲਾ ਥਾ। ਸੋ ਹੁਣ ਉਹ ਚੁਣਾਵੀ ਜੁਮਲਾ ਸੀ ਤੇ ਜੇ ਇਹਨਾਂ ਨੂੰ ਇਹ ਸੱਦ ਕੇ ਹੀ ਇਹਨਾਂ 14 ਨੂੰ ਇਹ ਕਹਿਣਾ ਸੀ ਕਿ ਭਾਈ ਦਿਲ ਔਰ ਦਿੱਲੀ ਇੱਕ ਹੋਏ, ਤੇ ਉਹਨਾਂ ਨੂੰ ਕੋਈ ਪੁੱਛੇ ਕਿ ਭਾਈ ਦਿੱਲੀ ਨੇ ਕਿਵੇਂ ਇਹ ਪਾਪ ਕੀਤਾ, ਇਹ ਜ਼ੁਲਮ ਕੀਤਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ ਜਿਸ ਕਿਸਮ ਦੀ ਜਿਹੜੀ 5 ਅਗਸਤ ਤੋਂ ਬਾਅਦ ਕਹਿਰ ਢਾਇਆ ਗਿਆ, ਉਹਨਾਂ ਦੇ ਮੁੱਢਲੇ ਹੱਕ, ਸਕੂਲ ਬੰਦ, ਐਜੂਕੇਸ਼ਨ, ਇੰਟਰਨੈਟ ਬੰਦ, ਮਸੀਤਾਂ ਬੰਦ ਔਰ 4 ਚੁਫੇਰਿਓਂ ਕੱਟ ਕੇ ਉਹਨਾਂ ਦਾ ਜੋ ਹਸ਼ਰ ਹੋਇਆ ਔਰ ਅੱਜ ਵੀ ਹੋ ਰਿਹਾ, ਇਹਦੇ ਬਾਵਜੂਦ ਜਿੱਥੇ ਇਸ ਕਿਸਮ ਦੇ ਬੇਗੈਰਤ ਆਗੂ ਹੋਣ ਜਿਹੜੇ ਉਹਨਾਂ ਨੂੰ ਮਿਲਣ ਤੋਂ ਚਲੇ ਗਏ, ਤੇ ਫਿਰ ਉੱਥੇ ਲੋਕਾਂ ਦਾ ਹਾਲ ਲੜ ਰਹੇ ਨੇ, ਉਹ ਲੜਦੇ ਰਹਿਣਗੇ। ਅਸੀਂ ਤਾਂ ਉਹਨਾਂ ਦੇ ਲਈ ਅਰਦਾਸ ਕਰ ਸਕਦੇ ਹਾਂ ਔਰ ਉਹਨਾਂ ਦੀ ਹਿੰਮਤ ਨੂੰ ਕਸ਼ਮੀਰੀ ਲੋਕਾਂ ਦੇ ਨੂੰ ਦਾਤ ਦੇ ਸਕਦੇ ਹਾਂ ਔਰ ਇਸ ਕਿਸਮ ਦੇ ਜਿਹੜੇ ਵਿਕੇ ਹੋਏ ਨੇ ਇਹਨਾਂ ਨੂੰ ਦੁਰਫਿਟੇ ਮੂੰਹ, ਜਾਂ ਜਿਹਨੂੰ ਉਹ ਕਹਿੰਦੇ ਕਿ ਲਾਨਤ ਭੇਜੇ, ਇਹਨਾਂ ਨੂੰ ਲਾਨਤਾਂ ਹੀ ਭੇਜ ਸਕਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਖਤ ਲੈਣੇ ਬ੍ਰੇਕ, ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 21 ਜੂਨ ਦੇ ਵਾਸ਼ਿੰਗਟਨ ਪੋਸਟ ਅਖਬਾਰ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਓਪੀਨੀਅਨ ਹੈਡਿੰਗ ਹੇਠ ਆਪਣਾ ਮੈਸੇਜ ਦਿੱਤਾ। ਇਹ ਮੈਸੇਜ ਅਫਗਾਨਿਸਤਾਨ ਸੰਬੰਧੀ ਪਾਕਿਸਤਾਨ ਦੇ ਸਟੈਂਡ ਨੂੰ ਬੜੀ ਮਜ਼ਬੂਤੀ ਨਾਲ ਪੇਸ਼ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਫਗਾਨਿਸਤਾਨ ਜਿਹੜਾ ਵੈਸੇ ਤਾਂ ਉਸ ਖਿੱਤੇ 'ਚ ਜਾਂ ਹਿਸਟਰੀ ਦੇ ਇੱਕ ਵੱਡੇ ਟਾਈਮ ਫਰੇਮ 'ਚ ਹੌਟ ਪੋਟੇਟੋ ਹੀ ਰਿਹਾ, ਗਰਮ ਆਲੂ ਹੈ। ਲੇਕਿਨ ਇਸ ਵੇਲੇ ਤੇ ਹੌਟ ਪੋਟੇਟੋ ਦੇ ਨਾਲ ਨਾਲ ਇਹ ਪੂਰਾ ਬਲਦੀ ਉਬਲਦੀ ਦੇਗ ਹੈ, ਜਿਹਦੇ 'ਚ ਕੌਣ ਡਿੱਗੇਗਾ ਤੇ ਕੌਣ ਉਸ 'ਚੋਂ ਬਚ ਸਕਦਾ, ਕਿਵੇਂ ਬਚਣਾ, ਇਹੀ ਇਸ ਵੇਲੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਦਾ ਫਿਕਰ ਹੈ। ਇਹ ਸਿਰਫ ਰੀਜਨਲ ਤੌਰ ਦੇ ਉੱਤੇ ਹੀ ਨਹੀਂ ਕਿ ਪਾਕਿਸਤਾਨ ਜਿਸ ਨਾਲ ਉਸ ਦਾ ਬਾਰਡਰ ਲੱਗਦਾ ਹੈ, ਜਾਂ ਈਰਾਨ ਜਾਂ ਉਜ਼ਬੇਕਿਸਤਾਨ, ਤਾਜ਼ਿਕਸਤਾਨ ਜਿਹੜੇ ਨੇਬਰਹੁੱਡ ਕੰਟਰੀਜ਼ ਨੇ, ਉਹੀ ਫਿਕਰਮੰਦ, ਜਾਂ ਚਾਈਨਾ, ਕਿਉਂਕਿ ਉਹਨਾਂ ਦਾ ਇੱਕ ਪੂਰਾ ਪ੍ਰੋਵਿੰਸ ਸਿੰਗਕਿਆਂਗ ਜਿਹੜਾ ਹੈ ਉਹ ਇੱਧਰ ਅਫਗਾਨਿਸਤਾਨ ਵੱਲ ਲੱਗਦਾ, ਭਾਵੇਂ ਛੋਟੀ ਜਿਹੜੀ ਹੈ ਉਹ ਪੱਟੀ ਹੈ ਉਸ ਦੀ। ਔਰ ਅਮਰੀਕਾ, ਕਿਉਂਕਿ ਅਮਰੀਕਾ ਨੇ 20 ਸਾਲ ਜਿਹੜੇ ਨੇ ਆਲਮੋਸਟ ਉੱਥੇ ਗੁਜ਼ਾਰੇ ਫੌਜੀ ਪੂਰੇ ਹਮਲੇ ਦੇ ਨਾਲ, ਪੂਰੀ ਤਾਮ-ਝਾਮ ਦੇ ਨਾਲ ਅਮਰੀਕਾ ਗਿਆ। ਔਰ ਫਰਵਰੀ 2020 ਦੇ ਵਿੱਚ ਐਗਰੀਮੈਂਟ ਜਿਹੜਾ ਜਿਹਨੂੰ ਆਨਰੇਬਲ ਸਰੈਂਡਰ ਹੀ ਸੀ। ਲੇਕਿਨ ਇਹਦੇ ਬਾਵਜੂਦ, ਕਿਉਂਕਿ ਆਲਰੇਡੀ ਅਮਰੀਕਾ ਦੇ ਉੱਤੇ ਇਹ ਹਮੇਸ਼ਾ ਬਲੇਮ ਰਿਹਾ ਕਿ ਵੀ ਅਮਰੀਕਾ 1979 ਦੇ ਸੋਵੀਅਤ ਯੂਨੀਅਨ ਵੱਲੋਂ ਜਿਹੜਾ ਅਫਗਾਨਿਸਤਾਨ ਦੇ ਇਨਵੇਜਨ ਤੋਂ ਬਾਅਦ 80s ਦੇ ਵਿੱਚ ਉੱਥੇ ਗਿਆ, ਬਿਲੀਅਨਸ ਆਫ ਡਾਲਰਸ ਵੀ ਔਰ ਦੁਨੀਆ ਭਰ ਤੋਂ ਜਿਹੜੇ ਜਿਹਾਦ ਦੇ ਨਾਂ ਥੱਲੇ ਹੋਲੀ ਵਾਰੀਅਰ ਜਿਨ੍ਹਾਂ ਨੂੰ ਕਿਹਾ ਗਿਆ, ਇਕੱਠੇ ਕੀਤੇ ਲੜਨ ਦੇ ਲਈ। ਸੋਵੀਅਤਸ ਦੇ ਖਿਲਾਫ ਉਹ ਲੜੇ, ਸੋਵੀਅਤ ਯੂਨੀਅਨ ਕਲੈਪਸ ਹੋਇਆ, 1999 ਤੱਕ ਪਹੁੰਚਦੇ ਆ ਔਰ ਅਫਗਾਨਿਸਤਾਨ ਚੋਂ ਫੌਜ ਕੱਢਣੀ ਪਈ। ਉਹ ਫੌਜ ਕੱਢਣ ਤੋਂ ਬਾਅਦ ਹੀ ਇਕਨੋਮੀ ਉਹਨਾਂ ਉਹ ਹੋਲਡ ਹੀ ਨਹੀਂ ਕਰ ਸਕੇ। ਲੇਕਿਨ ਅਮਰੀਕਾ ਤੇ ਇਹ ਵੱਡਾ ਦੋਸ਼ ਰਹਿੰਦਾ ਆਲਵੇਜ਼, ਐਂਡ ਰਾਈਟਲੀ ਸੋ, ਕਿ ਇਹਨਾਂ ਨੇ ਆਪਣਾ ਜਿਹੜਾ ਹੈ ਉਹ ਕੀ ਕਹਿੰਦੇ ਨੇ ਜੁੱਲੀ ਬਸਤਾ ਚੱਕਿਆ ਔਰ ਆ ਗਏ। ਔਰ ਉਸ ਤੋਂ ਬਾਅਦ ਕਿਸ ਕਿਸਮ ਦੀ ਖੁੰਖਾਰ ਸਿਵਲ ਵਾਰ ਉੱਥੇ ਤਾਕਤ ਦੇ ਲਈ ਹੋਈ। ਤਾਲਿਬਾਨ, ਤਾਜ਼ਕ ਔਰ ਹਜ਼ਾਰੇ ਔਰ ਇੱਕ ਪਾਸੇ ਮਸੂਦ ਔਰ ਦੂਸਰਾ ਕਾਬਲ ਤੱਕ ਪਹੁੰਚਦੇ हैं ਔਰ ਉਹ ਸਾਰਾ ਪਾਰਟ। ਹੁਣ ਅਮਰੀਕਾ ਹਿਸਟਰੀ 'ਚ ਬਲੇਮ ਦੁਬਾਰਾ ਨਹੀਂ ਲੈਣਾ ਚਾਹੁੰਦਾ ਕਿ ਭਾਈ ਜਿਵੇਂ ਪਹਿਲਾਂ ਸੋਵੀਅਤ ਯੂਨੀਅਨ ਨੂੰ ਡਿਫੀਟ ਤੋਂ ਬਾਅਦ ਜਿਹੜਾ ਇਹ ਨਿਕਲ ਆਏ ਸੀ ਔਰ ਉਹ ਸਿਵਲ ਵਾਰ 'ਚ ਅਫਗਾਨਿਸਤਾਨ ਧੱਕਿਆ ਗਿਆ ਸੀ, ਹੁਣ ਵੀ ਉਹ ਸਟੋਰੀ ਰਿਪੀਟ ਨਾ ਹੋਏ। ਹਾਲਾਂਕਿ ਜਿਹੜੀਆਂ ਬਹੁਤ ਸਾਰੀਆਂ ਇੰਡੀਕੇਸ਼ਨਸ ਆ ਰਹੀਆਂ ਨੇ, ਕਿਉਂਕਿ ਉਸ ਪੀਰੀਅਡ 'ਚ ਵੀ ਜਦੋਂ ਕੋਈ ਜ਼ਮੀਨੀ ਹਕੀਕਤ ਨੂੰ ਨਾ ਸਮਝੇ ਤੇ ਫਿਰ ਉਹ ਕੁਝ ਵਾਪਰਦਾ ਹੈ ਜਿਹਦੀ ਤਵੱਕੋ ਨਹੀਂ ਹੁੰਦੀ। ਹੁਣ ਇੱਕ ਪਾਸੇ ਤਾਲਿਬਾਨ ਜਿਹੜੇ ਕਿ ਪੂਰੇ ਇਸ ਵੇਲੇ ਜਾਹੋ ਜਲਾਲ 'ਚ ਨੇ, 65-70% ਟੈਰੀਟਰੀ ਉਹਨਾਂ ਦੇ ਕੋਲ ਹੈ। ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕੁੰਦੂਜ਼ ਜਿਹੜਾ ਉਹਨਾਂ ਦਾ ਏਰੀਆ ਹੈ, ਡਿਸਟ੍ਰਿਕਟ ਹੈ, ਉਹਦੇ ਹੈੱਡਕੁਆਟਰ ਤੱਕ ਉਹ ਪਹੁੰਚੇ ਹੋਏ ਨੇ ਉਹਨਾਂ ਦੇ। ਔਰ ਇਹਦੇ ਨਾਲ ਜਿਹੜਾ ਤਾਜ਼ਿਕਸਤਾਨ ਦੇ ਨਾਲ ਉਹਨਾਂ ਦਾ ਲੱਗਦਾ ਸਰਹੱਦ ਹੈ, ਉਹਨੂੰ ਉਹ ਬਲੌਕ ਕਰਨ ਦੀ ਸਮਰੱਥਾ ਰੱਖਦੇ ਨੇ। ਔਰ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਵੱਲੋਂ ਪਾਕਿਸਤਾਨ ਤੇ ਵੀ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਤਾਲਿਬਾਨ ਨੂੰ ਰਿਸਟੇਨ ਕਰੋ, ਪਰ ਨਾਲ ਦੀ ਨਾਲ ਪਾਕਿਸਤਾਨ ਨੇ ਇਸ ਦੇ ਉੱਤੇ ਮੈਂ ਸਮਝਦਾ ਹਾਂ ਵੀ ਜਿਹੜੀ ਐਗਰੈਸਿਵ ਡਿਪਲੋਮੇਸੀ ਸ਼ੁਰੂ ਕੀਤੀ, ਕਿਉਂਕਿ ਇੱਕ ਪਾਸੇ ਅਮਰੀਕਾ ਚਾਹੁੰਦਾ ਸੀ ਕਿ ਪਾਕਿਸਤਾਨ ਬੇਸ ਦੇ ਉਹਨਾਂ ਨੂੰ ਹਵਾਈ ਅੱਡੇ, ਉਸ ਬਾਰੇ ਜਿਵੇਂ ਅਸੀਂ HBO ਨਾਲ ਦਿੱਤਾ ਇਮਰਾਨ ਖਾਨ ਸਾਹਿਬ ਦਾ ਇੰਟਰਵਿਊ ਸੀ, ਉਹਦੇ 'ਚ ਉਹਨਾਂ ਨੇ ਐਬਸੋਲੂਟਲੀ ਨਾਟ ਕਹਿ ਕੇ ਕਲੀਅਰ ਕਰ ਦਿੱਤਾ। ਔਰ ਇਹ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਵੀ ਇਹ ਗੱਲ ਹੋਈ। ਹੁਣ ਕਿਉਂਕਿ ਇੱਕ ਪਾਸੇ ਜਿਹੜਾ ਅਫਗਾਨਿਸਤਾਨ 'ਚ ਐਗਜ਼ਿਸਟਿੰਗ ਅਸ਼ਰਫ ਗਨੀ ਹੋਏ ਜਾਂ ਅਬਦੁੱਲਾ ਦੀ ਜਿਹੜੀ ਹਕੂਮਤ ਹੈ ਉਹ ਇੰਡੀਅਨ ਇਨਫਲੂਐਂਸ ਥੱਲੇ ਹੈ, ਔਰ ਬਾਰ-ਬਾਰ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੋਏ ਜਾਂ ਅਸ਼ਰਫ ਗਨੀ ਖੁਦ ਵੀ ਪਾਕਿਸਤਾਨ ਨੂੰ ਬਲੇਮ ਕਰ ਰਿਹਾ ਹੈ। ਹੁਣ ਉਹ ਕਹਿਣ ਨੂੰ ਤਾਂ ਇਹ ਹੈ ਵੀ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਵੀ ਪੱਲੇ ਤੁਹਾਡੇ ਕੁਛ ਨਹੀਂ, ਤੁਸੀਂ ਖਾਂਦੇ ਰਹੋ ਬਿਲੀਅਨਸ ਆਫ ਡਾਲਰ ਅਮਰੀਕਾ ਦੇ, 3 ਟ੍ਰਿਲੀਅਨ ਡਾਲਰ ਲੱਗੇ ਨੇ ਇਹਨਾਂ 20 ਸਾਲਾਂ 'ਚ, 2-3 ਲੱਖ ਫੌਜ ਵੀ ਤੁਸੀਂ ਟ੍ਰੇਨਡ ਕਰਵਾਈ ਕਿ ਜੀ ਇੱਥੇ ਹੋਈ ਉੱਥੇ ਹੋਈ। ਹੁਣ ਤੁਹਾਨੂੰ ਵੀ ਨਜ਼ਰ ਆ ਰਿਹਾ, ਤੁਹਾਡੇ ਤਾਕਤ ਨੂੰ ਵੀ ਤੁਸੀਂ ਚੰਬੜਨਾ ਚਾਹੁੰਦੇ ਹੋ। ਉਸ ਹਾੜ ਦੇ ਵਿੱਚ ਤੁਸੀਂ ਇਲੀਗਲ ਓਪੀਅਮ, ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਪਲਾਈ ਵਾਲਾ ਪਲੇਸ ਉੱਥੋਂ ਹੈ, ਜਿਹੜਾ ਤਾਲਿਬਾਨ ਦੇ ਥੱਲੇ ਨਹੀਂ ਸੀ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ
ਹੁਣ ਜਿੱਥੇ ਪਾਕਿਸਤਾਨ ਆਪਣਾ ਰੋਲ, ਕਿਉਂਕਿ ਪਾਕਿਸਤਾਨ ਇਹ ਨਹੀਂ ਵੀ ਉਹਨੂੰ ਇਹ ਲੱਗਦਾ ਕਿ ਜੀ ਉਹਨਾਂ ਨੇ ਅਮਰੀਕਾ ਦੀ ਗੁੱਡ ਬੁੱਕਸ 'ਚ ਰਹਿਣਾ ਹੈ, ਉਹ ਆਪ ਵੀ ਉਹਨਾਂ ਦੇ ਇੰਟਰਸਟ 'ਚ ਹੈ ਕਿ ਅਫਗਾਨਿਸਤਾਨ ਸਟੇਬਲ ਹੋਏ। ਤਾਲਿਬਾਨ, ਹਾਲਾਂਕਿ ਇਹ ਗੱਲ ਉਹਨਾਂ ਨੇ ਐਕਸਪਲਿਸਿਟਲੀ, ਜਿਸ ਦਾ ਅਸੀਂ ਜ਼ਿਕਰ ਕਰਾਂਗੇ ਓਪੀਨੀਅਨ ਪੇਜ ਦੇ ਉੱਤੇ, ਉਹਨਾਂ ਦੇ 21 ਜੂਨ ਨੂੰ ਇਮਰਾਨ ਖਾਨ ਸਾਹਿਬ ਨੇ ਆਪਣਾ ਮੈਸੇਜ ਦਿੱਤਾ ਹੈ, ਪਾਕਿਸਤਾਨ ਇਜ਼ ਰੈਡੀ ਟੂ ਬੀ ਅ ਪਾਰਟਨਰ ਫॉर ਪੀਸ ਇਨ ਅਫਗਾਨਿਸਤਾਨ ਬਟ ਵੀ ਵਿਲ ਨਾਟ ਹੋਸਟ US ਬੇਸਿਸ। ਉਹੀ ਜਿਹੜਾ HBO ਇੰਟਰਵਿਊ 'ਚ ਸੀ, ਉਹਦੇ 'ਚ ਉਹੀ ਫੋਰਸਫੁਲੀ, ਔਰ ਵਾਸ਼ਿੰਗਟਨ ਪੋਸਟ ਦਾ ਮਤਲਬ ਹੈ ਕਿ ਐਵਰੀਬਡੀ ਇਨ ਵਾਸ਼ਿੰਗਟਨ DC, ਓਪੀਨੀਅਨ ਮੇਕਰ, ਡਿਸੀਜਨ ਮੇਕਰ, ਲਾਅ ਮੇਕਰ, ਉਹ ਵਾਸ਼ਿੰਗਟਨ ਪੋਸਟ ਨੂੰ ਪੜ੍ਹਦਾ ਹੈ। ਜਿਵੇਂ ਨਿਊਯਾਰਕ ਟਾਈਮਸ ਦਾ ਇੱਕ ਆਪਣੀ ਲਿਬਰਲ ਆਈਡੀਓਲੋਜੀ ਹੈ, ਬਟ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ ਜੋ ਆਉਂਦਾ, ਔਰ ਓਪੀਨੀਅਨ ਪੇਜ ਜਿਹੜਾ ਹੈ ਉਹ ਐਕਸਕਲੂਸਿਵ ਜਿਹੜਾ ਹੈ ਉਹ ਕਿਸੇ ਮੁਲਕ ਦਾ ਜਦੋਂ ਪ੍ਰਾਈਮ ਮਿਨਿਸਟਰ ਲਿਖ ਰਿਹਾ ਹੈ, ਤੇ ਉਹ ਹੁਣ ਇਹਦੀ ਟਾਈਮਿੰਗ ਵੀ ਬੜੀ ਠੀਕ ਹੈ, ਕਿਉਂਕਿ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਅਸ਼ਰਫ ਗਨੀ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਦੇ ਆਪਣੀ ਪੂਰੀ ਟੀਮ ਦੇ ਨਾਲ ਜਿਹੜਾ ਹੈ ਅੱਡ-ਅੱਡ ਜਿਹੜੀਆਂ ਫਿਰਕੇ ਨੇ, ਔਰ ਉਹਨਾਂ 'ਚ ਬਹੁਤ ਸਾਰੇ ਐਂਟਾਈ ਪਾਕਿਸਤਾਨ ਬਿਆਨਬਾਜ਼ੀਆਂ ਕਰਨ ਵਾਲੇ, ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ, ਉਹਦਾ ਅੱਗੋਂ ਐਡਵਾਈਜ਼ਰ, ਉਹ DC 'ਚ ਪਹੁੰਚੇ ਹੋਏ ਨੇ, ਉਹਨਾਂ ਨੂੰ ਵੈਲਕਮ ਵੀ ਦਿੱਤੀ ਜਾ ਰਹੀ ਹੈ, ਔਰ ਬਾਈਡਨ ਦੇ ਨਾਲ ਗੱਲਬਾਤ ਵੀ ਉਹਨਾਂ ਨੇ ਕਰਨੀ ਹੈ। ਗੱਲਬਾਤ ਤਾਂ ਉਹਨਾਂ ਦੇ ਹੈ ਨਹੀਂ ਕੁਛ ਵੀ, ਲੇਕਿਨ ਐਨ ਇਸ ਮੌਕੇ ਦੇ ਉੱਤੇ ਪਾਕਿਸਤਾਨ ਦਾ ਇਹ ਮੈਸੇਜ ਵੀ ਬੜਾ ਜ਼ਰੂਰੀ ਹੈ, ਕਿਉਂਕਿ ਪਾਕਿਸਤਾਨ ਨੂੰ ਪਤਾ ਹੈ ਵੀ ਜਿਵੇਂ ਪਹਿਲਾਂ ਅਸ਼ਰਫ ਗਨੀ ਔਰ ਉਹਦੀ ਟੀਮ ਵਾਲੇ ਅਗੇਂਸਟ ਪਾਕਿਸਤਾਨ ਜ਼ਹਿਰ ਉਗਲਦੇ ਨੇ, ਇਹਦੇ 'ਚ ਵੀ ਬਾਈਡਨ ਵੇਲੇ ਵੀ ਉਗਲਣਗੇ, ਔਰ ਕਿਤੇ ਇਹ ਨਾ ਹੋਏ ਕਿ ਜੁਆਇੰਟ ਸਟੇਟਮੈਂਟ ਜਦੋਂ ਆਉਂਦੀ ਹੈ ਉਦੋਂ ਅਮਰੀਕਨ ਐਡਮਿਨਿਸਟ੍ਰੇਸ਼ਨ ਵੀ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਫੇਲ ਹੋਏ ਨੇ, ਅੱਗੋਂ ਹੋਰ ਫੇਲ ਹੋਣਾ, ਤੇ ਉਹਦੇ ਲਈ ਜਦੋਂ ਤੁਸੀਂ ਸਕੇਪਗੋਟ ਲੱਭਦੇ ਹੋ ਕਿ ਤੁਸੀਂ ਪਾਕਿਸਤਾਨ ਨੂੰ ਸਕੇਪਗੋਟ ਲੱਭੋ। ਸੋ ਮੈਂ ਸਮਝਦਾ ਵੀ ਇਹ ਆਰਟੀਕਲ ਜਿਹਦੇ 'ਚ ਇਮਰਾਨ ਖਾਨ ਸਾਹਿਬ ਨੇ ਪਾਕਿਸਤਾਨ ਦੀ ਪੋਜੀਸ਼ਨ ਬੜੇ ਖੂਬਸੂਰਤ ਢੰਗ ਨਾਲ ਆਰਟੀਕੂਲੇਟ ਕੀਤੀ ਹੈ, ਕੋਈ ਵਰਡ ਮਿੰਸ ਨਹੀਂ ਕੀਤੇ, ਔਰ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਪਾਕਿਸਤਾਨ ਇਜ਼ ਰੈਡੀ ਟੂ ਬੀ ਅ ਪਾਰਟਨਰ ਫॉर ਪੀਸ ਇਨ ਅਫਗਾਨਿਸਤਾਨ ਵਿਦ ਯੂਨਾਈਟਿਡ ਸਟੇਟਸ ਬਟ ਐਜ਼ US troops withdraw we will avoid risking further conflict। ਕਿ ਬਈ ਅਸੀਂ ਤੁਹਾਡੇ ਸਾਂਝੀਦਾਰ ਹੋਣ ਨੂੰ ਤਿਆਰ ਹੈ, ਜਦੋਂ ਤੁਹਾਡੇ ਟਰੂਪ ਸਾਰੇ ਬਾਹਰ ਨਿਕਲਣਗੇ ਅਸੀਂ ਇਸ ਗੱਲ ਦੇ ਨੂੰ ਲੈ ਕੇ ਫਿਕਰਮੰਦ ਹਾਂ ਕਿ ਬਈ ਉਹ ਕਨਫਲਿਕਟ ਨਾ ਹੋਏ। ਫਿਰ ਉਹਨਾਂ ਨੇ ਅਮਰੀਕਾ ਨੂੰ ਪਹਿਲਾਂ ਤਾਂ ਇਹ ਦੱਸਿਆ ਵੀ ਸਾਡੀਆਂ our countries have the same interest in that long suffering country, a political settlement, stability, economic development and the denial of any haven for terrorists. We oppose any military takeover of Afghanistan which will lead only to decades of civil war, as the Taliban cannot win over the whole of country and yet must be included in any government for it to succeed। ਇਹ ਬਹੁਤ ਬੈਲੈਂਸਡ ਅਪਰੋਚ ਹੈ। ਹੁਣ ਜਿਹੜਾ ਬਹੁਤਿਆਂ ਦਾ ਕਹਿਣਾ ਹੈ ਕਿ ਜੀ ਪਾਕਿਸਤਾਨ ਚਾਹੁੰਦਾ ਤਾਲਿਬਾਨ ਅਫਗਾਨਿਸਤਾਨ ਤੇ ਕਬਜ਼ਾ ਕਰ ਲੇ, ਉਹ ਉਹਨਾਂ ਨੂੰ ਵੀ ਪਤਾ ਜੇ ਤੁਸੀਂ ਇਹ ਠੀਕ ਹੈ ਕਿ ਅਫਗਾਨਿਸਤਾਨ ਦਾ ਜਿਹੜਾ ਡੋਮੀਨੈਂਟ ਕਬੀਲਾ ਹੈ ਉਹ ਪਸ਼ਤੂਨ ਹੈ, ਜਿਨ੍ਹਾਂ ਨੂੰ ਅਸੀਂ ਪਖਤੂਨ ਕਹਿੰਦੇ ਹਾਂ ਜਾਂ ਪਠਾਨ ਕਹਿੰਦੇ ਹਾਂ, ਪਰ ਉਹ ਮੈਜੋਰਿਟੀ ਦੇ ਨੇੜੇ ਤੇੜੇ ਨੇ, 40% ਨੇ, 45 ਨੇ, 50 ਨੇ, ਉੱਥੇ ਕਿਹੜੀ ਸੈਂਸਸ ਹੋਈ ਹੈ, ਉਹ ਵੱਡਾ ਕਬੀਲਾ ਹੈ। ਪਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਵੀ ਕਿੰਨੇ ਪਰਸੈਂਟ ਉੱਥੇ ਤਾਜ਼ਕ ਨੇ, ਕਿੰਨੇ ਉਜ਼ਬੈਕ ਨੇ, ਕਿੰਨੇ ਹਜ਼ਾਰੇ ਨੇ, ਕਿੰਨੇ ਹੋਰ ਵੀ ਓਰੀਜਨ ਦੇ ਨੇ। ਸੋ ਕੁੱਲ ਮਿਲਾ ਕੇ ਉਹ ਇੱਕ ਅੱਡ-ਅੱਡ ਕਬੀਲਿਆਂ ਦਾ ਸਮਾਜ ਹੈ, ਡੋਮੀਨੈਂਟ। ਇਹ ਠੀਕ ਹੈ ਕਿ ਜਿਹੜਾ ਹੈਡ ਆਫ ਦਾ ਸਟੇਟ ਉੱਥੇ ਬਣੇਗਾ ਉਹ ਪਖਤੂਨ ਹੀ ਹੋਣਾ ਚਾਹੀਦਾ ਜਾਂ ਉਹੀ ਬਣੇਗਾ, ਲੇਕਿਨ ਬਾਕੀਆਂ ਨੂੰ ਨਾਲ ਲੈਣਾ ਪਏਗਾ, ਕਿਉਂਕਿ ਪਹਿਲੀ ਸਟੇਜ ਤੇ ਵੀ ਤਾਲਿਬਾਨ ਕਿਉਂਕਿ ਉਹ ਡੋਮੀਨੇਟ ਕਰਦੇ ਸੀ, ਔਰ ਜਿਹੜਾ ਮਸੂਦ ਹੈ ਉਹ ਤਾਜ਼ਕ ਜਾਂ ਦੂਜਿਆਂ ਨੂੰ ਰਿਪਰੈਜ਼ੈਂਟ ਕਰਦਾ ਸੀ, ਔਰ ਲੜੇ ਵੀ ਸੋਵੀਅਤ ਯੂਨੀਅਨ ਦੇ ਖਿਲਾਫ। ਇਕੱਲੇ ਪਖਤੂਨ ਨਹੀਂ ਲੜੇ ਹੈ, ਦੂਸਰੇ ਕਬੀਲੇ ਵੀ, ਮਸੂਦ ਬੜੀ ਬਹਾਦਰੀ ਨਾਲ ਲੜਿਆ, ਔਰ ਈਵਨ ਅੱਡ-ਅੱਡ ਕਬੀਲਿਆਂ ਦਾ ਤਾਂ ਫਿਰ ਅਫਗਾਨਾਂ ਦਾ ਆਪਣਾ ਇੱਕ ਪਾਰਟ ਹੈ, ਗੁਲਬਦੀਨ ਹਕਮਤ ਯਾਰ ਦਾ ਆਪਣਾ ਅੱਡਾ ਗੱਡਾ ਸੀ, ਉਹ ਪਹਿਲਾਂ ਮਸੂਦ ਤੇ ਉਹ ਇਕੱਠੇ ਸੀ, ਫਿਰ ਵਿਰੋਧ ਚ ਹੋਏ। ਸੋ ਇਮਰਾਨ ਖਾਨ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਤਾਲਿਬਾਨ ਇਨ ਦਾ ਲੀਡ ਹੋਣ, ਲੇਕਿਨ ਬਾਕੀਆਂ ਨੂੰ ਨਾਲ ਲੈ ਕੇ ਹੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਹੈ ਉਹ ਸਾਂਝੀ ਹਕੂਮਤ ਬਣਾਈ ਜਾ ਸਕਦੀ ਹੈ। ਔਰ ਇਹਦੇ 'ਚ ਉਹਨਾਂ ਨੇ ਇਹ ਹੁੰਦੀ ਹੈ ਇਮਾਨਦਾਰੀ। ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਮਿਸਟੇਕ ਕੀਤੀ, ਇਨ ਦਾ ਪਾਸਟ ਪਾਕਿਸਤਾਨ ਮੇਡ ਏ ਮਿਸਟੇਕ by choosing between warring Afghan parties, but we have learned from that experience. We have no favorites and will work with any government that enjoys the confidence of Afghan people. History proves that Afghanistan can never be controlled from the outside.
ਇੱਕ ਲਾਈਨ 'ਚ 5000 ਸਾਲ ਦੀ ਅਫਗਾਨਿਸਤਾਨ ਦੀ ਹਿਸਟਰੀ ਕਬੀਲਿਆਂ ਦੀ ਦਿੱਤੀ ਕਿ ਬਾਹਰੋਂ ਕੋਈ ਕੰਟਰੋਲ ਨਹੀਂ ਕਰ ਸਕਦਾ, ਪਰ ਅੰਦਰ ਵੀ ਉਹਨਾਂ ਦਾ ਇੱਕ ਮੰਚ ਤੇ ਆਣਾ ਸੌਖਾ ਨਹੀਂ, ਕਿਉਂ ਕਬੀਲੇ ਨੇ, ਹਰ ਕੋਈ ਸਰਦਾਰ ਹੈ, ਹਰ ਕੋਈ ਚੀਫ ਹੈ, ਕੋਈ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹ ਇੱਕ ਬਹੁਤ ਵਧੀਆ ਢੰਗ ਨਾਲ ਆਰਟੀਕੂਲੇਟ ਕੀਤਾ ਹੈ। ਫਿਰ ਐਵਰੇਜ ਅਮਰੀਕਨਾਂ ਨੂੰ ਦੱਸਣ ਲਈ, ਕਿਉਂਕਿ ਵਾਸ਼ਿੰਗਟਨ ਪੋਸਟ ਅਮਰੀਕਨ ਮੇਨ ਨਿਊਜ਼ਪੇਪਰ ਹੈ, ਕਿ ਭਾਈ ਤੁਸੀਂ ਸਾਨੂੰ ਐਵੇਂ ਐਪੀ ਸੈਂਟਰ ਦਹਿਸ਼ਤਗਰਦੀ ਤਾਂ ਇਹ ਉਹ ਨਾ ਬਣਾਓ ਜੋ ਇੱਥੇ ਇੰਡੀਅਨ ਪ੍ਰੋਪੇਗੈਂਡਾ ਜਾਂ ਦੂਜਾ। ਉਹਨਾਂ ਨੇ ਕਿਹਾ ਆਵਰ ਕੰਟਰੀ ਹੈਜ਼ ਸਫਰਡ ਸੋ ਮਚ ਫਰਮ ਦਾ ਵਾਰਸ ਇਨ ਅਫਗਾਨਿਸਤਾਨ, more than 70,000 Pakistanis have been killed, while the United States provided $20 billion in aid. Losses to Pakistan economy have exceeded 150 billion. ਇਹ ਉਹਨਾਂ ਨੇ ਕਿਹਾ ਵੀ ਅਸੀਂ ਵੀ ਕੁਰਬਾਨੀ ਕੀਤੀ ਹੈ, 70,000 ਸਾਡੇ ਲੋਕ ਮਰੇ ਨੇ। ਠੀਕ ਹੈ, ਇਹ ਹੁੰਦਾ ਜੀ ਅਮਰੀਕਾ ਦੇ ਹੀ ਗਿਆ ਜੀ ਪੈਸੇ ਪਾਕਿਸਤਾਨ ਨੂੰ, ਜਿਵੇਂ ਇੰਡੀਅਨ ਪ੍ਰੋਪੇਗੈਂਡਾ। ਉਹਨੇ ਕਿਹਾ ਜੀ ਠੀਕ ਹੈ 20 ਬਿਲੀਅਨ ਏਡ ਦਿੱਤੀ ਹੈ, ਪਰ ਅਸੀਂ 150 ਬਿਲੀਅਨ ਦਾ ਇਕਨੋਮਿਕਲ ਲਾਸ ਜਿਹੜਾ ਉਠਾਇਆ। Tourism and investment dried up. After joining the US effort, Pakistan was targeted as a collaborator, leading to terrorism against our country from Tehreek-e-Taliban Pakistan and other groups. UN drone attacks, which I warned against, did not win the war, but they did create hatred for Americans, swelling the ranks of terrorist groups against both our countries. ਉਹਦੇ 'ਚ ਉਹਨਾਂ ਨੇ ਹੁਣ ਆਪਣੀ ਇੰਡੀਵਿਜੂਅਲ ਜਿਹੜੀ ਕਮਿਟਮੈਂਟ ਉਹਨਾਂ ਦੀ 20 ਸਾਲ ਰਹੀ, ਜਿਹਦੇ ਕਰਕੇ ਉਹਨਾਂ ਨੂੰ ਅਮਰੀਕਨ ਵੀ ਜਿਹੜੇ ਨੇ ਤਾਲਿਬਾਨ ਖਾਨ ਕਹਿੰਦੇ ਸੀ, ਉਹ ਕਹਿੰਦੇ ਸੀ ਇਹ ਜੰਗ ਨਾਲ ਤੁਸੀਂ ਨਹੀਂ ਜਿੱਤ ਸਕਦੇ, ਉਹਨਾਂ ਨਾਲ ਗੱਲਬਾਤ ਕਰੋ। ਉਹਨਾਂ ਨੇ ਕਿਹਾ ਵੀ ਦਿਸ ਇਜ਼ ਨਾਟ ਆਵਰ ਵਾਰ। ਉਦੋਂ ਵੀ ਉਹਨਾਂ ਨੇ ਕਿਹਾ ਸੀ, ਉਹਨੇ ਕਿਹਾ ਵੀ ਇਹਦੇ ਬਾਵਜੂਦ ਸਾਥੋਂ ਤੁਸੀਂ ਜੋ ਕਰਵਾਇਆ ਉਹਦਾ ਨਤੀਜਾ ਅਗਲੇ ਪੈਰਾਗ੍ਰਾਫ 'ਚ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕਹਿ ਕੇ ਪਾਕਿਸਤਾਨ ਤੋਂ ਨਾਰਥ ਵਜ਼ੀਰਿਸਤਾਨ ਦੇ ਵਿੱਚ ਫੌਜੀ ਕਾਰਵਾਈ ਕਰਵਾਈ, ਜਿਹਦਾ ਨਤੀਜਾ ਇਹ ਹੋਇਆ ਕਿ ਇਟ ਡਿਸਪਲੇਸ ਹਾਫ ਦਾ ਪਾਪੂਲੇਸ਼ਨ ਆਫ ਟ੍ਰਾਈਬਲ ਏਰੀਆਜ਼, 1 million people in North Waziristan alone, with billions of dollars of damage done and whole village is destroyed. ਇਹ ਜਿਹੜਾ ਕੋਲੇਟਰਲ ਡੈਮੇਜ ਸੀ ਉਹਦੇ 'ਚ ਫਿਰ ਰਿਵੈਂਜ 'ਚ ਆ ਕੇ ਉਹਨਾਂ ਨੇ ਪਾਕਿਸਤਾਨੀ ਆਰਮੀ ਤੇ ਹਮਲੇ ਕੀਤੇ, killing many more soldiers than the United States lost in Afghanistan and Iraq combined, which breeding even more terrorism against us. ਉਹਨਾਂ ਨੇ ਕਿਹਾ in Khyber Pakhtunkhwa province alone 500 Pakistani policemen were murdered. ਕਿ ਵੀ ਤੁਸੀਂ ਇਹ ਪ੍ਰੋਵੋਕ ਕੀਤਾ, ਨਤੀਜਾ ਇਹ ਹੋਇਆ ਕਿ ਉਹਨਾਂ ਨੇ ਉਹ ਵੀ ਉਜੜੇ, ਉਹਨਾਂ ਨੇ ਜਵਾਬੀ ਹਮਲੇ ਕੀਤੇ। ਉਹਨਾਂ ਨੇ ਕਿਹਾ ਜਿੰਨੇ ਤੁਹਾਡੇ ਫੌਜੀ ਅਫਗਾਨਿਸਤਾਨ ਔਰ ਇਰਾਕ 'ਚ ਜੇ ਉਹਨਾਂ ਦੀ ਗਿਣਤੀ ਜੋੜ ਲਈ ਜਾਏ ਮਰੇ ਨੇ, ਉਹਦੇ ਨਾਲੋਂ ਜ਼ਿਆਦਾ ਸਾਡੇ ਫੌਜੀ ਮਰੇ ਨੇ। ਔਰ ਈਵਨ ਪੁਲਿਸ ਵੀ 500 ਜਿਹੜੇ ਉਹ ਨਾਰਥ ਖੈਬਰ ਪਖਤੂਨਖਵਾ ਦੇ ਵਿੱਚ ਮਾਰੇ ਗਏ। ਔਰ ਇਹ ਉਹਨਾਂ ਨੇ ਕਿਹਾ ਜੀ ਵੀ ਹੁਣ ਅਸੀਂ ਉਹ ਜਿਹੜਾ ਸਾਰਾ ਰਾਊਟ ਹੈ, ਜਿਹੜਾ ਬਾਰਡਰ ਹੈ, ਉਹਨੂੰ ਅਸੀਂ ਫੈਂਸ ਕਰ ਦਿੱਤਾ, ਆਲਮੋਸਟ ਕੰਪਲੀਟ ਕਰ ਦਿੱਤਾ। ਹੁਣ ਉਹਨਾਂ ਨੇ ਫੋਰਸਫੁਲੀ ਕਿਹਾ ਵੀ ਅਸੀਂ ਕਿਉਂ ਤੁਹਾਨੂੰ ਬੇਸ ਨਹੀਂ ਦੇਣਾ ਚਾਹੁੰਦੇ ਕਿ ਵੀ ਤੁਸੀਂ ਇਹ ਪਾਕਿਸਤਾਨ 'ਚ ਬੇਸ ਬਣਾ ਕੇ ਅਫਗਾਨਿਸਤਾਨ ਤੇ ਹਮਲੇ ਕਰੋ। ਇਫ Pakistan were to agree to host US bases from which to bomb Afghanistan and Afghan civil war ensued, Pakistan would be targeted for revenge by terrorists again. We simply cannot afford this. We have already paid too heavy a price. Meanwhile, if the United States, with the most powerful military machinery in history, could not win the war from inside Afghanistan after 20 years, how would America do it from bases in our country? ਇਹ ਹੈ ਜਿਹਨੂੰ ਕਹਿੰਦੇ ਨੇ ਕਿ ਸਿੱਧਾ ਤੀਰ ਮਾਰਨਾ। ਬਿਲਕੁਲ ਉਹਨਾਂ ਨੇ ਕਿਹਾ ਜੀ ਤੁਸੀਂ 20 ਸਾਲ ਬੈਠੇ ਰਹੋ, ਕੰਟਰੀ 'ਚ ਬੈਠੇ ਹੋ, ਉੱਥੇ ਰਹਿ ਕੇ ਤੁਸੀਂ ਨਹੀਂ ਜਿੱਤੇ ਤੇ ਤੁਸੀਂ ਪਾਕਿਸਤਾਨ 'ਚ ਬੇਸ ਬਣਾ ਕੇ ਉੱਥੇ ਬੰਬ ਸੁੱਟ ਕੇ ਯਾਰ ਕੀ ਜਿੱਤੋਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਅਗੇਨ ਰਿਵੈਂਜ ਸ਼ੁਰੂ ਹੋਏਗਾ। ਔਰ ਨਾਲ ਦੀ ਨਾਲ ਫਿਰ ਉਹਨਾਂ ਨੇ ਸਿਮਿਲੈਰਿਟੀਜ਼, ਇਹ ਤਾਂ ਆਪਣਾ ਸਟੈਂਡ ਕਲੀਅਰ ਕਰਕੇ ਦਾ ਇੰਟਰਸਟ ਆਫ ਪਾਕਿਸਤਾਨ ਐਂਡ ਯੂਨਾਈਟਿਡ ਸਟੇਟਸ ਇਨ ਅਫਗਾਨਿਸਤਾਨ ਆਰ ਸੇਮ. We want a negotiated peace, not civil war. We need stability and an end to terrorism aimed at both our countries. We support an agreement that preserves the development gains made in Afghanistan in the past 2 decades. ਅਸੀਂ economic development, increased trade, connectivity Central Asia ਨਾਲ ਚਾਹੁੰਦੇ ਹਾਂ। ਔਰ ਇਹ ਜਿਹੜਾ ਜੇ ਇਵੇਂ ਨਾ ਹੋਇਆ ਤੇ everything will go down the drain in civil war. ਉਹ ਬਾਰ-ਬਾਰ ਕਹਿ ਰਹੇ ਨੇ ਕਿ ਵੀ ਜੇ ਇਹ ਇੱਕੋ ਪੇਜ ਤੇ ਨਾ ਆਏ ਤਾਂ ਸਿਵਲ ਵਾਰ ਹੋਏਗੀ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਦੱਸੋ ਅਸੀਂ ਤਾਂ ਹਰ ਰੋਲ ਅਦਾ ਕੀਤਾ, ਤਾਲਿਬਾਨ ਨਾਲ ਗੱਲਬਾਤ ਦੇ ਵਿੱਚ ਵੀ ਕਿਹਾ ਕਿ ਵੀ ਅਸੀਂ ਦਿਸ ਇਜ਼ ਵਾਈ ਵੀ ਹੈਵ ਡਨ ਅ ਲੋਟ ਆਫ ਰੀਅਲ ਡਿਪਲੋਮੈਟਿਕ ਹੈਵੀ ਲਿਫਟਿੰਗ ਟੂ ਬ੍ਰਿੰਗ ਤਾਲਿਬਾਨ ਟੂ ਦਾ ਨੈਗੋਸ਼ੀਏਸ਼ਨ ਟੇਬਲ।
ਜੇ ਤੁਹਾਡੇ ਨਾਲ ਫਰਵਰੀ 2020 ਚ ਹੋਇਆ ਸੌਦਾ ਸਮਝੌਤਾ ਤੇ ਜ਼ਾਹਰ ਹੈ ਵੀ ਅਸੀਂ ਉਹਦੇ ਲਈ ਕਾਫੀ ਐਫਰਟ ਕੀਤਾ ਹੈ ਡਿਪਲੋਮੈਟਿਕ, ਫਸਟ ਵਿਦ ਦ ਅਮਰੀਕਨਸ ਦੈਨ ਵਿਦ ਦ ਅਫਗਾਨ ਗਵਰਨਮੈਂਟ। ਵੀ ਨੋ ਕਿ ਵੀ ਇਹ ਉਹਨਾਂ ਨੇ ਫਿਰ ਤਾਲਿਬਾਨ ਬਾਰੇ ਉਹਨਾਂ ਨੇ ਕਿਹਾ ਵੀ ਜੇ ਤਾਲਿਬਾਨ ਇਹ ਸਮਝਦੇ ਨੇ ਵੀ ਅਸੀਂ ਮਿਲਟਰੀ ਵਿਕਟਰੀ ਹਾਸਲ ਕਰ ਸਕਦੇ ਹਾਂ, ਤਾਂ ਉਹਨੇ ਕਿਹਾ ਵੀ ਇਟ ਵਿਲ ਲੀਡ ਟੂ ਐਂਡਲੈਸ ਬਲੱਡ ਸ਼ੈਡ। ਇਹ ਫਿਰ ਨਾ ਰੁਕਣ ਵਾਲੀ ਜਿਹੜੀ ਹੈ ਇਹ ਖੂਨ ਰੇਜ਼ੀ ਹੋਏਗੀ, ਖੂਨ ਖਰਾਬਾ ਹੋਏਗਾ। ਨਾਲ ਦੀ ਨਾਲ ਉਹਨਾਂ ਨੇ ਅਫਗਾਨ, ਕਿਉਂਕਿ ਅਸ਼ਰਫ ਗਨੀ ਨੂੰ ਮਿਲਣਾ, ਉਹਨੇ ਕਿਹਾ ਵੀ ਅਫਗਾਨ ਗਵਰਨਮੈਂਟ ਸ਼ੁੱਡ ਆਲਸੋ ਸ਼ੋ ਮੋਰ ਫਲੈਕਸੀਬਿਲਿਟੀ ਇਨ ਦ ਟਾਕਸ ਐਂਡ ਸਟਾਪ ਬਲੇਮਿੰਗ ਪਾਕਿਸਤਾਨ ਐਜ਼ ਵੀ ਆਰ ਡੂਇੰਗ ਐਵਰੀਥਿੰਗ ਵੀ ਕੈਨ ਸ਼ਾਰਟ ਆਫ ਮਿਲਟਰੀ ਐਕਸ਼ਨ। ਕਿ ਵੀ ਅਸੀਂ ਕੋਈ ਇਹ ਤਾਂ ਨਹੀਂ ਹੈ ਕਿ ਹੁਣ ਫੌਜ ਹਮਲਾ ਕਰੇ ਤਾਲਿਬਾਨ ਤੇ, ਵੀ ਆਰ ਡੂਇੰਗ ਅਵਰ ਬੈਸਟ। ਅਫਗਾਨ ਗਵਰਨਮੈਂਟ ਨੂੰ ਵੀ ਕਿਹਾ ਕਿ ਐਵੇਂ ਪਾਕਿਸਤਾਨ ਨੂੰ ਤੁਸੀਂ ਬਲੇਮ ਨਾ ਕਰੋ। ਔਰ ਫਿਰ ਉਹਨਾਂ ਨੇ ਆਪਣਾ ਇਹ ਵੀ ਕਿਹਾ ਕਿ ਦੇਖੋ ਤੁਹਾਡਾ ਐਕਸਟੈਂਡਡ ਟਰਾਇਕਾ ਸੀ, ਰਸ਼ੀਆ, ਚਾਈਨਾ, ਯੂਨਾਈਟਿਡ ਸਟੇਟਸ, ਉਹਦੀ ਵੀ ਅਸੀਂ ਗੱਲਬਾਤ ਦੇ ਵਿੱਚ ਜਿਹੜੀ ਹੈ ਉਹ ਸ਼ਿਰਕਤ ਕੀਤੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਤਾਲਿਬਾਨ ਮਿਲੀਟੈਰਲੀ ਜਿੱਤਣ ਦੀ ਕਰਦੇ ਨੇ ਫਿਰ ਫੋਰਨ ਅਸਿਸਟੈਂਸ ਵੀ ਖਤਮ ਹੋਏਗੀ। ਔਰ ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ ਟਰਾਇਕਾ ਦੇ ਨਾਲ 4 ਜਿਹੜੇ ਅਫਗਾਨਿਸਤਾਨ ਦੇ ਨੇਬਰਸ ਔਰ ਪਾਰਟਨਰਸ ਨੇ ਜੁਆਇੰਟ ਸਟੇਟਮੈਂਟ ਵੀ ਦਿੱਤੀ ਹੈ, ਇੱਕ ਆਵਾਜ਼ ਦਿੱਤੀ ਹੈ। ਔਰ ਅਸੀਂ ਕੋਈ ਵੀ ਪੀਸ ਐਂਡ ਡਿਵੈਲਪਮੈਂਟ ਰੀਜਨ ਦੇ ਵਿੱਚ ਉਹਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਔਰ ਅਸੀਂ ਜਿਹੜਾ ਹੈ ਅਫਗਾਨਿਸਤਾਨ ਦੇ ਨੇਬਰਸ ਵੁੱਡ ਪਲੇਜ not to allow their territory to be used against Afghanistan or any other country, and Afghanistan should pledge the same. The compact could also lead to a commitment to help Afghans. ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਅਸੀਂ ਨੇਬਰ ਕਿ ਅਸੀਂ ਆਪਣੀ ਟੈਰੀਟਰੀ ਨੂੰ ਅਫਗਾਨਿਸਤਾਨ ਦੇ ਖਿਲਾਫ ਨਹੀਂ ਵਰਤਣ ਦੇਵਾਂਗੇ, ਪਰ ਅਫਗਾਨਿਸਤਾਨ ਵੀ ਪਲੇਜ ਕਰੇ। ਹੁਣ ਜ਼ਾਹਰ ਹੈ ਕਿ ਵੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਸਾਰੇ ਪਾਕਿਸਤਾਨ ਨਾਲ ਬਾਰਡਰ ਜਿਹੜਾ ਬਲੋਚਿਸਤਾਨ ਤੋਂ ਲੱਗਦਾ ਹੈ ਉਹਦੇ ਨਾਲ ਈਰਾਨ ਰਾਹੀਂ ਜਾਂ ਅਫਗਾਨਿਸਤਾਨ ਰਾਹੀਂ ਉੱਥੇ ਆਪਣੇ ਕੌਂਸੂਲੇਟ ਖੋਲ ਕੇ ਬੈਠੇ ਹੋਏ ਨੇ। ਔਰ ਆਲਰੇਡੀ ਉਹ ਕਹਿ ਚੁੱਕੇ ਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਕਿ ਅਫਗਾਨ ਟੈਰੀਟਰੀ ਯੂਜ਼ ਹੋ ਰਹੀ ਹੈ ਇੰਡੀਅਨਸ ਵੱਲੋਂ ਅਟੈਕ ਪਾਕਿਸਤਾਨ। ਉਹਨਾਂ ਨੇ ਕਿਹਾ ਜੀ ਉਹ ਵੀ ਪਲੈਜ ਕਰੇ। ਔਰ ਆਰਟੀਕਲ ਦੇ ਅਖੀਰ 'ਚ ਉਹਨਾਂ ਨੇ ਇਹ ਕਿਹਾ ਕਿ ਆਈ ਬਿਲੀਵ that promoting economic connectivity and regional trade is the key to lasting peace and security in Afghanistan. Further military action is futile. If we share this responsibility, Afghanistan, once synonymous with the great game and regional rivalries, could instead emerge as a model of regional cooperation. So ਉਹਦੇ 'ਚ ਵੀ ਉਹਨਾਂ ਨੇ ਜਿਹੜਾ ਸੈਂਸ ਆਫ ਹਿਸਟਰੀ ਤਾਂ ਹੈ ਕਿ ਗ੍ਰੇਟ ਗੇਮ ਕੀ ਸੀ ਯੂਰਪੀਅਨਸ ਦੀ, ਅਮਰੀਕਾ ਦੀ ਐਟ ਲੇਟਰ ਸਟੇਜ, ਔਰ ਬ੍ਰਿਟਿਸ਼ਰਸ ਦੀ ਜਿਹਦੇ 'ਚ ਅਫਗਾਨਿਸਤਾਨ ਕਿਵੇਂ ਰਸ਼ੀਅਨਸ ਦਾ ਜਿਹੜਾ ਪੁਰਾਣਾ ਡ੍ਰੀਮ ਟੂ ਰੀਚ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ, ਅਫਗਾਨਿਸਤਾਨ ਐਜ਼ ਏ ਬਫਰ, ਔਰ ਉਹ ਗ੍ਰੇਟ ਗੇਮ ਅਫਗਾਨਿਸਤਾਨ ਰਾਹੀਂ ਕਿੱਥੇ ਪਹੁੰਚਣ। ਉਹਦਾ ਉਹਨਾਂ ਨੇ ਕਿਹਾ ਕਿ ਵੀ ਜੇ ਤਾਂ ਉੱਥੇ ਨਾ ਪੀਸ ਹੋਇਆ ਤਾਂ ਫਿਰ ਜਿਵੇਂ ਰੀਜਨਲ ਰਾਈਵਲਰੀਜ਼ ਨੇ, ਔਰ ਦੂਸਰਾ ਇਹ ਹੋਏਗਾ ਅਦਰਵਾਈਜ਼ ਜੇ ਇਸ ਨੂੰ ਅਸੀਂ ਅਮਨ ਅਮਾਨ ਨਾਲ ਕਰ ਲਈਏ ਦੈਨ ਅਫਗਾਨਿਸਤਾਨ ਕੁਡ ਐਮਰਜ ਐਜ਼ ਏ ਮਾਡਲ ਆਫ ਰੀਜਨਲ ਕੋਆਪਰੇਸ਼ਨ। ਕਿ ਇਹ ਇੱਕ ਰੋਲ ਮਾਡਲ ਬਣੇਗਾ ਉਸ ਦਾ। ਅਸੀਂ ਸਮਝਦੇ ਹਾਂ ਕਿ ਬਹੁਤ ਖੂਬਸੂਰਤੀ ਦੇ ਨਾਲ ਇਮਰਾਨ ਖਾਨ ਸਾਹਿਬ ਨੇ ਆਪਣੇ ਮੁਲਕ ਦੀ ਪੋਜੀਸ਼ਨ ਵੀ ਆਰਟੀਕੂਲੇਟ ਕੀਤੀ ਹੈ। ਕੋਈ ਜਿਹੜੀ ਹੈ ਉਹ ਸਰਵੀਐਂਸ ਨਹੀਂ ਦਿਖਾਈ ਅਮਰੀਕਨਾਂ ਦੇ ਸਾਹਮਣੇ, ਪਰ ਕਾਮਨਨੈਸ ਵੀ ਅਸੀਂ ਕਿਵੇਂ ਪਾਰਟਨਰ ਵੀ ਹੈ ਔਰ ਜੋ ਕੁਰਬਾਨੀਆਂ ਪਾਕਿਸਤਾਨ ਨੇ ਕੀਤੀਆਂ ਨੇ ਉਹ ਵੀ ਕੀਤੀਆਂ। ਔਰ ਇਹ ਅਸ਼ਰਫ ਗਨੀ ਔਰ ਉਹਦੀ ਹਕੂਮਤ ਜਿਨ੍ਹਾਂ ਦੇ ਨਾਲ ਬਾਈਡਨ ਦੀ ਗੱਲਬਾਤ ਹੋਣੀ ਹੈ, ਉਹਨਾਂ ਦੇ ਜਿਹੜੇ ਵੀ ਨੁਮਾਇੰਦੇ ਆਏ ਨੇ ਉਹਨਾਂ ਨੂੰ ਵੀ ਸ਼ੀਸ਼ਾ ਦਿਖਾਇਆ ਕਿ ਰੀਡ ਦਾ ਰਾਈਟਿੰਗ ਔਨ ਦਾ ਵਾਲ, ਉਹ ਕੰਧ ਤੇ ਪੜ੍ਹੋ ਤੇ ਫਿਰ ਆਪਣੀ ਸ਼ਕਲ ਸ਼ੀਸ਼ੇ 'ਚ ਦੇਖੋ ਕਿ ਤੁਹਾਡੇ ਪੱਲੇ ਕੀ ਹੈ ਔਰ ਤੁਸੀਂ ਗੱਲਾਂ ਕਿਸ ਕਿਸਮ ਦੀਆਂ ਕਰਦੇ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਭ ਪਹਿਲਾਂ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental Punjab Independence Referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ।
जल्दी वोटां रजिस्टर करवाओ। थैंक यू। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਲਹਿਰ ਦੇ ਚੱਲਦਿਆਂ ਆਸਟ੍ਰੇਲੀਆ ਦੇ ਸਿੱਖਾਂ ਉੱਪਰ ਵਿਸ਼ਾਲ ਨਾਂ ਦੇ ਇੱਕ ਹਿੰਦੂਤਵੀ ਜਨੂਨੀ ਨੇ ਹਿੰਸਕ ਹਮਲੇ ਕੀਤੇ ਸਨ ਅਤੇ ਨਫ਼ਰਤ ਫੈਲਾਈ ਸੀ। ਸੋ ਉਹ ਇਸ ਵੇਲੇ ਜਨੂਨੀ ਜਿਹੜਾ ਹੈਗਾ ਉਹ ਆਸਟ੍ਰੇਲੀਆ ਦੀ ਜੇਲ੍ਹ ਵਿੱਚ ਹੈ। ਸੋ ਇਸ ਦਾ ਜਿਹੜਾ ਸਬੰਧ ਹੈ ਉਹ ਹਰਿਆਣੇ ਨਾਲ ਹੈ। ਹੁਣ ਹਰਿਆਣੇ ਦਾ ਮੁੱਖ ਮੰਤਰੀ ਇਸ ਜਨੂਨੀ ਨੂੰ ਦੇਸ਼ ਭਗਤ ਸਾਬਤ ਕਰਕੇ ਮੋਦੀ ਸਰਕਾਰ ਤੇ ਦਬਾਅ ਬਣਾ ਰਿਹਾ ਹੈ ਕਿ ਇਸ ਦੇ ਕੇਸ ਨੂੰ ਭਾਰਤ ਸਰਕਾਰ ਜਿਹੜੀ ਹੈ ਉਹ ਆਸਟ੍ਰੇਲੀਆ ਸਰਕਾਰ ਕੋਲ ਉਸ ਨੂੰ ਚੁੱਕਿਆ ਜਾਵੇ, ਉਸ ਦਾ ਜਿਹੜਾ ਕੇਸ ਹੈ ਤੇ ਉਸ ਨੂੰ ਰਿਹਾ ਕਰਵਾਇਆ ਜਾਏ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੀ ਹਿੰਦੂਤਵਾ ਦੀ ਜ਼ਹਿਰੀਲੀ ਆਈਡੀਓਲੋਜੀ ਹੈ ਉਸ ਦਾ ਬੀਜ 100 ਸਾਲ ਪਹਿਲਾਂ ਹੈਡਗਵੇਅਰ ਨੇ ਬੀਜਿਆ। ਨਾਜ਼ੀ ਆਈਡੀਓਲੋਜੀ ਤੋਂ ਇਨਫਲੂਐਂਸ ਹੋ ਕੇ ਹਿੰਦੂਤਵਾ, ਹਿੰਦੂ ਹਿੰਦੀ ਹਿੰਦੁਸਤਾਨ ਦਾ ਜਿਹੜਾ ਉਹ ਆਬਜੈਕਟਿਵ ਦਿੱਤਾ ਹੈ। ਔਰ 100 ਸਾਲ ਤੋਂ ਬਾਅਦ ਅਸੀਂ 2014 'ਚ ਦੇਖਦੇ ਹਾਂ ਜਦੋਂ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ ਤੇ ਮੋਹਨ ਭਾਗਵਤ RSS ਦੇ ਮੁਖੀ ਨੇ ਦਿੱਲੀ ਦੀ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ 1000 ਸਾਲ ਕੇ ਬਾਅਦ ਹਿੰਦੂ ਰਾਜ ਵਾਪਸ ਆਇਆ। ਸੋ ਜ਼ਾਹਰ ਹੈ ਕਿ ਉਹਨਾਂ ਦੀ ਸਾਈਕੀ ਦੇ ਵਿੱਚ ਕੀ ਕੰਮ ਕਰਦਾ ਹੈ, ਉਹਨਾਂ ਦੀਆਂ ਨੀਤੀਆਂ ਕੀ ਨੇ। ਔਰ ਜ਼ਾਹਰ ਹੈ ਕਿ ਜੇ ਨਾਜ਼ੀ ਆਈਡੀਓਲੋਜੀ ਦੀ ਗੱਲ ਕਰੀਏ ਤੇ ਉਹੀ ਉਹਨਾਂ ਦੇ ਫਾਊਂਡਰ ਤੋਂ ਬਾਅਦ, ਹੈਡਗਵੇਅਰ ਤੋਂ ਬਾਅਦ ਜਿਹੜੀ ਦੂਸਰੀ ਪਾਵਰਫੁਲ ਪਰਸਨੈਲਿਟੀ ਜਿਹਨੇ ਅਸਲ 'ਚ ਇਸ ਹਿੰਦੂਤਵਾ ਦੇ ਬੀਜ ਨੂੰ ਵੱਡੇ ਪਲਾਂਟ ਵਿੱਚ ਕਨਵਰਟ ਕਰਨ ਤੱਕ ਲੰਬਾ ਵਕਤ ਅਗਵਾਈ ਦਿੱਤੀ, ਉਹ ਗੋਲਵਲਕਰ ਸੀ, ਜਿਹਨੂੰ ਇਹ ਗੁਰੂ ਗੋਲਵਲਕਰ ਕਹਿੰਦੇ ਨੇ। ਔਰ ਉਸ ਦੀ ਇੱਕ ਲਿਖਤ ਬੰਚ ਆਫ ਥਾਟਸ ਹੈ, ਉਹ ਅੱਜ ਵੀ ਅਵੇਲੇਬਲ ਹੈ, ਹਾਲਾਂਕਿ ਉਸ ਚੋਂ ਕੁਛ ਹਿੱਸੇ ਗਾਇਬ ਕੀਤੇ ਗਏ ਨੇ। ਉਹਨੇ ਕਿਵੇਂ ਨਾਜ਼ੀਆਂ ਦੀ ਤਾਰੀਫ ਕੀਤੀ ਔਰ ਉਹਨੇ ਕਿਹਾ ਵੀ ਜੋ ਸੋਲਿਊਸ਼ਨ, ਜੋ ਹੱਲ ਨਾਜ਼ੀਆਂ ਨੇ ਅਕਲੀਅਤਾਂ ਨਾਲ ਨਿਬੜ ਕੇ ਕੱਢਿਆ, ਇਹੀ ਹੱਲ ਭਾਰਤ ਦੇ ਵਿੱਚ ਜਿਹੜਾ ਕੱਢਿਆ ਜਾਏਗਾ। ਸੋ ਜ਼ਾਹਰ ਹੈ ਕਿ ਨਾਜ਼ੀਆਂ ਨੇ ਯਹੂਦੀਆਂ ਨਾਲ ਕੀ ਕੀਤਾ, ਜਿਪਸੀਆਂ ਨਾਲ ਕੀ ਕੀਤਾ, ਬਾਕੀ ਅਕਲੀਅਤਾਂ ਨਾਲ ਕੀ ਕੀਤਾ, ਉਹ ਇੱਕ ਹਿਸਟਰੀ ਦਾ ਹਿੱਸਾ ਹੈ। ਸੋ ਇਹ ਮੈਂ ਬਾਰ-ਬਾਰ ਇਸ ਲਈ ਵੀ ਯਾਦ ਦਹਾਨੀ ਕਰਵਾਉਂਦਾ ਕਿ ਜਦੋਂ ਅੱਜ ਅਸੀਂ ਕਿਤੇ ਦੇਖਦੇ ਹਾਂ ਕਿ ਇੱਕ ਪਾਸੇ ਉਹ ਲੋਕ ਨੇ, ਹੁਣ ਇਹ ਅੱਜ ਹੀ ਇੱਕ ਮੈਂ ਆਰਟੀਕਲ ਕਿਤੇ ਪੜ੍ਹ ਰਿਹਾ ਸੀ, ਉਹਨੇ ਕਿਹਾ ਕਿ ਵੀ ਜੀ ਲੱਖਾਂ ਲੋਕ, 10 ਲੱਖ ਤੋਂ ਜ਼ਿਆਦਾ ਲੋਕ ਕੋਵਿਡ-19 ਦੇ ਚਲਦਿਆਂ ਮਰ ਗਏ, ਟੋਟਲ ਸਿਸਟਮ ਕਲੈਪਸ ਹੋਇਆ। ਪਰ ਇਹ ਹਿੰਦੂ ਤਵੀਆਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਕਿਸ ਕਿਸਮ ਦੀ ਹੈ ਕਿ ਕਿਸੇ ਨੇ ਇਹਨਾਂ ਤੇ ਸਵਾਲ, ਆਮ ਲੋਕ ਸਫਰ ਕਰਦੇ ਨੇ, ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ, ਜਿਵੇਂ ਸਾਰੇ ਮੀਡੀਆ ਤੇ ਸੋਸ਼ਲ ਮੀਡੀਆ ਛਾਪੇ ਔਰ ਉਹਨਾਂ ਨੂੰ UAPA ਲਾ ਦਿਓ। ਤੇ ਕਿਸੇ ਨੇ ਉਹਦੇ ਜਵਾਬ 'ਚ ਕਿਹਾ ਸੀ ਕਿ ਇਹਨਾਂ ਦੀ ਟ੍ਰੇਨਿੰਗ ਹੀ ਇਹ ਹੈ ਕਿ ਨੋ ਮੈਟਰ ਵਟ ਕੌਣ ਕੀ ਕਰਦਾ ਹੈ, ਇਹਨਾਂ ਨੇ ਡਿਫੈਂਡ ਕਰਨਾ ਹੀ ਕਰਨਾ। ਔਰ ਤੁਸੀਂ ਉਹਦੇ 'ਚ ਹੀ ਦੇਖੋਗੇ ਕਿ ਉਹਨਾਂ ਦਾ ਜੇ ਰਾਮਦੇਵ ਗਊ ਮੂਤਰ ਔਰ ਦੂਸਰੇ ਨੂੰ ਵੇਚਦਾ ਵੀ ਹੈ, ਐਲੋਪੈਥਿਕ ਡਾਕਟਰਾਂ ਨੂੰ ਜਿਨ੍ਹਾਂ ਦੇ 1000 ਤੋਂ ਜ਼ਿਆਦਾ ਡਾਕਟਰ ਮਰੇ, ਉਹ ਨੈਗੇਟ ਕਰਦਾ ਸਾਰੀ ਐਲੋਪੈਥੀ ਨੂੰ। ਤੁਹਾਨੂੰ ਕਿਸੇ ਹਿੰਦੂ ਤਵੀ ਪੜ੍ਹੇ ਲਿਖੇ ਦੀ, ਡਾਕਟਰਾਂ ਨੇ ਤਾਂ IMA ਨੇ ਪ੍ਰੋਟੈਸਟ ਕੀਤਾ, ਪਰ ਤੁਹਾਨੂੰ ਕੋਈ ਆਵਾਜ਼ ਨਜ਼ਰ ਨਹੀਂ ਆਏਗੀ ਜਿਹਨੇ ਕਿਹਾ ਹੋਏ ਵੀ ਗਲਤ ਕੀਤਾ। ਇਹਨਾਂ ਦਾ ਸਾਕਸ਼ੀ ਮਹਾਰਾਜ ਹੋਏ, ਇਹਨਾਂ ਦੀ ਪ੍ਰਗਿਆ ਠਾਕੁਰ ਹੋਏ, ਅਦਿੱਤਿਆਨਾਥ ਯੋਗੀ ਦੇ ਜੋ ਨਫ਼ਰਤ ਭਰੇ ਬਿਆਨ ਨੇ, ਜਾਂ ਅਸਾਮ ਦਾ BJP ਦਾ ਚੀਫ ਮਿਨਿਸਟਰ ਮੁਸਲਮਾਨਾਂ ਨੂੰ ਕਹਿ ਰਿਹਾ ਜਿੱਥੇ 35% ਆਬਾਦੀ ਮੁਸਲਮਾਨਾਂ ਦੀ ਹੈ ਔਰ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਗਰੋਥ ਰੇਟ ਹੈ ਹਿੰਦੂਆਂ ਨਾਲੋਂ ਘੱਟ ਹੈ ਜੋ ਐਨੂਅਲ ਕੈਲਕੂਲੇਟ ਕਰਦੇ ਨੇ, ਉਹਨਾਂ ਨੂੰ ਕਹਿ ਰਿਹਾ ਜੀ ਛੋਟੇ ਟੱਬਰ ਕਰੋ, ਛੋਟਾ ਜਿਹੜੀਆਂ ਫੈਮਲੀਜ਼ ਰੱਖੋ। ਲੇਕਿਨ ਤੁਹਾਨੂੰ ਕੋਈ ਨਜ਼ਰ ਨਹੀਂ ਆਏਗਾ ਕਿ ਕਿਸੇ ਨੇ ਕਿਹਾ ਹੋਏ ਕਿ ਭਾਈ ਤੂੰ ਤਾਂ ਕਨਸਟੀਟਿਊਸ਼ਨ ਦੇ ਖਿਲਾਫ, ਜਦੋਂ ਤੁਸੀਂ ਡਿਸਕ੍ਰਿਮੀਨੇਟ ਕਰ ਰਹੇ ਹੋ, ਇੱਕ ਫਿਰਕੇ ਨੂੰ ਦੂਜੇ ਦੇ ਖਿਲਾਫ ਕਰ ਰਹੇ ਹੋ। ਲੇਕਿਨ ਕਿਉਂਕਿ ਇਹ ਇਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੈ,
ਔਰ ਇਹੀ ਹਿੰਦੂਤਵਾ ਦਾ ਨਫ਼ਰਤ ਭਰਿਆ ਜਿਹੜਾ ਬੀਜ ਉੱਥੇ ਹੈ ਉਹ ਇਸ ਹੱਦ ਤੱਕ ਇਹਨਾਂ ਦਾ ਜਿਹੜਾ ਉਹ ਦਰਖਤ ਬਣਿਆ ਹੈ, ਜਿਹਦੇ ਫਰੂਟ ਜਿਹੜੇ ਨਫ਼ਰਤ ਦੇ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਵੀ, ਕਿਉਂਕਿ ਉਹਨਾਂ ਦੇ ਜਿਹੜੇ ਅੱਡ-ਅੱਡ 72 ਦੇ ਕਰੀਬ ਫਰੰਟ ਖੜੇ ਕੀਤੇ ਹੋਏ ਨੇ ਜੀ। ਪੈਰਲਲ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਔਰ ਸਵੈਮ ਸੇਵਕ ਸੰਘ ਦੇ ਉਹਨਾਂ ਸਿੱਖਾਂ ਦੇ ਵਿੱਚ RSS, ਉਹ ਵੀ ਜਿਹੜਾ ਰਾਸ਼ਟਰੀ ਹੈ ਸਿੱਖ ਸੰਗਤ ਦੇ ਨਾਂ ਥੱਲੇ, ਮੁਸਲਮਾਨਾਂ ਦੇ ਵਿੱਚ ਉਹ ਆਪਣੀ ਥਾਂ ਤੇ, ਲੇਕਿਨ ਕਿਵੇਂ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਬਿਲਕੁਲ ਉਹਨਾਂ ਦੇ ਵਿੱਚ ਇਹਨਾਂ ਦਾ ਜਿਹੜੇ ਬਾਹਰ ਆਏ ਹੋਏ ਨੇ। ਔਰ ਜਦੋਂ ਜੇ ਤੁਸੀਂ ਕਦੇ ਇਹਨਾਂ ਦੀ ਐਕਟੀਵਿਟੀ ਅਮਰੀਕਾ, ਕੈਨੇਡਾ, ਦੂਸਰੇ 'ਚ ਦੇਖੋ, ਕੈਨੇਡਾ 'ਚ ਤਾਂ ਸਿੰਘਾਂ ਦਾ ਇੰਨਾ ਕੁ ਜ਼ੋਰ ਹੈ ਵੀ ਉਹਨਾਂ ਨੇ ਕਿਸਾਨ ਲਹਿਰ ਦੇ ਚੱਲਦੇ ਆ, ਕਿਵੇਂ ਉਹਨਾਂ ਨੇ ਇਹ ਆਪਣੇ ਜਿਹੜੇ ਉਹਨਾਂ ਦੇ ਮੌਲਵੀ ਸੀ ਪੱਤਰਕਾਰਤਾ ਦੇ ਵਿੱਚ ਜਾਂ ਦੂਜੇ ਬਿਠਾਏ ਹੋਏ, ਉਹਨਾਂ ਨੇ ਕਿਹਾ ਜੀ ਅਸੀਂ ਗੁਰਦੁਆਰਿਆਂ ਦੇ ਬਾਹਰ ਡੈਮੋਨਸਟ੍ਰੇਸ਼ਨ ਕਰਾਂਗੇ। ਕੋਸ਼ਿਸ਼ ਵੀ ਕੀਤੀ। ਇਹ ਵੱਖਰੀ ਗੱਲ ਹੈ ਕਿ ਵੀ ਸਿੰਘਾਂ ਦਾ ਇੰਨਾ ਕੁ ਜ਼ੋਰ ਪਿਆ ਵੀ ਉੱਥੋਂ ਨਿਕਲਦਿਆਂ ਹੀ ਦਬੋਚ ਲਏ ਕਿ ਗੁਰਦੁਆਰਿਆਂ ਦੇ ਬਾਹਰ ਪ੍ਰੋਟੈਸਟ ਕਰਨ ਦੀ ਲਾਈਨ ਤੱਕ ਗਏ। ਆਸਟ੍ਰੇਲੀਆ, ਜਿੱਥੇ ਹੁਣ ਆਲਮੋਸਟ ਸਿੱਖ ਪਾਪੂਲੇਸ਼ਨ 200% ਵਧੀ ਹੈ, ਪਿਛਲੇ ਪੀਰੀਅਡ 'ਚ ਵੱਡੀ ਗਿਣਤੀ 'ਚ ਸਿੱਖ ਸਟੂਡੈਂਟਸ ਆਏ ਨੇ, ਔਰ ਜ਼ਾਹਰ ਹੈ ਕਿ ਕਿਸਾਨ ਲਹਿਰ ਇਹ ਕੋਈ ਖਾਲਿਸਤਾਨੀ ਫਲੈਗ ਥੱਲੇ ਤਾਂ ਨਹੀਂ ਲੜੀ ਜਾ ਰਹੀ, ਸਾਡਾ ਕੇਸਰੀ ਨਿਸ਼ਾਨ ਹੈ ਸਿੱਖ ਕੌਮ ਦਾ। ਔਰ ਆਸਟ੍ਰੇਲੀਆ 'ਚ ਵੀ ਜਿਵੇਂ ਦੁਨੀਆ ਭਰ 'ਚ ਡਾਇਸਪੋਰਾ 'ਚ ਸਿੱਖਾਂ ਨੇ ਪ੍ਰੋਟੈਸਟ ਕੀਤੇ, ਰੈਲੀਜ਼ ਕੀਤੀਆਂ ਕਿਸਾਨਾਂ ਦੇ ਹੱਕ ਦੇ ਵਿੱਚ, ਆਸਟ੍ਰੇਲੀਆ 'ਚ ਵੀ ਇਹ ਪਲਾਨ ਕੀਤਾ। ਔਰ ਕਿਵੇਂ ਉੱਥੇ ਵਿਸ਼ਵ ਹਿੰਦੂ ਪਰਿਸ਼ਦ ਦੇ ਔਰ ਦੂਸਰੇ ਜਿਹੜੇ ਹਿੰਦੂਤਵੀ ਜਿਨ੍ਹਾਂ ਕੋਈ ਜ਼ਿਆਦਾ ਹਰਿਆਣੇ ਨਾਲ ਸੰਬੰਧਿਤ ਸੀ, ਸਿੱਖਾਂ ਦੇ ਖਿਲਾਫ ਅਟੈਕ ਕੀਤੇ, ਔਰ 3 ਸਾਈਮਲਟੇਨੀਅਸ ਅਟੈਕ ਕਰਾਉਣ ਦੇ ਵਿੱਚ। ਔਰ ਜਦੋਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਕਿਸੇ ਨੂੰ ਚਾਰਜ ਕੀਤਾ ਜਾਂਦਾ ਹੈ ਉਹ ਪੂਰਾ ਜਿਹੜਾ ਕਿਉਂਕਿ ਉਹਨਾਂ ਨੇ ਕੋਰਟ ਆਫ ਲਾਅ ਦੇ ਵਿੱਚ ਪ੍ਰੂਵ ਕਰਨਾ ਹੁੰਦਾ ਹੈ। ਇੱਥੇ ਇਹ ਨਹੀਂ ਹੁੰਦਾ ਪੰਜਾਬ ਪੁਲਿਸ ਵਾਂਗੂ ਕਿ ਚੱਕ ਲਓ, ਉਹਦਾ ਮਾਮਾ ਵੀ ਚੁੱਕ ਲਓ, ਚਾਚਾ ਵੀ ਚੁੱਕ ਲਓ। ਸੋ ਲਗਭਗ 1 ਸਾਲ ਦੀ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਵਿਸ਼ਾਲ ਜੂਡ ਨਾਂ ਦਾ ਹਰਿਆਣਵੀ ਹਿੰਦੂ, ਜਿਹਨੇ 3 ਥਾਵਾਂ ਤੇ ਔਰ ਬੇਸ ਬੈਟਾਂ ਨਾਲ, ਔਰ ਇਹ ਪੂਰਾ ਇਹ ਤਾਂ ਇੱਕ ਜਿਹੜਾ ਆ ਰਿਹਾ ਸੀ ਗੁਰਦੁਆਰਾ ਸਾਹਿਬ ਵੱਲ, ਉਹਦੇ ਤੇ ਹਮਲਾ ਕਰਨ ਦੀ ਲਾਈਨ ਇਹਨਾਂ ਦੀ ਸੀ। ਔਰ ਜਿਹੜੀ ਮੁਸਤੈਦੀ ਹੈ ਆਸਟ੍ਰੇਲੀਅਨ ਪੁਲਿਸ ਦੀ, ਉਹਨੇ ਉਹਨੂੰ ਰੋਕਿਆ। ਔਰ ਆਸਟ੍ਰੇਲੀਅਨ ਪਾਰਲੀਮੈਂਟ 'ਚ ਜਿਹੜੇ ਵੋਕਲ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਇਸ ਸਾਰੇ ਨੂੰ ਚੈਲੰਜ ਕੀਤਾ। ਹੁਣ ਅਸੀਂ 2 ਪਾਰਟ ਤੋਂ ਦੇਖ ਰਹੇ ਹਾਂ ਕਿ ਆਸਟ੍ਰੇਲੀਅਨ ਪੁਲਿਸ ਨੇ, ਐਡਮਿਨਿਸਟ੍ਰੇਸ਼ਨ ਨੇ ਆਪਣਾ ਕੰਮ ਕੀਤਾ, ਇਹਨੂੰ ਚਾਰਜ ਕਰਕੇ ਵਿਸ਼ਾਲ ਜੂਡ ਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਔਰ ਜ਼ਾਹਰ ਹੈ ਕਿ ਉਹ ਉਸ ਨੂੰ ਸਜ਼ਾ ਵੀ ਹੋਏਗੀ ਔਰ ਉਹ ਡਿਪੋਰਟ ਵੀ ਹੋਏਗਾ, ਕਿਉਂਕਿ ਉਹ ਸਟੂਡੈਂਟ ਵੀਜ਼ੇ ਤੇ ਆਇਆ ਹੋਇਆ। ਹੁਣ ਕਿਵੇਂ ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਇਸ ਸਾਰੇ ਨੂੰ ਇਸ਼ੂ ਬਣਾ ਕੇ ਆਪਣੇ ਫੋਰਨ ਮਿਨਿਸਟਰ ਤੱਕ ਮੋਦੀ ਦੇ ਉਹਨੂੰ ਕਹਿ ਰਿਹਾ ਜੀ ਇਹ ਜਿਹੜੇ ਖਾਲਿਸਤਾਨੀ ਜਨੂਨੀ ਨੇ, ਇਹਨੇ ਤਾਂ ਰਾਸ਼ਟਰੀ ਝੰਡੇ ਨੂੰ ਪ੍ਰੋਟੈਕਟ ਕੀਤਾ ਔਰ ਇਹ ਜਿਹੜਾ ਉਹਨਾਂ ਨੇ ਕੀਤਾ ਔਰ ਇਹਦੇ ਖਿਲਾਫ ਇਹਨੂੰ ਰਿਲੀਜ਼ ਕਰਾਓ ਔਰ ਵਾਪਸ ਲਿਆਓ। ਇਸ ਤੋਂ ਪਹਿਲਾਂ ਕਿ ਮੈਂ ਮੈਂ ਖੁਸ਼ੀ ਦਾ ਇਜ਼ਹਾਰ ਕਰਦਾ ਹਾਂ ਵੀ ਸਾਡੇ ਭੈਣ ਜੀ ਅਮਨਜੋਤ ਕੌਰ ਕਾਫੀ ਦੇਰ ਬਾਅਦ ਉਹਨਾਂ ਦੀ ਲਿਖਤ ਸਾਨੂੰ ਆਈ ਹੈ। ਹਾਲਾਂਕਿ ਇਹ ਸਟੋਰੀ ਦੇ ਉੱਤੇ ਮੈਂ ਕੰਮ ਕਰਨਾ ਚਾਹੁੰਦਾ ਸੀ, ਮੇਰੇ ਸਾਹਮਣੇ ਸੀ, ਲੇਕਿਨ ਕਈ ਵਾਰ ਹੁੰਦਾ ਹੈ ਕਿ ਵੀ ਤੁਸੀਂ ਦੇਖ ਰਹੇ ਹੁੰਦੇ ਹੋ ਕਿ ਨਾਲ ਲੱਗਦੀਆਂ ਜਿਹੜੀਆਂ ਨੇ ਹੋਰ ਵੀ ਕੋਈ ਸਟੋਰੀਜ਼ ਹੋਣ। ਬਿਲਕੁਲ। ਸੋ ਅਸੀਂ ਵੈਲਕਮ ਕਰਦੇ ਹਾਂ ਭੈਣ ਜੀ ਨੂੰ ਕਿ ਉਹ ਸਾਨੂੰ ਸਹੀ ਸਲਾਮਤ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਹੈ, ਜਾਂ ਈਮੇਲ ਭੇਜੀ ਹੈ। ਫਿਕਰ ਸੀ, ਮੈਂ ਕਿਹਾ ਕਿ ਉਹਨਾਂ ਨੇ ਜਿੱਦਾਂ ਉਹਨਾਂ ਨੇ ਦੱਸਿਆ ਸੀ ਖਰਾਬ ਆ। ਬਿਲਕੁਲ ਜੀ। ਔਰ ਇਹਦੇ ਚ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੀ ਲਿਖਤ ਦੀ ਗੱਲ ਕਰਾਂ, ਇਸੇ ਇਸ਼ੂ ਦੇ ਉੱਤੇ ਉਹਨਾਂ ਨੇ ਖਾਸ ਤੌਰ ਤੇ ਲਿਖਿਆ। ਉਹਨਾਂ ਦੀਆਂ 2-3 ਹੋਰ ਲਿਖਤਾਂ ਵੀ ਨੇ ਜਿਨ੍ਹਾਂ ਨੂੰ ਕਿ ਫੇਸਬੁੱਕ, ਟਵਿੱਟਰ ਰਾਹੀਂ ਉਹ ਕੀ ਕਰ ਰਹੇ ਨੇ, ਕਿਵੇਂ। ਪਰ ਪਹਿਲਾਂ ਮੈਂ ਇਹ ਸਟੋਰੀ ਜਿਹੜੀ ਕਿ ਹਿੰਦੁਸਤਾਨ ਟਾਈਮਜ਼ ਦੀ ਹੈ, ਹਰਿਆਣਾ ਚੀਫ ਮਿਨਿਸਟਰ seeks center's help to free ਵਿਸ਼ਾਲ ਜੂਡ from Australian jail। ਇਹ ਜਿਹੜੀ ਹੈ ਜੂਨ 23 ਦੀ ਡੇਟਲਾਈਨ ਦੀ ਖਬਰ ਹੈ ਔਰ ਇਹ 16 ਅਪ੍ਰੈਲ ਨੂੰ ਸਿਡਨੀ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੇਟ ਸਪੀਚ ਲਈ ਔਰ ਰੋਲ ਇਨ 3 ਹੇਟ ਕ੍ਰਾਈਮਸ ਇਨਕਲੂਡਿੰਗ ਅਸਾਲਟ ਔਨ ਮੈਂਬਰਸ ਆਫ ਸਿੱਖ ਕਮਿਊਨਿਟੀ। ਨੇ ਹਮਲੇ ਕੀਤੇ, ਗੱਡੀ ਤੋੜੀ, ਨੌਜਵਾਨਾਂ ਦੇ ਉੱਤੇ ਹਮਲੇ ਕੀਤੇ। ਹੁਣ ਇਹ ਜਿਹੜਾ ਖੱਟੜ ਹੈ ਉਹਨੇ ਐਕਸਟਰਨਲ ਅਫੇਅਰ ਮਿਨਿਸਟਰ ਐਸ ਜੈ ਸ਼ੰਕਰ ਨੂੰ ਕਿਹਾ ਵੀ ਇੰਟਰਵੀਨ ਕਰੋ। ਇਹ ਕੁਰੂਕਸ਼ੇਤਰਾ ਦਾ ਰਹਿਣ ਵਾਲਾ ਹੈ ਔਰ ਉਹਨਾਂ ਨੇ ਕਿਹਾ ਜੀ ਆਸਟ੍ਰੇਲੀਅਨ ਪ੍ਰਿਜ਼ਨ ਦੇ ਵਿੱਚ ਹੈ
ਔਰ ਇਹ ਹੇਟ ਅਟੈਕਸ ਦੇ ਵਿੱਚ ਆ। ਉਹਨਾਂ ਨੇ ਕਿਹਾ ਕਿ ਔਨ ਸਸਪੈਕਟਡ ਪ੍ਰੋ ਖਾਲਿਸਤਾਨ ਸਿੱਖਸ ਇਨ ਸਿਡਨੀ ਅਰਲੀ ਦਿਸ ਈਅਰ, ਕੋਈ ਉਹਦੇ ਨਾਲ ਈਵਨ ਇਹ ਕਿਸਾਨ ਰੈਲੀ ਦੇ ਹੱਕ ਦੇ ਵਿੱਚ ਜਿਹੜੇ ਨੌਜਵਾਨ ਸੀ ਉਹਨਾਂ ਤੇ ਅਟੈਕ ਕੀਤਾ। ਔਰ ਹੁਣ ਜਿਹੜੀ ਸਟੇਟਮੈਂਟ ਹੈ ਜਿਹੜੀ ਚੀਫ ਮਿਨਿਸਟਰ ਦੇ ਦਫ਼ਤਰ ਵੱਲੋਂ ਰਿਲੀਜ਼ ਕੀਤੀ ਗਈ ਜੀ, ਉਹਦੇ ਜੋ ਕਹਿੰਦਾ ਹੈ ਕਿ ਜੂਡ ਵਾਜ਼ ਇਨੋਸੈਂਟ and was jailed following a conspiracy from anti-national forces since he opposed anti-India elements for tricolor sake। ਹੁਣ ਇਸ ਜਨੂਨੀ ਨਫ਼ਰਤ ਹਮਲਾਵਰ ਕ੍ਰਿਮੀਨਲ ਨੂੰ ਉਹ ਤਿਰੰਗੇ 'ਚ ਲਪੇਟ ਰਹੇ ਨੇ ਕਿ ਜੀ ਉਹ ਤਾਂ ਤਿਰੰਗੇ ਦੇ ਆਨਰ ਲਈ ਲੜਿਆ ਔਰ ਇਹ ਕੰਸਪੀਰੇਸੀ ਹੈ ਜਿਹੜੀ ਹੈ ਖਾਲਿਸਤਾਨ ਵਾਲੇ ਜਿਹੜੇ ਨੇ ਦੇਸ਼ ਨੂੰ ਤੋੜਨ ਵਾਲੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਖੱਟਰ ਰੇਜ਼ ਦਿਸ ਇਸ਼ੂ, ਕਿਉਂਕਿ ਉਸ ਤੋਂ ਪਹਿਲਾਂ ਇਹ ਰੋਰ ਕਮਿਊਨਿਟੀ ਹੈ ਇਹਦੀ ਕੁਰੂਕਸ਼ੇਤਰ 'ਚ ਉਹਨਾਂ ਨੇ ਪ੍ਰੋਟੈਸਟ ਕੀਤੇ ਕਰਨਾਲ ਕੁਰੂਕਸ਼ੇਤਰ ਡਿਸਟ੍ਰਿਕਟ, ਔਰ ਉਹਨਾਂ ਨੇ ਰੂਲਿੰਗ ਪਾਰਟੀ ਨੂੰ ਕਿਹਾ ਕਿ ਜੀ ਇਸ ਨੂੰ ਤੁਸੀਂ ਕਰੋ। ਔਰ ਦਾ ਕਮਿਟੀ ਮੈਂਬਰਸ ਕਲੇਮ that Jude saved the Indian flag from a group shouting pro-Khalistan slogan. However, local media earlier this month cited the New South Wales police as saying that Jude was arrested for 3 incidents, including the one on February 28 for attack on Sikhs, in which baseball bats, rods, sticks and other weapons were used. ਹੁਣੇ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਨੂੰ ਫੜਿਆ ਗਿਆ ਔਰ ਇਹੀ ਪੈਂਜੀ ਨੇ ਆਪਣੀ ਲਿਖਤ ਦੇ ਵਿੱਚ ਕਿਹਾ ਕਿ ਵੀ ਰਿਮੈਂਬਰ ਇਹ ਪ੍ਰੋ ਹਿੰਦੂਤਵਾ ਪ੍ਰੋ ਬੀਜੇਪੀ ਮੈਨ ਵਿਸ਼ਾਲ ਜੂਦ ਹੂ ਵਾਜ਼ ਅਰੈਸਟਡ ਔਨ ਹੇਟ ਸਪੀਚ ਐਂਡ ਹੇਟ ਕ੍ਰਾਈਮ ਅਗੇਂਸਟ ਸਿੱਖਸ ਇਨ ਆਸਟ੍ਰੇਲੀਆ ਫॉर देयर सपोर्ट टू फार्मर्स प्रोटेस्ट। ਫਿਰ ਉਹਨਾਂ ਨੇ ਖੱਟੜ ਦੇ ਲੈਟਰ ਦਾ ਹਵਾਲਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਇੱਥੋਂ ਦਾ ਮੀਡੀਆ ਹੁਣ ਇਹਨੂੰ ਜਿਹੜਾ ਉਹ ਬੜਾ ਪੈਟਰੀਓਟਿਕ ਇੰਡੀਅਨ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਿਹਾ ਕਿ ਜੀ ਤਿਰੰਗੇ ਦੇ ਲਈ ਲੜਿਆ। ਆਸਟ੍ਰੇਲੀਅਨ ਮੀਡੀਆ ਨੇ ਟਰੂਥ ਵਾਪਸ ਲਿਆਂਦੀ ਹੈ ਔਰ ਉਹਨਾਂ ਨੇ ਭੈਣ ਜੀ ਨੇ ਲਿਖਿਆ ਕਿ ਵੀ ਤੁਸੀਂ ਇਹਨਾਂ ਨੂੰ ਜਿਹੜਾ ਐਕਸਪੋਜ਼ ਕਰੋ ਇਹਨਾਂ ਹਿੰਦੂ ਤਵੀਆਂ ਨੂੰ। ਸੋ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਲਿਖਿਆ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਕਿਉਂਕਿ ਆਸਟ੍ਰੇਲੀਆ ਦੀ ਪੁਲਿਸ ਨੇ ਸਟਰੋਂਗ ਕੇਸ ਬਣਾਇਆ ਹੋਇਆ ਪਰ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਹੁਣ ਅਸੀਂ ਮੁੜਦੇ ਹਾਂ ਅੱਜ ਦੇ ਵਿਚਾਰ ਵੱਲ ਜਿਹੜਾ ਅਸੀਂ ਕੱਲ ਨਹੀਂ ਸੀ ਸ਼ੇਅਰ ਕਰ ਸਕੇ ਔਰ ਇਹ ਕਬੀਰ ਸਾਹਿਬ ਦਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ। ਅਗਨ ਨਾ ਦਹਿ ਪਵਨ ਨਹੀਂ ਮਗਨੈ ਤਸਕਰ ਨੇਰ ਨਾ ਆਵੈ ਰਾਮ ਨਾਮ ਤਨ ਕਰ ਸੰਚੋਨੀ ਸੋ ਤਨ ਕਤ ਹੀ ਨ ਜਾਵੈ ਹਮਰਾ ਤਨ ਮਾਧੋ ਗੋਬਿੰਦ ਧਰਣੀ ਤਰ ਇਹ ਸਾਰ ਤਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ। ਰਹਾਉ ਜਿਵੇਂ ਰਹਾਉ ਦੀ ਪੰਕਤੀ ਤੁਕ ਸੈਂਟਰਲ ਆਈਡੀਆ ਹੁੰਦੀ ਹੈ ਕਿ ਅਸੀਂ ਸਾਡਾ ਬਹੁਤਾ ਧਿਆਨ ਦੁਨਿਆਵੀ ਧਨ ਦੌਲਤ ਐਸ਼ੋ ਇਸ਼ਰਤ ਦੇ ਸਮਾਨ ਇਕੱਠੇ ਕਰਨ ਦੇ ਉੱਤੇ ਲੱਗਦਾ ਤੇ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਹਮਰਾ ਧਨ ਮਾਧੋ ਗੋਬਿੰਦ ਧਰਨੀ ਤਰ ਕਿ ਜੇ ਅਸਲੀ ਕੋਈ ਧਨ ਹੈ ਦੌਲਤ ਹੈ तो रब दी याद दा इकट्ठा कीता धन है वही कबीर साहब कहते ने मेरी असली दौलत है और जो सुख प्रभ गोबिंद की सेवा सो सुख राज ना लई है कि जेड़े राज दे हंकार दे विच हंकारे होए आशियां करते ने राज शक्ति लैके उन्हां नूं भी वो सुख कदे नसीब नहीं हुंदा जो सुख प्रभ गोबिंद की सेवा कि जेड़ा रब दी याद रब दे प्यारियां दी सेवा च जो सुख मिलदा है ਉਹ ਰਾਜ ਸ਼ਕਤੀ ਮਾਣਦਿਆਂ ਵੀ ਨਹੀਂ ਹੁੰਦਾ। ਫਿਰ ਇਸ ਰੱਬ ਦੀ ਯਾਦ ਦੇ ਤਨ ਨਾਮ ਤਨ ਬਾਰੇ ਉਹਨਾਂ ਨੇ ਕਿਹਾ ਅਗਨ ਨਾ ਦਹਿ ਪਵਨ ਨਹੀਂ ਮਗਨੈ ਤਸਕਰ ਨੇਰ ਨਾ ਆਵੇ ਕਿ ਇਸ ਦੌਲਤ ਨੂੰ ਅੱਗ ਸਾੜ ਨਹੀਂ ਸਕਦੀ ਹਵਾ ਉਡਾ ਨਹੀਂ ਸਕਦੀ ਚੋਰ ਚੋਰੀ ਨਹੀਂ ਕਰ ਸਕਦਾ ਕਿ ਹੇ ਇਨਸਾਨ ਰਾਮ ਨਾਮ ਤਨ ਕਰ ਸੰਚੋਨੀ ਸੋ ਤਨ ਕਤ ਹੀ ਨਾ ਜਾਵੇ। ਰੱਬ ਦੇ ਨਾਂ ਨੂੰ ਉਹ ਇਕੱਠਾ ਕਰ इस धन नूं ना चोर ना हवा ना अग डिस्ट्रॉय नहीं कर सकती। फिर उन्होंने कहा कि इस धन कारण शिव संकादक खोजत पे उदासी मन मुकंद जेबा नारायण परै न जम की फांसी कि भाई इस रब दी याद दी दौलत नूं इकट्ठे करदे हैं शिव जी ते ब्रह्मा दे 4 पुत्र सनक आदक वो दुनिया नूं छड्ड गए पर उन्हां नूं ये धन नहीं मिलिया और उन्होंने ਜਿਹੜੇ ਰੱਬ ਦੇ ਲਈ ਨਾਂ ਇਸਤੇਮਾਲ ਕੀਤੇ ਨੇ ਕਬੀਰ ਸਾਹਿਬ ਨੇ ਮੁਕੰਦ ਨਾਰਾਇਣ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਰੱਬ ਦੇ ਨਾਮ ਦੀ ਦੌਲਤ ਨੂੰ ਇਕੱਠਾ ਕਰਦਾ ਹੈ
ਪਰੈ ਨਾ ਜਮ ਕੀ ਫਾਸੀ। ਉਸ ਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਜਮਦੂਤ ਉਸ ਨੂੰ ਡਰਾ ਨਹੀਂ ਸਕਦੇ। ਨਿਜ ਤਨ ਗਿਆਨ ਭਗਤ ਗੁਰ ਦੀਨੀ, ਤਾਸ ਸੁਮਤ ਮਨ ਲਾਗਾ, ਜਲਤ ਅੰਬ ਥੰਬ ਮਨ ਧਾਵਤ, ਭਰਮ ਬੰਧਨ ਬਹੁ ਭਾਗਾ। ਕਿ ਨਿਜ ਤਨ ਗਿਆਨ ਭਗਤ ਗੁਰ ਦੀਨੀ, ਕਿ ਗੁਰੂ ਨੇ ਰਹਿਮਤ ਕਰਕੇ ਮੈਨੂੰ ਇਹ ਗਿਆਨ ਦੀ ਔਰ ਭਗਤੀ ਦਾ ਜਿਹੜਾ ਹੈ ਉਹ ਖਜ਼ਾਨਾ ਦਿੱਤਾ ਹੈ। ਉਹਨਾਂ ਨੇ ਮੈਨੂੰ ਸੁਮਤ ਦਿੱਤੀ, ਗਿਆਨ ਦੀ ਸੁਮਤ, ਜਿਸ ਕਰਕੇ ਮੈਂ ਇਸ ਪਾਸੇ ਲੱਗਾ। ਔਰ ਇਹਦਾ ਇਹ ਫਾਇਦਾ ਹੁੰਦਾ ਹੈ, ਜਲਤ ਅੰਬ ਥੰਬ ਮਨ ਧਾਵਤ, ਕਿ ਜਿਹੜਾ ਮਨ ਡਿਜ਼ਾਇਰਸ ਦੇ ਵਿੱਚ, ਇੱਛਾਵਾਂ ਦੇ ਵਿੱਚ ਸੜ ਰਿਹਾ ਸੀ, ਉਸ ਨੂੰ ਰੱਬ ਦੇ ਨਾਮ ਦਾ ਪਾਣੀ ਮਿਲਿਆ। ਕਿਉਂਕਿ ਅੱਗ ਸੜਨ ਨੂੰ ਕਹਿੰਦੇ ਨੇ, ਔਰ ਅੰਬ ਪਾਣੀ ਦਾ ਹਿੰਦੀ ਦੇ ਵਿੱਚ ਇੱਕ ਲਫ਼ਜ਼ ਪਾਣੀ ਲਈ ਅੰਬ ਵੀ ਹੈ ਪੱਬੇ ਨਾਲ, ਕਿ ਭਾਈ ਜਲਤ ਅੰਬ ਥੰਬ ਮਨ ਧਾਵਤ, ਕਿ ਇਹ ਮਨ ਜਿਹੜਾ ਦੌੜ ਰਿਹਾ ਸੀ ਉਹਨੂੰ ਥੰਮਲਾ ਮਿਲਿਆ। ਮਾਨੋ ਇਹ ਡਿਜ਼ਾਇਰਸ ਦੀ ਅੱਗ ਦੇ ਉੱਤੇ ਰੱਬ ਦੇ ਨਾਮ ਦੀ ਯਾਦ ਦਾ ਪਾਣੀ ਪਿਆ। ਭਰਮ ਬੰਧਨ ਭਾਉ ਭਾਗਾ, ਮੇਰੇ ਮਨ 'ਚੋਂ ਭਰਮ ਔਰ ਜਿਹੜਾ ਮਾਇਆ ਦਾ ਬੰਧਨ ਸੀ ਉਹ ਦੌੜ ਗਿਆ। ਕਹਿ ਕਬੀਰ ਮਦਨ ਕੇ ਮਾਤੇ, ਹਿਰਦੈ ਦੇਖ ਵਿਚਾਰੀ, ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਕਬੀਰ ਸਾਹਿਬ ਕਹਿੰਦੇ ਨੇ, ਹੇ ਹੰਕਾਰੇ ਹੋਏ ਮਨ, ਆਪਣੇ ਮਨ 'ਚ ਵਿਚਾਰ ਕੇ ਦੇਖ। ਔਰ ਦੌਲਤਮੰਦ ਨੂੰ ਇਹ ਕਹਿ ਰਹੇ ਨੇ ਕਿ ਤੇਰੇ ਕੋਲ ਭਾਵੇਂ ਲੱਖਾਂ ਕਰੋੜਾਂ ਘੋੜਿਆਂ ਦੀ, ਹਾਥੀਆਂ ਦੀ ਦੂਸਰੀ ਦੌਲਤ ਹੋਏਗੀ, ਪਰ ਮੇਰੇ ਕੋਲ ਰੱਬ ਹਮ ਕਰ ਏਕ ਮੁਰਾਰੀ, ਮੈਂ ਤੇਰੇ ਤੋਂ ਅਮੀਰ ਹਾਂ, ਕਿਉਂਕਿ ਮੇਰੇ ਘਰ ਰੱਬ ਦੇ ਨਾਮ ਦੀ ਦੌਲਤ ਹੈ, ਰੱਬ ਮੇਰੇ ਨਾਲ ਹੈ। ਦੁਨਿਆਵੀ ਦੌਲਤ ਨੇ ਕਿਤੇ ਲੈ ਕੇ ਨਹੀਂ ਜਾਣਾ। ਤੇ ਅਲਟੀਮੇਟਲੀ ਇਹੀ ਧਨ ਹੈ ਜਿਸ ਨੂੰ ਅਗਨ ਨਾ ਦਹਿ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੈ, ਨਾਮ ਰਾਮ ਨਾਮ ਤਨ ਕਰ ਸੰਚੌਨੀ, ਸੋ ਤਨ ਤਤ ਹੋ ਨਾ ਜਾਵੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVG4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।